ਮਲਕ ਸਾਹਿਬ ਉਹ ਮੈਂ ਗੱਲ ਕਰ ਰਿਹਾ ਸਾਂ ਕਿ ਫੇਰ ਤੁਸੀਂ ਮਹਿਫਲ ਲਾ ਲਈ ਵੀ ਮੂੰਹ ਡੁੱਟਣ ਤੇ ਕੂੜ ਨੂੰ ਖੁੱਟਣ। ਹਾਂ ਹਾਂ ਹਾਂ, ਜਿਸਲੇ ਗੱਲਾਂ ਕਰੀਏ ਨਾ ਜੀ, ਜੀ। ਫੇਰ ਪਤਾ ਲੱਗਦਾ ਹੈ ਕੰਮੀ ਪਈ ਤਦ ਜਾਣੀ ਹੈ ਨਾ। ਕਾਰ ਸਾਦੇ ਰੱਬ ਤੇ ਫੇਰ ਦੌਲਤ ਸਭੇ ਮਿਹਨਤਾਂ ਪੇਟ ਦੇ ਕਰਨੇ ਨੇ। ਪੀਰ ਵਾਰਿਸ ਸ਼ਾਹ ਸਾਹਿਬ ਨੇ ਲਿਖਿਆ ਕਿ ਜ਼ਿੰਦਗੀ ਦੀ ਜਿੰਨੀ ਖੇਡ ਆ ਨਾ ਇਹ ਦੌਲਤ ਨਾਲ ਚੱਲਦੀ ਹੈ। ਰੱਬ ਤੋਂ ਬਾਅਦ ਦੂਸਰਾ ਦਰਜਾ ਦੌਲਤ ਜੀ। ਤੇ ਦੁਨੀਆ ਦੀ ਇਹ ਮਿਸਾਲ ਹੈ ਕਿ ਅਸਾਂ ਨਿਤ ਨਹੀਂ ਬਜ਼ਾਰੇ ਆਉਣਾ ਮੁੰਡੇ ਨੂੰ ਲੈ ਦੇ ਨਾਸ਼ਪਾਤੀਆਂ। ਇਹ ਜਹਾਨ ਦਾ ਇੱਕੋ ਫੇਰਾ ਹੈ। ਮੈਂ ਕਹਿੰਦਾ ਬੰਦੇ ਦੀ ਕੰਡ ਨਾ ਕੋਜੀ ਹੈ ਕਿ ਨਹੀਂ। ਉਹ ਇੱਕ ਮਾਲਕ ਸੀ, ਉਹਦਾ ਨਾਂ ਸੀ ਫਖਰ ਜੀ। ਉਹਨੇ ਇੱਕ ਨੌਕਰ ਰੱਖ ਲਿਆ ਲੱਦਾ। ਉਹ ਖੈਰ ਆਪਸ ਚ ਮਾਲਕ ਦੋਸਤ ਤੇ ਨੌਕਰ ਦੀ ਬੇਤਕਲਫੀ ਵੀ ਹੋ ਜਾਂਦੀ ਹੈ ਪੁੱਤਰਾਂ ਧੀਆਂ ਨੂੰ। ਉਹਨੇ ਆਖਿਆ ਲੱਦਿਆ ਤੇਰੇ ਉੱਤੇ 2 ਲੀਕਾਂ ਗਾਫ ਦੀਆਂ ਪਾ ਦਈਏ ਤੇ ਕੀ ਬਣੇਗਾ। ਕਹਿ ਲਗਾ ਜੀ ਉਹ ਕੋਈ ਜਿਹੜਾ ਤੁਹਾਡੀ ਫੇਲ ਆ ਦਈਏ ਤੇ ਉਹ ਖਾਰ ਹੋ ਜਾਏਗਾ, ਕਹਿੰਦਾ ਹੋ ਜਾਏਗਾ। ਕਈ ਕੈਸੀ ਅਕਲਮੰਦੀ ਦੀ ਗੱਲ ਕੀਤੀ। ਉਹ ਇੱਕ ਬੰਦਾ ਸੀ, ਨੌਕਰ ਬੜੇ ਬੜੇ ਸਿਆਣੇ ਹੁੰਦੇ ਨੇ, ਬੜੇ ਬੜੇ ਚੰਗੇ ਘਰਾਂ ਵਿੱਚ ਰਹਿਣ ਵਾਲੇ ਨੌਕਰ ਜਿਹੜਾ ਕਰਦੇ ਆ। ਉਹ ਇੱਕ ਬੰਦਾ ਮੁਸਾਫਰ ਠਹਿਰਿਆ ਹੋਟਲ ਚ ਤੇ ਉਹ ਬਿੱਲ ਬਣਾਉਣ ਉਹ ਮੁਸਾਫਰ ਤਾਂ ਉਹ ਨਹੀਂ ਮੁਸਾਫਰ ਤਾਂ ਨਹੀਂ ਉਹ ਕਿਤੇ ਵੀ ਨਹੀਂ ਠਹਿਰਦਾ। ਅੱਛਾ ਉਹ ਜਿਸਲੇ ਉਹ ਸਵੇਰੇ ਬਿੱਲ ਬਣਾਉਣ ਲੱਗਾ ਤੇ ਉਹਨੇ ਬੜੀ ਸ਼ਿਕਾਇਤ ਕੀਤੀ। ਕਹਿਣਗਾ ਜਨਾਬ ਇਹ ਸਾਰੇ ਕਮਰੇ ਤੁਹਾਡੇ ਖਰਾਬ ਨੇ, ਰਾਤੀ ਮੀਂਹ ਵਰਦਾ ਰਿਹਾ, ਸਾਰੀ ਰਾਤ ਕਮਰਾ ਚੋਂਦਾ ਰਿਹਾ, ਮੈਂ ਤੇ ਭਿੱਜ ਗਿਆ। ਕਹਿ ਲਗਾ ਤੁਹਾਡਾ ਬਿੱਲ ਬਣ ਗਿਆ ਨਹੀਂ। ਕਹਿ ਲਗਾ 1.25 ਰੁਪਈਆ ਵਿੱਚ ਗੁਸਲ ਦਾ ਲਿਖ ਲਈ। ਮਾਈ ਸੀ ਤੇ ਉਹਨੇ ਮੰਗ ਕੇ ਲਿਆਉਂਦੀ ਹੁੰਦੀ ਸੀ। ਗਦਾਗਰ ਸੀ ਵਿਚਾਰੀ। ਤੇ ਉਹਨੇ ਲਿਆ ਕੇ ਤੇ ਉਹਨੇ ਮੰਜੀ ਦੇ ਉੱਤੇ ਟੁਕੜੇ ਸੁੱਕਣੇ ਪਾਏ ਸੀ ਤੇ ਕੋਲੋਂ ਦੀ ਇੱਕ ਬੰਦਾ ਛੁੱਤਰ ਸਵਾਰ ਲੰਘਿਆ ਊਠ ਵਾਲਾ ਤੇ ਊਠ ਨੇ 5-7 ਟੁਕੜ ਖਾ ਲਏ, ਮੂੰਹ ਮਾਰਿਆ। ਊਠ ਵਾਲੇ ਨੇ ਫੜ ਕੇ ਤੇ ਕੁੱਟਣ ਡੈ ਪਿਆ ਊਠ ਨੂੰ ਤੇ ਰੋਣ ਲੱਗ ਪਿਆ। ਆਖਾਂਗਾ ਮੈਂ ਇਹਨੂੰ ਖੜਨਾ ਹੀ ਨਹੀਂ, ਮੈਂ ਇੱਥੇ ਹੀ ਛੱਡ ਦੇਣਾ। ਉਹਨੇ ਆਖਿਆ ਕਿਉਂ। ਕਹਿਣ ਲੱਗਾ ਇਹਨੇ ਮੰਗੇ ਟੁਕੜ ਖਾਣੇ ਹੋਣੇ ਨੇ, ਸਾਰੀਆਂ ਗਲੀਆਂ 'ਚ ਮੰਗਦਾ ਹੀ ਫਿਰੇਗਾ। ਕਿੰਨੀ ਸੋਹਣੀ ਬਾਤ ਹੈ, ਕਿੰਨੀ ਸੋਹਣੀ ਬਾਤ ਹੈ। ਇੱਕ ਸਾਡੇ ਪਿੰਡ ਚਿਰਾਗ ਬੀਬੀ ਹੁੰਦੀ ਸੀ, ਕਹਿਣ ਲੱਗੀ ਚਿਰਾਗ ਬੀਬੀ ਆਪਣੇ ਘਰ ਵਾਲੇ ਨੂੰ, ਲੈ ਗੁਲਾਬ ਬੰਦਿਆ ਜੇ ਅਸੀਂ ਤੇਰੇ ਕੰਮ ਦੇ ਨਹੀਂ ਤੇ ਤੂੰ ਸਾਨੂੰ ਲਿਖਤੀ ਦੇ ਦੇ। ਅੱਛਾ। ਉਹਦਾ ਸਹੁਰਾ ਕਹਿਣ ਲੱਗਾ ਵਾਹ ਦੀ ਕੁੜੀਏ ਫਿਰਨ ਨੂੰ ਸਾਰਾ ਪਿੰਡ ਤੇ ਲਿਖਤ ਅਸੀਂ ਇਕੱਲੇ ਦੇ ਦਈਏ। ਜਿੱਥੇ ਜਿੱਥੇ ਜਾਂਦੀ ਉਹ ਤੁਹਾਨੂੰ ਪਵਾਈ ਆ ਜਿਹੜਾ ਕਿ ਸਾਡੇ ਹਿੱਸੇ ਆਵੇਗਾ। ਉਹ ਵੀ ਇੱਕ ਆਦਮੀ ਗਿਆ ਇੱਕ ਬਜ਼ੁਰਗਾਂ ਕੋਲ ਤੇ ਉਹਨੂੰ ਕਹਿਣ ਲੱਗਾ ਕਿ ਹਜ਼ੂਰ ਦੁਆ ਫਰਮਾਓ, ਮੇਰੀ ਅੰਨੀ ਵਾਲਦਾ ਹੈ, ਉਹ ਖੁਦਾ ਕਰੇ ਆਪਣੇ ਪੋਤਰਿਆਂ ਨੂੰ ਸੋਨੇ ਦੇ ਪਿਆਲੇ 'ਚ ਦੁੱਧ ਪੀਂਦਾ ਵੇਖੇ। ਦੁੱਧ ਵੀ ਮੰਗ ਲਿਆ, ਪੁੱਤਰ ਵੀ ਮੰਗ ਲਿਆ ਤੇ ਮਾਂ ਦੀਆਂ ਅੱਖਾਂ ਵੀ ਮੰਗ ਲਈਆਂ ਤੇ ਦੌਲਤ ਵੀ ਮੰਗ ਲਈ। ਅਕਲਮੰਦੀ ਦਾ ਇਹ ਹੁੰਦਾ ਕਿ ਇੱਕ ਨੁਕਤਾ ਜਿਹੜਾ ਹੈ ਨਾ, ਉਹ ਇੱਕ ਬੰਦਾ ਸੀ 70 ਸਾਲ ਦੀ ਉਮਰ 'ਚ ਸਿੱਖ ਸੀ ਤੇ ਮੁਸਲਮਾਨ ਹੋ ਗਿਆ। ਹਿੰਦੂ ਸੀ ਜਾਂ ਸਿੱਖ ਸੀ ਮੁਸਲਮਾਨ ਹੋ ਗਿਆ। ਸਵੇਰ ਨੂੰ ਉਹ ਕਰਿਆ ਕਰੇ ਰਾਮ ਰਾਮ ਤੇ ਲੋਡੇ ਲਿਆ ਅੱਲਾ ਅੱਲਾ। ਉਹਨੇ ਆਖਿਆ ਤੂੰ ਇਹ ਕੀ ਕਰਨਾ। ਕਹਿਣਗਾ ਜੀ ਜਨਾਬ ਗੱਲ ਇਹ ਹੈ ਕਿ 70 ਸਾਲ ਦਾ ਰਾਮ ਦਾ ਕਬਜ਼ਾ ਸੀ ਤੇ ਹੌਲੀ ਹੌਲੀ ਟੁੱਟੇਗਾ। ਹੁਣ ਅੱਲਾ ਦੇ ਆਖਿਆ ਇੱਕ ਦਿਨ 'ਚ ਤੇ ਬਦਖਲ ਹੋਣੋਂ ਰਹਿ ਗਿਆ। ਅੱਛਾ ਤੁਸੀਂ ਉਹ ਸ਼ੇਰ ਸੁਣਾ ਰਿਹਾ ਸੀ ਅਗਲੇ ਦਿਨ ਤੇ ਉਹ ਬੜਾ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਬਾਅਦ ਜਿਹੜੀਆਂ ਸਾਡੀਆਂ ਲੋਕ ਦਾਸਤਾਨਾਂ ਨੇ ਜੀ ਜਿੱਕੂ ਦੇਖੋ ਨਾ ਜੀ ਲੋਕ ਦਾਸਤਾਨ ਮਿਰਜ਼ਾ ਸਾਹਿਬਾਂ ਜੀ, ਸੱਸੀ ਪੁੰਨੂ, ਸੋਹਣੀ ਮਹੀਵਾਲ, ਹੀਰ ਰਾਂਝਾ, ਢੋਲ ਸੰਮੀ ਹੈ ਜੀ, ਸੈਫਲ ਮਲੂਕ, ਫਿਰ ਸਮਝ ਲਓ ਦਿਲ ਖੁਰਸ਼ੈਦ, ਵੀਰ ਦਊਦ ਬਾਦਸ਼ਾਹ ਵਗੈਰਾ, ਇਹ ਸਾਰੀਆਂ ਜੈਮਲ ਫੱਤੇ ਦੀ ਵਾਰ, ਇਹ ਬੜੇ ਬੜੇ ਬਹਾਦਰਾਂ ਦੇ ਕਾਰਨਾਮੇ ਤੇ ਵਾਰਾਂ ਜ਼ਿੰਦਗੀ 'ਚ ਰਹਿ ਗਈਆਂ ਜੀ। ਵਾਰਦਾਤ ਤੋਂ ਬਣਨਾ ਜੀ ਤੇਰੇ ਪੁੱਤਰ ਜੀ। ਅੱਛਾ ਲੋਕੀ ਚਾਹੁੰਦੇ ਨੇ ਵੀ ਸਾਨੂੰ ਕੋਈ ਨਿਜ਼ਾਮ ਨਹੀਂ ਹੋ ਰਹੀ, ਐਸੀ ਵਜ਼ਾਹਤ ਕਰਕੇ ਸ਼ੇਰਾਂ ਦੀ ਦੱਸਣ। ਬਾਅਦ ਲੋਕ ਐਸੇ ਨੇ ਕਿ ਉਹ ਗਾਉਂਦੇ ਤਾਂ ਚੰਗਿਆਂ ਨੇ ਜੀ, ਲੇਕਿਨ ਉਹਨਾਂ ਕੋਲੋਂ ਸ਼ੇਰਾਂ ਦੀ ਵਜ਼ਾਹਤ ਨਹੀਂ ਹੁੰਦੀ। ਲੋਕੀ ਚਾਹੁੰਦੇ ਸਾਨੂੰ ਸਮਝਾਇਆ ਜਾਏ ਵੀ ਇਹ ਵਾਰਦਾਤ, ਇਹ ਵਾਕਿਆ ਹੋਇਆ ਕਿਵੇਂ, ਤੇ ਉਹਦਾ ਤੁਸੀਂ ਤਫਸੀਲ ਨਾਲ ਜਿਹੜੇ ਦੱਸੋਗੇ ਨਾ। ਤਫਸੀਲ ਇਹ ਹੈ ਜੀ ਕਿ ਇਹ ਤੇ ਬਹੁਤ ਲੰਮੀ ਸਾਰੀ ਇੱਕ ਦਾਸਤਾਨ ਬਣਦੀ ਹੈ ਕਿ ਚਲੋ ਮੁਖਤਸਰ ਢੋਲ ਦੀ ਆਦਤ ਸੀ, ਜਦੋਂ ਮਾਰਨਾ ਨਰ ਨੂੰ ਮਾਰਨਾ, ਤੀਰ ਮਾਰਨਾ ਜਦੋਂ ਮਾਰਨਾ ਨਰ ਨੂੰ ਮਾਰਨਾ। ਦੌਰ ਬਾਦਸ਼ਾਹ ਨੇ ਹਾਂ ਹਰਨੀ ਨਰ ਹਰਨ ਨੂੰ ਮਾਰਨਾ ਜੀ। ਅੱਛਾ ਨਰ ਬੱਕ ਨੂੰ ਜਿਸਲੇ ਮਾਰਨਾ ਤੇ ਬੱਕ ਜਿਹੜੀ ਹਰਨੀ ਜੰਮੇ ਉਹਦੀ ਬੜੀ ਇੱਜ਼ਤ ਦੀ ਨਿਗਾਹ ਨਾਲ ਵੇਖਦੇ ਨੇ। ਇਸੇ ਤਰ੍ਹਾਂ ਸੰਮੀ ਨੇ ਇੱਕ ਬੱਕ ਪਾਲ ਕੇ ਤਿਆਰ ਕੀਤਾ ਤੇ ਉਹਦੇ ਤੇ ਸੋਨੇ ਦੀ ਝੋਲ ਪਾਈ, ਉਹਦੇ ਸਿੰਘਾਂ ਨੂੰ ਸੰਗੋਟੀਆਂ ਚੜਾਈਆਂ, ਮੱਥੇ 'ਚ ਉਹਦੇ ਲਾਲ ਜੜਿਆ, ਗਲ 'ਚ ਉਹਦੇ ਰੁੱਕਾ ਪਾਇਆ ਤੇ ਢੋਲ ਕੋਲ ਸ਼ਾਇਰ ਨੇ ਕਿਆ ਖੂਬਸੂਰਤ ਸਜਾਇਆ। ਵਾਹ ਜਿਸਲੇ ਲੈ ਜਾਂਦਾ ਤੇ ਅੱਗੇ ਜੰਗਲ ਦੇ ਵਿੱਚ ਬੜੀਕੀ ਜਿਹੀ ਦੇ ਵਿੱਚ ਕੋਈ ਬਿਮਾਰ ਮਾੜੀ ਹਰਨੀ ਖਲੋਤੀ, ਹਨੇਰੀ ਤੇ ਠੱਕਾ ਤੇ ਮੀਂਹ, ਉੱਥੇ ਖਲੋਤੀ ਮੂੰਹ ਦੇ ਕੇ ਸਰ 'ਚ, ਤੇ ਇਹ ਹੀਰੇ ਨੇ ਜਾ ਕੇ ਸੁੰਘਿਆ। ਸੁਭਾਨ ਅੱਲਾਹ ਜੀ। ਸਾਡੀ ਪੰਜਾਬੀ 'ਚ ਨਿਜ਼ਾਮੁਦੀਨ ਜੀ ਬੜੀ ਬੜੀ ਤਸ਼ਬੀਹ ਹੈ। ਉਹਦੀ ਮਾਂ ਦੇ ਥਣਾ 'ਚ ਦੁੱਧ ਜਾਰੀ ਹੋ ਗਿਆ, ਪੁੱਤਰ ਔਲਾਦ, ਪੁੱਤਰ ਦਾ ਮਿਲਣਾ ਕਿਆ ਕਹਿਣੇ। ਜਿਸ ਵਕਤ ਮਾਂ ਨੂੰ ਅੰਨੀ ਨੂੰ ਪੁੱਤਰ ਮਿਲਿਆ ਤੇ ਉਹਨੇ ਸੁੰਘਿਆ ਤੇ ਆ ਪੁੱਛਿਆ ਮੇਰਾ ਪੁੱਤਰ ਹੀਰਾ ਤੇ ਨਹੀਂ ਤੂੰ।
ਉਹਨੇ ਆਖਿਆ ਮਾਂ ਮੈਂ ਹੀਰਾ। ਉਹਦੀ ਕੰਧ ਤੇ ਜਿਸਲੇ ਬੂਥੀ ਫੇਰੀ ਉਸ ਤੇ ਵੇਖਿਆ ਉੱਤੇ ਚੋਲ ਤੇ ਪਤਾ ਨਹੀਂ ਕੀ ਕੀ ਪਿਆ ਤੇ ਡਰ ਗਈ। ਕਹਿੰਦੀ ਪੁੱਤ ਹੀਰਿਆ ਕਿਸੇ ਮੁਹਿੰਮ ਤੇ ਚੱਲਿਆ? ਉਸ ਆਖਿਆ ਮਾਂ ਮੈਂ ਸੰਮੀ ਰਾਣੀ ਦਾ ਸੁਨਾ ਲੈ ਕੇ ਢੋਲ ਕੋ ਰੂਮ ਤੇ ਚੱਲਿਆ ਤੇ ਰਾਹ ਚ ਦਸ਼ਤੇ ਲੂਤ ਆਉਂਦਾ ਸੀ। ਮਾਂ ਰੋ ਪਈ, ਆਸਮਾਨ ਵੱਲ ਮੂੰਹ ਕਰਕੇ ਤੇ ਆਖਣ ਲੱਗੀ ਵੇ ਤੂੰ ਵਰ ਪਈ ਬਦਲਾ ਬੱਕ ਮੇਰਾ ਮਰੇ ਨਾ ਤਿਹਾਇਆ ਵੇ ਪੈਂਡਾ ਰੂਮ ਦਾ ਖੋਟਾ ਸੰਮੀ ਇਸ ਰੰਡੀ ਨੇ ਪਾਇਆ। ਪੁੱਤਰ ਦਾ ਕਿੰਨਾ ਜਜ਼ਬਾ ਬਿਆਨ ਜੀ। ਸੁਭਾਨ ਅੱਲਾਹ ਜੀ। ਮਾਵਾਂ ਪੁੱਤਰਾਂ ਦੀ ਆਸ਼ਿਕ ਹੁੰਦੀਆਂ ਨੇ ਕਿ ਗੱਲ ਹੈ। ਇਹ ਮੈਂ ਤੁਹਾਨੂੰ ਵਾਰ ਦੱਸਾਂਗਾ ਕਿ ਸਾਡੇ ਕੀ ਕੀ ਵਾਰਾਂ ਨੇ। ਇਹ ਵੇਖੋ ਨਾ ਸਿਆਣਿਆਂ ਕਿਹਾ ਜ਼ਿੰਦਗੀ ਇਸ ਤਰ੍ਹਾਂ ਦੀ ਆ ਅੱਖ ਫਰਕਣੀ ਨਾ ਮਿਲੇ ਤੇ ਮੂੰਹ ਚ ਰਹਿ ਗਰਾ ਲੱਖ ਦੀ ਲਾਨਤ ਸੁਥਰਿਆ ਜੇ ਦਮ ਦਾ ਕਰੇ ਵਸਾ। ਅੱਛਾ ਇਹ ਸੁਥਰੇ ਦਾ ਇੱਕ ਸ਼ੇਰ ਮੈਨੂੰ ਯਾਦ ਆਇਆ ਜੀ। ਉਹ ਐਸੀ ਕਿ ਧਿਆਨ ਗਿਆਨ ਸਭ ਸੁਥਰਿਆ ਤੇ ਦੋ ਟਾਪਾਂ ਦੇ ਹੇਠ ਬੱਲੇ ਜੇ ਯਕੀਨ ਨਹੀਂ ਆਉਂਦਾ ਤੇ ਭੁੱਖਿਆ ਰਹਿ ਕੇ ਵੇਖ। ਇਸ ਦੁਨੀਆ ਦੀ ਕਾਇਨਾਤ ਸੁਥਰਾ ਕਹਿੰਦਾ ਹੈ ਕਿ ਜਿਹੜੀ ਸੀ ਉਹ ਅੱਜ ਵੀ ਦੋ ਟੁਕੜਿਆਂ ਦੇ ਦੋ ਰੋਟੀਆਂ ਦੇ ਥੱਲੇ। ਆਪਨੇ ਸੁਥਰੇ ਨੇ ਕਿਹਾ ਕਿ ਖਾਣਾ ਪੀਣਾ ਪੂਜਣਾ ਤਿੰਨੇ ਕੰਮ ਤਤ ਜਾਂਦਰੀ ਵਾਰੀ ਸੁਥਰਿਆ ਰੱਖ ਇੱਕ ਤੇ ਹੱਥ। ਗੁਜ਼ਾਰਿਸ਼ ਇਹ ਦੁਨੀਆ ਜਿਹੜੀ ਹੈ ਚਲਤੀ ਨਾਮ ਦੀ ਬਿਲਕੁਲ ਬਿਲਕੁਲ ਉਹਦੀ ਕਾਇਨਾਤ ਹਰਕਤ ਵਿੱਚ ਜੀ। ਬਾਬਾ ਫਰੀਦ ਸਾਹਿਬ ਫਰਮਾਉਂਦੇ ਨੇ ਫਰੀਦਾ ਮੌਤੋਂ ਭੁੱਖ ਬੁਰੀ ਤੇ ਰਾਤੀ ਸੁੱਤੋਂ ਖਾ ਕੇ ਦਿਨੇ ਫੇਰ ਖੜੀ। ਹਾਂ ਬਿਲਕੁਲ ਸਹੀ ਗੱਲ। ਵੇਖੋ ਨਾ ਹੁਣ ਤੁਸੀਂ ਸ਼ਹਿਰ ਚ 100 ਮੌਤ ਹੈ, ਬੱਚੇ ਨੂੰ ਤੁਹਾਨ ਨਾ ਦਿੱਤਾ ਉਹ ਕੁਲਫੀਆਂ ਵਾਲਾ, ਅਗਲੇ ਪਾਸੇ ਗੱਟੇ ਵਾਲਾ, ਅਗਲੇ ਪਾਸੇ ਛਮ ਵੇਚਦਾ, ਉਹ ਕਿਸੇ ਬਾਜ਼ਾਰ ਚ ਤੇ ਮਰੂ ਹੈ। ਪਿੰਡ ਚ ਬੱਚੇ ਨੂੰ ਆਨਾ ਦੇ ਦੇ ਤੇ ਬੜੀ ਗੱਲ ਉਹਨੇ ਟਾਂਗਰੀ ਲੈ ਕੇ ਖਾਣ ਲੱਗ ਪੈਣੀ। ਸੋ ਇਹ ਗੱਲ ਨੇ ਸ਼ਹਿਰ ਦੀਆਂ ਮੌਤਾਂ। ਤੁਸੀਂ ਸੁਣਾ ਰਹੇ ਹੋ ਕਿ ਮੈਂ ਗਿਆ ਵਲੈਤ ਜੀ। ਮੈਂ ਵਲੈਤ ਵੀ ਜਾਵਾਂਗਾ ਜਿੱਥੇ ਜਿੱਥੇ ਤੁਸੀਂ ਆਖੋਗੇ ਮੈਂ ਜਾਵਾਂਗਾ। ਮੈਂ ਪਹਿਲਾਂ ਤੁਹਾਡੇ ਨਾਲ ਮੁਕਾਲਾ ਪੇ ਲੈਣਾ ਨਾ ਦੇਣਾ ਨਾ ਕਾਰੇ ਨਾ ਮਸਲੇ ਚਾਰ ਗੱਲਾਂ ਨੇ ਜੀ ਜੀ। ਇਹ ਗੱਲ ਕਿੱਥੋਂ ਤੁਰੀ ਜੀ? ਇਹ ਕਾਰੂ ਬਾਦਸ਼ਾਹ ਦੇ ਵਕਤ ਸੀ, ਉਦੋਂ ਤੋਂ ਗੱਲ ਇਹ ਤੁਰੀ ਆ ਪੇ ਨਾ ਮੈਂ ਤੇਰੇ ਕੋਲ ਕੁਝ ਲੈਣਾ ਜੀ, ਨਾ ਮੈਂ ਤੇਰਾ ਕੁਝ ਦੇਣਾ ਠੀਕ, ਨਾ ਮੈਂ ਤੇਰੇ ਨਾਲ ਕੋਈ ਕਾਰਾ ਕੀਤਾ ਹੈ, ਨਾ ਤੇਰਾ ਮੇਰਾ ਕੋਈ ਮਸਲਾ ਦਰਮਿਆਨ ਹੈ ਜੀ। ਲੈਣਾ ਨਾ ਦੇਣਾ ਨਾ ਕਾਰੇ ਨਾ ਮਸਲੇ। ਠੀਕ ਹੈ। ਜਦ ਇਹ ਚਾਰ ਤੁਹਾਡੇ ਗੱਲਾਂ ਵਿੱਚ ਨਹੀਂ ਜੋ ਜੀ ਕੋਈ ਨਾ ਲੱਸੀ ਤੇ ਲੜਾਈ ਦਾ ਵਧਾਉਣ ਕੁਝ ਨਾ। ਲੱਸੀ ਥੋੜੀ ਹੋਣੀ ਵਿੱਚ ਪਾਣੀ ਪਾ ਲੈਣਾ। ਅਸੀਂ ਇੱਕ ਵਾਰੀ ਸਾਰੇ ਪਿੰਡ ਨੂੰ ਵੀ ਆ ਲਓ। ਅਸੀਂ ਪਿੰਡ ਸ਼ਿਕਾਰ ਗਏ ਤੇ ਉੱਥੋਂ ਫਿਰਦੇ ਫਿਰਾਉਂਦੇ ਅਸੀਂ ਚੇਲੀ ਵਾਲੇ ਜ਼ਿਲ੍ਹੇ ਗੁਜਰਾਤ ਚ ਪਿੰਡ ਉੱਥੇ ਅੱਪੜ ਗਏ। ਜਿਸ ਲਈ ਅੱਪੜ ਗਏ ਤੇ ਉੱਥੇ ਬੰਦੇ ਵੱਧਦੇ ਜਾਣ, ਪਹਿਲਾਂ 15 ਫਿਰ 25 ਫਿਰ 30 ਫਿਰ 60 ਫਿਰ 65 ਹੋ ਗਿਆ। ਲੱਸੀ ਚ ਪਾਣੀ ਪੈਂਦਾ ਗਿਆ। ਠੀਕ ਹੈ। ਜਿਸਲੇ ਮੇਰੇ ਕੋਲ ਲੱਸੀ ਆਪਣੀ ਤੇ ਕਾਂ ਦੇ ਅਥਰੂ ਵਰਗੀ ਹੋਈ ਮੈਂ ਉੱਥੇ ਆਵਾਜ਼ ਦਿੱਤੀ, ਮੈਂ ਕਿਹਾ ਭਾਈਆ ਜੀ ਇੱਥੇ ਨਲਕਾ ਕੋਲ ਹੈ, ਆਖੇ ਕੀ ਕਰਨਾ ਜੇ? ਮੈਂ ਕਿਹਾ ਜਰਾ ਲੱਸੀ ਦੀ ਚਟਿਆਈ ਮਾਰ ਲਈਏ ਹੈ ਜੀ। ਸੋ ਇਹ ਗੱਲ ਬਣੀ ਆ ਜੀ ਜੀ। ਇਹ ਹੁੰਦਾ ਹੀ ਰਹਿੰਦਾ। ਉਹ ਕਿਸੇ ਪਿੰਡ ਚ ਆ ਕੇ ਦੱਸਿਆ, ਆਖੇ ਕੇਰ ਸਿਆ, ਆਖੇ ਹਾਂ, ਆਖੇ ਬੰਤੋਂ ਨਿਕਲ ਗਈ ਆ। ਆਖਾਂਗਾ ਨਹੀਂ ਮੈਂ ਨਹੀਂ ਮੰਨਦਾ। ਉਹਨੇ ਆਖਿਆ ਧਰਮ ਨਾਲ ਮੈਂ ਜੋ ਆਂਦਾ ਨਿਕਲ ਗਈ, ਆਂਦਾ ਮੈਂ ਮੰਨਣਾ ਹੀ ਨਹੀਂ। ਆਖੇ ਫੇਰ ਮੈਂ ਨਾ ਮਾਨੂੰ। ਆਖੇ ਕਿਉਂ? ਆਖਣਗਾ ਜਿੰਨਾ ਚਿਰ ਸਾਡੇ ਨਾਲ ਨਾ ਨਿਕਲੂ ਅਸੀਂ ਨਹੀਂ ਮੰਨਣਾ। ਸਿੱਧੀ ਸਾਹਮਣੀ ਜੀ ਗੱਲ। ਇੱਕ ਹਿੰਦੂ ਸੀ ਤੇ ਕਿਤੇ ਜਾ ਕੇ ਵਿਚਾਰਾ ਬੈਠਾ ਬੂਠਾ ਗੱਡੀ ਚ ਜਾਂ ਕਿਸੇ ਪਾਸੇ ਉਹਦਾ ਖੇਸ ਗਵਾਚ ਗਿਆ। ਅੱਛਾ। ਖੇਸ ਜਿਹਨੇ ਗਵਾਚ ਗਿਆ, ਉਹ ਬੜੀ ਸਿਆਣੀ ਜੀ ਕੌਮ ਢੇਲੀ ਦੇ ਕੇ ਵੇਲੀ ਲੈਣ ਵਾਲੀ ਜੀ। ਉਹਨੇ ਆਖਿਆ ਲੈ ਵੀ ਗੱਲ ਇਹ ਆ ਵੀ 3 ਕੁ ਮਹੀਨੇ ਜੇ ਮੈਂ ਦਾੜੀ ਨਾ ਮੁਨਾਵਾਂ ਹੈ ਜੀ ਜੀ ਤੇ ਕਮੀ ਪੂਰੀ ਹੋ ਜਾਏਗੀ। ਹਾਂ ਅੱਛਾ। ਉਹਨੇ ਜਿਹੜੇ 3 ਕੁ ਮਹੀਨੇ ਦਾੜੀ ਨਾ ਮਨਾਈ ਤੇ ਵਾਹਵਾ ਉਹ 4-4 ਉਂਗਲਾਂ ਦੀ ਦਾੜੀ ਹੋ ਗਈ। ਠੀਕ ਹੈ। ਉਹ ਕਿਤੇ ਫਿਰਦਾ ਫਿਰਾਉਂਦਾ ਅੰਮ੍ਰਿਤਸਰ ਚਲਾ ਗਿਆ। ਜੁਗਾਣੇ ਦਾ ਮੁੱਢ ਹੁੰਦਾ ਜੰਨੇ ਦਾ ਮੁੱਢ ਹੁੰਦਾ। ਨਿੱਕੀ ਜੀ ਦਾੜੀ ਇੱਥੇ ਥੋੜੇ ਥਾਂ ਜੋ ਹਿੰਦੀ ਲਿਖੀ ਹੁੰਦੀ ਹੈ ਸੰਘਣੀ। ਉਹ ਜਿਹੜੇ ਗਿਆ ਅੰਮ੍ਰਿਤਸਰ ਤੇ ਅੱਗੇ ਵੇਖਿਆ ਸਰਦਾਰ ਦਾ ਏਡਾ ਮੁਸੱਫਾ ਦਾੜਾ ਮਾਸ਼ਾਅੱਲਾ ਤੇ ਹੱਥ ਜੋੜ ਕੇ ਆਂਦਾ ਮਹਾਰਾਜ ਸਤਿ ਸ੍ਰੀ ਅਕਾਲ। ਉਹਨੇ ਆਖਿਆ ਆਓ ਜੀ ਪੰਡਿਤ ਜੀ ਕੀ ਗੱਲ ਆ? ਉਹਨੇ ਆਖਿਆ ਜੀ ਗੱਲ ਇਹ ਆ ਭਈ ਮੈਂ ਪੁੱਛਣੀ ਵੀ ਤੁਹਾਡਾ ਸਾਰਾ ਬਿਸਤਰਾ ਗਵਾਚ ਗਿਆ ਸੀ। ਉਹਨੇ ਆਖਿਆ ਕੀ ਮਤਲਬ ਤੇਰਾ? ਆਖਰ ਗਿਆ ਜੀ ਮੇਰਾ ਖੇਸ ਗਵਾਚਿਆ ਤੇ ਮੇਰੀ ਦਾੜੀ ਏਡੀ ਹੈ। ਮੈਂ ਕਿਹਾ ਜੀ ਤੁਹਾਡਾ ਸਾਰਾ ਬਿਸਤਰਾ ਗਵਾਚ ਗਿਆ। ਤੁਹਾਡੀ ਦਾੜੀ ਇੱਥੋਂ ਤੱਕ ਗਿੱਟਿਆਂ ਤੱਕ ਪਹੁੰਚ ਗਈ। ਅੱਛਾ। ਉਹ ਗੱਲ ਇਹ ਆ ਵੀ ਉਹ ਤੁਸੀਂ ਉਸ ਦਿਨ ਬਾਬਾ ਬੁੱਲ੍ਹਾ ਸ਼ਾਹ ਸਾਹਿਬ ਦੀ ਗੱਲ ਆਂਦੀ ਸੀ। ਜੀ ਜੀ ਜੀ। ਬਾਬਾ ਸਾਹਿਬ ਫਰਮਾਉਂਦੇ ਨੇ ਫਿਰ ਰਾਤੀ ਜਾਗੇ ਤਾਂ ਦਰਵੈਸ਼ ਕਹਾਵੇਂ ਪਰ ਰਾਤੀ ਜਾਗਣ ਕੁੱਤੇ ਤੈਂ ਤੋਂ ਉੱਤੇ। ਜੀ ਜੀ। ਤੇ ਰਾਤੀ ਭੌਂਕਣ ਚੁੱਪ ਨਾ ਕੱਢਦੇ ਜਾਏ ਰੋੜਾਂ ਤੇ ਸੁੱਤੇ ਤੈਂ ਤੋਂ ਉੱਤੇ। ਯਾਰ ਦਾ ਦਾਰੋ ਮੂਲ ਨਾ ਛੱਡਣ ਤੂੰ ਲੱਖ ਵਾਰ ਭਾਵੇਂ ਕੁੱਟੇ ਤੈਂ ਤੋਂ ਉੱਤੇ। ਠੀਕ ਹੈ। ਉੱਠ ਬੁੱਲਿਆ ਸੋਹਣਾ ਯਾਰ ਮਨਾ ਲੈ ਨਹੀਂ ਤੇ ਬਾਦੀ ਲੈ ਗਏ। ਸੁਭਾਨ ਅੱਲਾਹ ਜੀ। ਜਿੰਨੇ ਮਿਹਨਤ ਕਰਨੀ ਆ ਜੀ ਜੀ ਉਹਨੇ ਹੀ ਇਹ ਪਾਉਣਾ। ਜੀ ਜੀ। ਬਾਬਾ ਸਾਹਿਬ ਫਰਮਾਉਂਦੇ ਨੇ ਕਿੱਥੋਂ ਲੈ ਨਹੀਂ ਹੱਥ ਪੈਰ ਤੇ ਅੱਖੀਆਂ, ਕਿੱਥੋਂ ਲੈ ਨਹੀਂ ਦੰਦ ਦਾੜ ਤੇ ਮੱਖੀਆਂ। ਵਾਹ।
ਲੇਖਾ ਕਰ ਲੈ ਕੀ ਤੇਰੇ ਵਿੱਚ ਤੇਰਾ ਬਾਹਰ ਕੱਢ ਲੈ ਲੇਖਾ ਕਰ ਲੈ ਕੀ ਤੇਰੇ ਵਿੱਚ ਤੇਰਾ ਬਾਹਰ ਕੱਢ ਲੈ ਕੋਈ ਹੋਰ ਨਾ ਚਬਾਰੇ ਵਿੱਚ ਬੋਲੇ ਐਵੇਂ ਤੈਨੂੰ ਭਰਮ ਪਿਆ ਤੇਰਾ ਦਿਲਬਰ ਤੇਰੇ ਕੋਲੇ ਐਵੇਂ ਗੱਲ ਤਾਂ ਠੀਕ ਹੈ ਜੀ ਦਿਲਬਰ ਤਾਂ ਬੰਦੇ ਦੇ ਅੰਦਰ ਹਾਂ ਤੁਸੀਂ ਕਿਧਰੇ ਵੀ ਚਲੇ ਜਾਓ ਜੀ ਦੁਨੀਆ ਤੇ ਜੀ ਕਿਧਰੇ ਵੀ ਚਲੇ ਜਾਓ ਤੇ ਖੁਦਾ ਦੀ ਜ਼ਾਤ ਜਿਹੜੀ ਉਹ ਤਾਂ ਹਰ ਵੇਲੇ ਬੰਦੇ ਦੇ ਨਾਲ ਹੈ ਨਾਲ ਬਾਜ਼ ਬੰਦਿਆਂ ਨੇ ਹੁਣ ਗੱਲ ਵਿੱਚ ਸ਼ੁਰੂ ਹੋ ਗਈ ਕਿ ਬਾਜ਼ ਬੰਦੇ ਕਹਿੰਦੇ ਨੇ ਜੀ ਅਸੀਂ ਬੜੀਆਂ ਦੁਆਵਾਂ ਕੀਤੀਆਂ ਖੁਦਾ ਨੇ ਸਾਡੀ ਸੁਣੀ ਹੀ ਨਹੀਂ ਵੀ ਤੁਸੀਂ ਖੁਦਾ ਦੇ ਕਿੰਨੀ ਉਹਦੇ ਅਹਿਕਾਮਾਤ ਦੀ ਪਾਬੰਦੀ ਕੀਤੀ ਜੀ ਉਹ ਪੀਰ ਵੀ ਕਿਤੇ ਖਰਬੂਜੇ ਪਏ ਵੰਡਣ ਅੱਛਾ ਤੇ ਉਹ ਜਿਹੜਾ ਫਿੱਕਾ ਨਿਕਲੇ ਨਾ ਉਹਦੀ ਫਾੜੀ ਮੁਰੀਦਾਂ ਦੇ ਦੇਣ ਉਹ ਵਿਚਾਰਾ ਮੂਤਰ ਵਰਗੇ ਖਰਬੂਜੇ ਖਾਈ ਜਾਣ ਚੁੱਪ ਕਰਕੇ ਕੁਦਰਤ ਖੁਦਾ ਦੀ ਦੋ ਤਿੰਨ ਮਿੱਠੇ ਨਿਕਲ ਪਏ ਉਹ ਵੀ ਉਹਨਾਂ ਜਿਹੜੇ ਵੰਡੇ ਤੇ ਉਹਨਾਂ ਕੋਲ ਆਏ ਤੇ ਉਹਨਾਂ ਜਿਹੜੇ ਚੱਖਿਆ ਤੇ ਮਰਾਸੀ ਲੈ ਕੇ ਖਰਬੂਜਾ ਤੇ ਖਲੋ ਗਿਆ ਕਹਿਣ ਲੱਗਾ ਜਨਾਬ ਯਾ ਸਰਕਾਰ ਇਹ ਗਲਤੀ ਨਾਲ ਸਾਨੂੰ ਮਿੱਠਾ ਆ ਗਿਆ ਇਹ ਤੇ ਵਾਪਸ ਕਰ ਲਓ ਉਹ ਜੀ ਮਿਲਣਾ ਤੇ ਉਹ ਮਿਲਣਾ ਮਿੱਤਰ ਦਾ ਹੈ ਜੀ ਤੇ ਖਾਣਾ ਤਿੱਤਰ ਦਾ ਤੇ ਲੈਣਾ ਛਿੱਤਰ ਦਾ ਵਾਹ ਜੈਸੇ ਪੈਸੇ ਮੋੜਦਾ ਛਿੱਤਰ ਜੈਸੇ ਪੈਸੇ ਮੋੜਦਾ ਕੋਈ ਨਹੀਂ ਮੋੜਦਾ ਬਿਲਕੁਲ ਮਿਲਣਾ ਮਿੱਤਰ ਦਾ ਖਾਣਾ ਤਿੱਤਰ ਦਾ ਤੇ ਲੈਣਾ ਛਿੱਤਰ ਦਾ ਕੀ ਬਾਤ ਹੈ ਜੀ ਕੀ ਬਾਤ ਇਹ ਸਾਡੇ ਪੰਜਾਬੀ ਖਾਣਾ 'ਚ ਬੜੀ ਜਾਨ ਹੈ ਜੀ ਬੜੀ ਜ਼ਿੰਦਗੀ ਹੈ ਜੀ ਵੇਖੋ ਨਾ ਤੁਹਾਨੂੰ ਇਸ ਜ਼ਿੰਦਗੀ ਚੋਂ ਕੀ ਰੌਸ਼ਨੀ ਮਿਲਦੀ ਆ ਬਾਬਾ ਨਾਨਕ ਫਰਮਾਉਂਦੇ ਨੇ ਬਹੁਤੀ ਖੇਤੀ ਵੇਖ ਕੇ ਤੇ ਗਰਭ ਪਿਆ ਕਿਸਾਨ ਵਾਹ ਮੀਂਹ ਹਨੇਰੀਓਂ ਜੇ ਬਚ ਘਰ ਆਵੇ ਤਾਂ ਜਾਨ ਵਾਹ 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 ਸੁਭਾਨ ਅੱਲਾਹ ਹਾਂ ਕਿਉਂਕਿ ਬੜੇ ਹਨੇਰੀਆਂ ਫਿਰ ਨਾਨਕ ਗਰਭ ਗਏ ਇਹ ਜ਼ਿੰਦਗੀ ਜਿਹੜੀ ਹੈ ਨਾ ਕਿਸੇ ਦਾ ਇਸ਼ਕ ਆਵੇ ਬਰਬਾਦ ਥੀਵੇਂ ਇਸ਼ਕ ਜਿਹੜਾ ਹੈ ਆਪ ਵੀ ਅਵੱਲਾ ਹੈ ਤੇ ਕੰਮ ਵੀ ਅਵੱਲੇ ਇਸ਼ਕ ਦੇਵੇ ਖੁਦਾ ਤੇ ਆਪਣੀ ਜ਼ਾਤ ਦਾ ਦੇਵੇ ਨਹੀਂ ਤੇ ਜ਼ਿੰਦਗੀ 'ਚ ਉਹ ਕਿਸੇ ਆਖਿਆ ਹੈ ਰੰਗੜਾਊ ਪਨ ਤੇ ਨਹੀਂ ਨਾ ਹੁੰਦਾ ਕਿਸੇ ਦਾ ਔਖਿਆ ਹੋ ਪੈਣਾ ਰੰਗੜੂ ਨਹੀਂ ਔਖਾ ਹੋਣਾ ਤੂੰ ਕੋ ਰੋਣੀ ਹੈ ਰੰਗੜ ਦੀ ਮਾਏ ਆਪੇ ਰੋਣਗੇ ਰੰਗੜ ਜਿੰਨਾ ਕੰਮ ਹੀ ਲਾ ਠੀਕ ਹੈ ਬਿਲਕੁਲ ਠੀਕ ਮੇਰਾ ਇੱਕ ਯਾਰ ਸੀ ਇੱਥੇ ਸਰੂਗੀ ਝਾੜ ਕੋਲ ਹੀ ਰਹਿੰਦਾ ਤੇ ਮੈਂ ਉਹਨੂੰ ਆਖਿਆ ਕਿੰਨੇ ਬੱਚੇ ਨੇ ਖੈਰ ਨਾਲ ਆਖੇ ਜੀ 9 ਬੱਚੇ ਆ ਮੇਰੇ ਮੈਂ ਕਿਹਾ ਐਤਕੀ ਅੱਖਾਂ ਖੋਲਣ ਤੇ ਇੱਕ ਜ਼ਰੂਰ ਮੈਨੂੰ ਦੇਣਾ ਕਤੂਰੇ ਹੁੰਦੇ ਨੇ ਉਹ ਆਂਦਾ ਯਾਰ ਨਾ ਕਰਿਆ ਕਰ ਮਾਹੌਲ ਮੈਂ ਕਿਹਾ ਫਿਰ ਵੀ ਦੱਸਦਾ ਕਹਿਣਗਾ 9 ਸਨ 6 ਐਸਨੇ ਹਯਾਤ ਨੇ ਮੈਂ ਕਿਹਾ ਤੇ ਵਾਹ ਹਯਾਤ ਕਿੰਨੇ ਨੇ ਬਾਕੀ ਸਾਰੇ ਹੀ ਹੋਣੇ ਨੇ ਇਹ ਕਈ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਮਲਕ ਸਾਹਿਬ ਜੇ ਤੁਸੀਂ ਕਿਸੇ ਦਾ ਦਿਲ ਨਾ ਦੁਖਾਓ ਤੇ ਉਹ ਗੱਲਾਂ ਅਗਲੇ ਨੂੰ ਚੰਗੀਆਂ ਹੀ ਲੱਗਦੀਆਂ ਰਹਿੰਦੀਆਂ ਨੇ ਬੁਰੀਆਂ ਨਹੀਂ ਲੱਗਦੀਆਂ ਉਹ ਜੀ ਅਸੀਂ ਕਈ ਵਾਰੀ ਅੱਗੇ ਵੀ ਗੱਲ ਕੀਤੀ ਨਿਜ਼ਾਮਦੀਨ ਜੀ ਵੀ ਬੰਦੇ ਜਿਹੜੇ ਨੇ ਉਹ ਅੱਜ ਸਾਡੇ ਦੌਰ ਐਸਾ ਆ ਗਿਆ ਕਿ ਜ਼ਿੰਦਗੀ 'ਚ ਹਾਸੇ ਮੁੱਕਦੇ ਜਾਂਦੇ ਨੇ ਲੋਕੀ ਮਸਰੂਫ ਇੰਨੇ ਹੁੰਦੇ ਜਾਂਦੇ ਨੇ ਤੇ ਉਹਦੇ ਨਾਲ ਪਰੇਸ਼ਾਨੀਆਂ ਇੰਨੀਆਂ ਆਉਂਦੀਆਂ ਜਾਂਦੀਆਂ ਅਗਲੇ ਬੰਦੇ ਸਾਡੇ 100 200 ਸਾਲ ਦੇ ਕਿਉਂ ਸਨ ਉਹਦੀ ਵਜ੍ਹਾ ਕੀ ਕਿਰਦਾਰ ਉਹਨਾਂ ਦੇ ਕਿਰਦਾਰ ਚੰਗੀਆਂ ਖੁਰਾਕਾਂ ਤੇ ਅਮਨ ਤੇ ਸਾਦਗੀ ਸਭ ਤੋਂ ਵੱਡੀ ਗੱਲ ਅਮਨ ਸਹਿਜ ਵਸਦਿਆਂ ਜੇੜ ਨਹੀਂ ਭਲਾ ਕੋਈ ਬੁਰਾ ਕੰਮ ਨਹੀਂ ਹੋਰ ਫਤੂਰ ਜਿਹਾ ਇੱਕ ਵਾਰੀ ਲੰਡਨ ਦਾ ਵਜ਼ੀਰ ਆਜ਼ਮ ਜਿਹੜਾ ਸੀ ਉਹ ਪਾਗਲਖਾਨੇ ਦਾ ਮੁਲਾਜ਼ਾ ਕਰਨ ਗਿਆ ਜਿਸ ਨੇ ਅੰਦਰ ਵੜਿਆ ਤੇ ਅੰਦਰੋਂ ਇੱਕ ਪਾਗਲ ਨਿਕਲ ਰਿਹਾ ਸੀ ਆਪ ਨੇ ਉਹਨਾਂ ਹੱਥ ਮਿਲਾਇਆ ਵਜ਼ੀਰ ਆਜ਼ਮ ਸਾਹਿਬ ਨੇ ਔਰ ਉਹਨੂੰ ਕਿਹਾ ਕਿ ਮੈਂ ਇੱਥੋਂ ਦਾ ਇੰਗਲਿਸਤਾਨ ਦਾ ਵਜ਼ੀਰ ਆਜ਼ਮ ਹੈ ਕਹਿੰਦਾ ਤੂੰ ਵੀ 8-10 ਦਿਨ ਠੀਕ ਹੋ ਜਾਏਗਾ ਜਿੱਦਣ ਮੈਂ ਆਇਆ ਸਾਂ ਮੈਂ ਵੀ ਇਹੋ ਹੀ ਸਾਂ ਉਹਨੇ ਆਪਣੇ ਗੱਲ ਨਾਲ ਮਾਪਿਆ ਨਾ ਤੇ ਉਦੋਂ ਮੈਂ ਵੀ ਆਂਦਾ ਹਾਂ ਕਿ ਮੈਂ ਹੀ ਇੱਥੋਂ ਦਾ ਉਹ ਇਹਦੇ ਮੁਤਾਬਕ ਚੱਲਦੀ ਆ ਖੋਤਾ ਊਠ ਤੇ ਬੱਕਰੀ ਤੇ ਚੌਥਾ ਗਾੜੀਵਾਨ ਖੋਤਾ ਊਠ ਤੇ ਬੱਕਰੀ ਚੌਥਾ ਗਾੜੀਵਾਨ ਇਹ ਚਾਰੇ ਮੀਂਹ ਨਹੀਂ ਮੰਗਦੇ ਭਾਵੇਂ ਉੱਜੜ ਜਾਏ ਜਹਾਨ ਕਿਆ ਬਾਤ ਜਿਕੂ ਸਾਡੇ ਤੋਤਾ ਤਿਲੀਅਰ ਤੋਪਚੀ ਫਿਰ ਤੇਲੀ ਤੇ ਤਰਖਾਨ ਇਹ ਪੰਜੇ ਬੇਈਮਾਨ ਕਿਆ ਬਾਤ ਹੈ ਕੈਸੀ ਕੈਸੀ ਜ਼ਰਬਨ ਮਸਲ ਹੈ ਤੋਤਾ ਤਿਲੀਅਰ ਤੋਪਚੀ ਫਿਰ ਤੇਲੀ ਤੇ ਤਰਖਾਨ ਇਹ ਪੰਜੇ ਬੇਈਮਾਨ ਇੱਕ ਵਾਰੀ ਕੁਆਲੀ ਕੀਤੀ ਇਹਨਾਂ ਭਗਵਾਨਪੁਰੇ ਦੀ ਸ਼ਾਇਦ ਗੱਲ ਹੈ ਕੁਆਲ ਤੇ ਉੱਥੋਂ ਕੋਈ ਉਹਨਾਂ ਨੂੰ ਬੜੀ ਪਾਰਟੀ ਪੁਰਾਣੀ ਜੀ ਉਹਨਾਂ ਬਜ਼ੁਰਗਾਂ ਐਵੇਂ ਬਲੇਡ ਕੇ ਕੱਪੜੇ 'ਚ ਪੱਗ ਦੇ ਦਿੱਤੀ ਸੁਭਾਨ ਅੱਲਾ ਜੀ ਉਹ ਪੱਗ ਲੈ ਗਿਆ ਜੀ ਬਜ਼ੁਰਗਾਂ ਨੂੰ ਤਬਰਕ ਮਿਲੀ ਹੈ ਜੀ ਦਸਤਾਰਬੰਦੀ ਹੋਈ ਹੈ ਉਹ ਤੇ ਉਹ ਜਿਸਲੇ ਆਉਣ ਨਾ ਸਵੇਰੇ ਤੇ ਉਹਨਾਂ ਪੱਗ ਹੱਥਾਂ ਤੇ ਰੱਖੀ 5-4 ਕੁਆਲ ਪਿੱਛੇ 2 ਜਣੇ ਅਗਲੇ ਪਾਸੇ ਯਾ ਹਜ਼ਰਤ ਤੇ ਪੱਗ ਜੀ ਰਾਤ ਨੇ ਸਾਨੂੰ ਸੌਣ ਹੀ ਨਹੀਂ ਦਿੱਤਾ ਉਹਨੇ ਪੁੱਛਿਆ ਕਿਉਂ ਕਹਿੰਦਾ ਲੋ ਕਰਦੀ ਨਹੀਂ ਰਾਤ ਵਿਰਦੀ ਪੜਦੀ ਰਹੀ ਉਹਨੇ ਆਖਿਆ ਹੋਰ ਕੁਝ ਨਹੀਂ ਅੱਗੇ ਸਾਰਾ ਕਲਮਾ ਨਹੀਂ ਪੜਦੀ ਹਜ਼ੂਰ ਪਾਕ ਦਾ ਨਹੀਂ ਮੁਹੰਮਦ ਰਸੂਲ ਉਹ ਨਹੀਂ ਕਹਿੰਦੀ ਕਹਿੰਦੇ ਜੀ ਓਏ ਉਹਨਾਂ ਤੋਂ ਬਹੁਤ ਪਹਿਲਾਂ ਦੀ ਬਣੀ ਹੈ ਇਹਨੇ ਕਿਤੇ ਕਹਿਣਾ ਇੱਕ ਮੁੰਡਾ ਸੀ ਮੌਲੀ ਨੇ ਆਵਾਜ਼ ਕੀਤਾ
ਕਿ ਬਈ ਪੱਗ ਜਿਹੜੀ ਸਵਾਰ ਕੇ ਖੋਲ ਕੇ ਬੰਦੇ ਵੀ ਨਫਲਾਂ ਜਿੰਨਾ ਸਵਾਬ ਹੁੰਦਾ। ਉਹ ਮੁੰਡਾ ਜਿਉਂ ਸਵੇਰ ਤੋਂ ਲੱਗਾ, ਸਬਜ਼ੀ ਫਰੋਸ਼ ਦਾ ਪੁੱਤਰ ਸੀ, ਪੱਗ ਬੰਨੇ ਸ਼ੀਸ਼ਾ ਦੇ ਰੱਖੇ ਆ। ਨਹੀਂ ਸ਼ੀਸ਼ਾ ਨਾ, ਸ਼ੀਸ਼ੇ ਬਗੈਰ ਗੁੱਸੇ ਚ ਆਇਆ। ਉਦੋਂ ਤੇ ਬਾਲਟੀ ਪਾਣੀ ਪਾ ਕੇ ਮੂੰਹ ਵੇਂਦੇ ਸੀ ਲੋਕ, ਸ਼ੀਸ਼ਾ ਕਿੱਥੇ ਸੀ। ਉਹ ਦਵਾ ਦਾ ਪਾਉ ਪੱਗ ਬੰਨ ਖੱਪਣ ਨੇ। ਉਹਦੇ ਪਿਓ ਨੇ ਆਖਿਆ ਕੀ ਆ? ਕਹਿਣ ਨਫਲਾਂ ਦਾ ਸਵਾਬ ਹੋਵੇਗਾ। ਉਹਨੇ ਆਖਿਆ ਹਰਾਮ ਦਿਆ, ਪੱਗ ਪਾੜ ਜਾਣੀ ਹੈ, ਮੁੜ ਕੇ ਸਿਰ ਤੇ ਨਫਲ ਬੰਨੀ ਫਿਰੇਗਾ। ਪੱਗ ਤਾਂ ਤੇਰੀ ਰਹਿਣੀ ਨਹੀਂ ਤੇ ਸਿਰ ਤੇ ਕੀ ਬੰਨੇਗਾ। ਇੱਕ ਵਾਰੀ ਮੈਂ ਮੱਛੀ ਮੰਡੀ ਗਿਆ ਤੇ ਮੈਂ ਮੱਛੀ ਫੜੀ, ਮੈਂ ਲਾਈ ਨਾ ਇੰਜ ਕਰਕੇ ਕੰਨ ਨਾਲ। ਆਹੋ ਮੈਂ ਫੜ ਕੇ ਸੁਣ ਤੇ ਸਹੀ ਯਾਰ, ਉਹਨੂੰ ਮੈਂ ਕੰਨ ਵਾਲ ਪਾਸੇ ਕਰਕੇ ਤੇ ਮੈਂ ਅੱਛਾ ਇਹਨੂੰ ਵਿਚਾਰੇ ਨੂੰ ਕੀ ਪਤਾ ਹੁੰਦਾ, ਮੈਂ ਰੱਖ ਦਿੰਦੀ ਮੱਛੀ ਰੱਖਦੀ। ਉਹ ਮੱਛੀ ਵਾਲਾ ਕਹਿਣ ਜਨਾਬ ਕੀ ਗੱਲ ਚਾਹੀ ਸਾਹਿਬ, ਕੀ ਕੰਨ ਨੂੰ ਲਾ ਲਈ ਮੱਛੀ। ਮੈਂ ਕਿਹਾ ਮੈਂ ਮੱਛੀ ਨੂੰ ਪੁੱਛਿਆ ਵੀ ਅੱਜ 5-4 ਦਿਨ ਹੋਏ ਸਾਡੇ ਪਿੰਡ ਦਾ ਇੱਕ ਮੁੰਡਾ ਡੁੱਬ ਕੇ ਮਰ ਗਿਆ, ਕਿਤੇ ਵੇਖਿਆ ਸਹੀ? ਤੇ ਇਹ ਆਂਦੀ ਆ ਮੈਨੂੰ 13-14 ਦਿਨ ਹੋਏ ਨੇ ਆਇਆ, ਮੇਰੇ ਤੋਂ ਬਾਅਦ ਹੋਇਆ। ਏਡੀ ਬਈ ਮੱਛੀ ਰੱਖੀ। ਅੱਛਾ ਇੱਕ ਮਰਾਸੀ ਦੀ ਹੋ ਗਈ ਚੋਰੀ, ਮੁਕਾਮੀ ਪੁਲਿਸ ਪਹੁੰਚ ਗਈ। उन्हें जाके क्या चोरी होया, ये क्या होया, वो क्या, उन्हें किया अंदरों थाली, एक परात, एक जो कुछ जगह से कट लेना, 5-4 भांडे लिया के तो अगे रखते, उन्हें कहा लिख लो जी ये जनाब चोरी हो गया। अच्छा तेरे कोल नहीं चोरी किवें हो गया? कहने गरीब नाथ ये वेच के मैं तुहाडी रोटी लियाउणी है, मेरे ते भी रोटी तुहाडी करनी है। मेरे ते भी गए ना कि हाँ जी। वो की लगे हो तुसीं मैनूं सुणाओ। मैं अर्ज कर लगा सा जी कि एक अपना फकीर सी, फुटपाथ ते लम्मा पिया है। अच्छा। ते ओदे चों अल्लाह दे नाम ते 100 रुपया, अल्लाह दे नाम ते 100 रुपया आवाज आ रही सी। अच्छा। कपड़ा उन्हें लिया, 2 राहगीर ਉਹ ਵਿਚਾਰੇ ਕਿਸੇ ਤਰੀਕ ਭੁਗਤਣ ਚੱਲੇ ਸਨ ਜੀ, ਤੇ ਉਹਨਾਂ ਕਿਹਾ ਵੀ ਚਲੋ ਯਾਰ ਇਹ ਦੁਆ ਪੇ ਦਿੰਦਾ ਹੈ ਜੀ, ਤੇ ਇਹਨੂੰ ਜਾਂਦੇ 100 ਰੁਪਇਆ ਦੇ ਦਿਆ। ਠੀਕ। ਉਹ ਜਿਸ ਲਈ ਉਹਦੇ ਕੋਲ ਗਿਆ ਨਾ ਜੀ, ਤੇ ਉਹ ਆਵਾਜ਼ ਮੁਸਲਸਲ ਆ ਰਹੀ ਸੀ। ਉਹਨੇ ਉਹਦੇ ਮੂੰਹ ਤੋਂ ਕਪੜਾ ਚੁੱਕਿਆ ਤੇ ਵੇਖਿਆ ਫਕੀਰ ਸੁੱਤਾ ਹੈ ਤੇ ਕੱਚ 'ਚ ਟੇਪ ਰਿਕਾਰਡ ਰੁਪਇਆ ਚੱਲਦਾ ਹੈ। ਲੋ ਜੀ ਵੇਖੋ ਕਿੱਥੇ ਤਰੱਕੀ ਕਰ ਗਿਆ ਮੰਗਣ ਵਾਲਾ, ਕਿੱਥੇ ਸਾਇੰਸ ਲਾਈ ਉਹਨੇ ਨਾਲ। ਪਹਿਲਾਂ ਜਦੋਂ ਫੌਜ ਦੀ ਭਰਤੀ ਹੋਈ ਨਾ ਤੇ ਬੰਗਾਲੀ ਭਰਾ ਸਾਡੇ ਨਾਲ ਹੀ ਹੁੰਦੇ ਸੀ ਜੀ ਜੀ, ਤੇ ਉਹਨਾਂ ਨੂੰ ਕਹਿਣਗੇ ਹੁਣ ਤੇ ਬੜੇ ਬੜੇ ਸੂਰਮੇ ਉਹਨਾਂ ਚ ਤੁਹਾਨੂੰ ਪਤਾ ਹੈ ਕਾਲਮ ਦਾ ਹੀ ਜਵਾਬ ਨਹੀਂ, ਜਿੰਨੇ 5 ਜਹਾਜ਼ ਦੇ ਕੇ ਸਰਗੋਧੇ ਸਨ 65 ਚ ਜੀ। तो बंगालियों ने कहा कि तुम फौज में भर्ती हो जाओ। कहने के भर्ती तो होता है उधर फौज में। अच्छा। हमारा भर्ती तो होगा फौज में। बोला हमारी फालतू उधर कौन करेगा। फौज में भर्ती होना। मैं जो सन 65 च जहाज डिगे ना 5 जिले मैं सरगोधे गया तो चाह मैं देखा एक पिया है जो कमेटी ने जहर दे के कुत्ते मारे होंगे ना, 4 च फिर 5 जहाज पै रहे सरगोधे दे। मेरी ड्यूटी लगी कि एक सांगला हिल दे कोल जहाज है डिगा है भारत दा, वो भी जरा वेख गया। अच्छा मैं उत्थे बड़े लोगों को उदों चाह भी निजाम दी ना मगर बड़ी दुनिया खैर मैं तुरदा फिरदा उत्थे पहुंच गया। उत्थे गया ते अगे 2 बुढ़े जे बंदे बैठे ते हुक्का पा चिकन ते आन जांगली इधर दी बोली बोलदे आन बाहर दी। तो मैं सलाम दुआ लई, मैं उन्होंने आख्या भाई बाबा इत्थां ही कल जहाज कोई डट्ठा। उन्हें आख्या डट्ठा ते है कल। मैं आख्या फिर किवें होई? आखन लगा मैं ते ममदा है ना सुल्लू दा। हुण मैनू की पता ममदा मेरे नाल केड़ा पढ़दा रहा। मैं आखन लगा मैं ते ममदा है ना सुल्लू दा, इत्थां ही कल हुक्का पा चिकनी। अच्छा। एक बारी उत्तों कड़काट पिया, कड़काट पिया ते ਉਹ ਹਿੰਦੁਸਤਾਨ ਦਾ ਜਹਾਜ਼ ਜਿਹੜਾ ਸੀ ਮਲਦਾ ਸੀ। ਅੱਛਾ। ਮਲਦਾ ਸੀ ਪਿਆ ਪਿੱਛੋਂ ਸਾਡੇ ਛੋਹਰ ਦੋਵੇਂ ਜਹਾਜ਼ ਲੈ ਕੇ ਪੜੀਂਦੇ ਗਏ। ਅੱਛਾ। ਇਸ ਮਮਦੇ ਸੁੱਲੂ ਦੇ ਥੱਲਿਓ ਲਲਕਰਿਆ, ਇਹ ਸਖਿਆ ਭੈੜਿਓ ਵੰਦੋ ਜੇ ਪਿਆ ਮਲਦਾ ਜੇ ਪਿਆ। ਅੱਛਾ। ਉਸ ਲਿੱਤਰ ਹੱਥ ਕਰ ਲਾ ਤੇ ਵੰਦਾ ਸੀ ਪਿਆ ਭਾਰਤ ਨੂੰ। ਅੱਛਾ। ਇਹਨਾਂ ਦੋਵਾਂ ਮੁੜ ਗੋਲੀਆਂ ਮੰਗਾਈਆਂ ਨੇ ਪਿੱਛੋਂ ਮੁੜ ਕੇ ਜਹਾਜ਼ ਖਿਦਾਉਣ ਪਰ ਨੇ ਡਾਂਦਾ ਲਗਾ ਗਿਆ, ਗੱਲ ਤੇ ਹੋਈ ਕਾਈ। ਮੈਂ ਹੈਰਾਨ ਪਰੇਸ਼ਾਨ ਹੋ ਗਿਆ। ਉਹ ਮੈਨੂੰ ਕਹਿਣ ਲੱਗਾ ਬਾਬਾ ਮੈਂ ਕਿਹਾ ਤੈਨੂੰ ਕਿਤੇ ਮੈਂ ਵੇਖਿਆ। कहने लगा जी मैं पिछे जा बच गया था। मैं क्या क्यों? आख सका 2-3 दांत खोल लिया कि लुंडियां वाले दे इलाके। मैं क्या किवें होई? आखन का मैं उसाई गया तो साहब अगे थिगड़ियां दा कोठा बाहर खत्ती खड़ा। अच्छा। सियाल ते बाहर तंबू लाया ना, नक्शा मलक साहब ओदा खिचना वेखो। आंदा मैं गया ते उठाई साहब थिगड़ियां दा कोठा खत्ती खड़ा, अगे एक फट्टा मुद्दा मारिया ते गल नूं घोटू दिता। वाह। टाई बधी। हां मेल लाई ते टाई बधी। हां अगे फट्टा मुद्दा मारिया ते गल नूं घोटू दिता ते कानी मरेंदा गया है ते भगल दी कुटन्नी पाई है। अच्छा। पतलून पाई ना भगल दी, ये भगल दी कुटन्नी पाई ते कानी मरेंदा गया ते गल कोई नहीं सी कीती।
ਇਹ ਜਿਹੜਾ ਮੇਰੇ ਵਾਲਾ ਵਕੀਲ ਦਾ ਨਾ ਇਹ ਉੱਕੋ ਕੋਈ ਸ਼ੈ ਨਾ ਹੋਇਆ ਖੁਦਾ ਦੇ ਬੰਦੇ ਇਹ ਸ਼ਰ ਮੁਤਰਿੰਦਾ ਰਿਹਾ ਬਿਲकुल ਐਸਾ ਉਹਨੇ ਨਕਸ਼ਾ ਖਿੱਚਿਆ ਕਿ ਸੁਭਾਨ ਅੱਲਾ ਉਹ ਗਿਆ ਅੱਡੇ ਚ ਲਾਰੀਆਂ ਦੇ ਜੀ ਪਿੰਡਾਂ ਵਾਲੇ ਬੜੇ ਸਿਆਣੇ ਲੋਕ ਹੁੰਦੇ ਨੇ ਕੀ ਬਾਤ ਇਹਨਾਂ ਨੂੰ ਜੰਗਲੀ ਸਮਝ ਕੇ ਤੇ ਇਹ ਸਮਝੀ ਜਾਣ ਨੇ ਨਹੀਂ ਬੜੇ ਸਿਆਣੇ ਨੇ ਬੜੇ ਦਾਨਾ ਔਰ ਇਹ ਕੋਈ ਜ਼ਰੂਰੀ ਨਹੀਂ ਵੀ ਤਾਲੀਮ ਹੀ ਉਹਨਾਂ ਨੇ ਕੋਈ ਮੈਟ੍ਰਿਕ ਜਾਂ ਐਫਏ ਦੀ ਡਿਗਰੀ ਲਈ ਹੋਵੇ ਬੜੇ ਪੜ੍ਹਿਆ ਦੇ ਬੰਦੇ ਬੜੇ ਬੜੇ ਗਵੇੜ ਕਰਨ ਵਾਲੇ ਔਰ ਵੈਸੇ ਅਸੀਂ ਗੱਲਾਂ ਕਰਨ ਵਾਲੇ ਕਿ ਦੂਜਾ ਬੰਦਾ ਹੈਰਾਨ ਹੋ ਜਾਂਦਾ ਮੇਰੀ ਗੁਜ਼ਾਰਿਸ਼ ਹੈ ਕਿ ਉਹਨਾਂ ਦੀ ਨੇਕ ਮਾਵਾਂ ਦੇ ਦੁੱਧ ਪੀਤੇ ਉਹਨਾਂ ਦੇ 50% ਬੜੇ ਬੜੇ ਚੰਗੇ ਅਫਸਰ ਤੇ ਬੜੇ ਬੜੇ ਅਹੁਦਿਆਂ ਤੇ ਨੇ ਜਾਮਲੀਆਂ ਦੇ ਪੁੱਤਰ ਤੇ ਬੜੇ ਬੜੇ ਲਾਇਕ ਐਮਏ ਫਸਟ ਡਿਵੀਜ਼ਨ ਕਰਨ ਵਾਲੇ ਲੋਕ PhD ਕੀਤਾ ਉਹਨਾਂ ਨੇ ਤੁਹਾਡੇ ਪੁੱਤਰ ਜੀ ਹੁੰਦੇ ਰਹਿਣ ਉਹਨੇ ਆਖਿਆ ਵੀ ਉਹਦੇ ਪੁੱਤਰਾਂ ਨੇ ਉਹਨੂੰ ਕੀਤਾ ਮਲਮਲ ਦੀ ਕਮੀਜ਼ ਪਵਾ ਦਿੱਤੀ ਉਹਨੇ ਕਦੀ ਕੁੜਤਾ ਨਹੀਂ ਸੀ ਪਾਇਆ ਹੁਣ ਉਹ ਜਿਸਲੇ 11-12 ਵਜੇ ਤੇ ਉਹਨੂੰ ਲੱਗੀ ਨਾ ਧੁੱਪ ਤੇ ਉਹ ਹਰ ਇੱਕ ਬੰਦੇ ਫਿਰੇ ਤੁਰਿਆ ਫਿਰੇ ਓਏ ਅਖਲਾ ਦਾ ਨਾ ਹੀ ਆ ਬੂਹਾ ਖੋਲ ਕੇ ਕੱਢੋ ਨਾ ਇੱਕ ਵਾਰੀ ਮੈਨੂੰ ਬਾਹਰ ਆ ਬੂਹਾ ਖੋਲਾ ਮੈਨੂੰ ਬਾਹਰ ਚ ਕੱਢੋ ਉਹ ਆਇਆ ਲਾਰੀਆਂ ਦੇ ਅੱਡੇ ਤੇ ਅੱਗੇ ਉਹ ਵਾਦਾ ਪਿਆ ਦੇਵੇ ਪਿੰਡੀ ਪੱਟੀਆਂ ਚਨਿਓਟ ਸਰਗੋਦਾ ਪਿੰਡੀ ਪੱਟੀਆਂ ਚਨਿਓਟ ਸਰਗੋਦਾ ਉਹਨੂੰ ਆਖ ਲਗਾ ਭਾਈਆ ਤੂੰ ਡਿਲੀਵਰ ਹੈ ਕਿ ਭੌਂਕਾ ਹੈ ਵਾਹ ਹਾਕਰ ਦਾ ਤਰਜਮਾ ਜਿਆ ਭੌਂਕੇ ਚ ਕੀਤਾ ਜੀ ਕਹਿੰਦਾ ਤੂੰ ਡਿਲੀਵਰ ਹੈ ਕਿ ਭੌਂਕਾ ਹੈ ਉਹ ਆਖਿਆ ਮੈਂ ਕਲੀਨਰ ਹਾਂ ਆਖਰ ਕਾ ਮੁੜ ਕੁੱਤੜਾ ਹੋ ਜਾਉਂਗੇ ਕੋਈ ਸ਼ੈ ਨਾ ਹੋਇਆ ਦਾੜੀ ਕੋਈ ਨਾ ਉਹਨਾਂ ਦਾ ਆਪਣਾ ਤਰੀਕਾ ਜਿਹੜਾ ਹੈ ਨਾ ਜੀ ਉਹ ਸੁਭਾਨ ਅੱਲਾ ਕਿਆ ਕਹਿਣੇ ਰੋਜ਼ਿਆਂ ਦਾ ਰਮਜ਼ਾਨ ਦਾ ਮੁਬਾਰਕ ਮਹੀਨਾ ਸੀ ਤੇ ਬੜੀ ਪੱਕੀ ਪਈ ਰੋਜ਼ੇ ਸਾਰਿਆਂ ਰੱਖਣੇ ਨੇ ਹਾਂ ਜੀ ਮੁਸਲਮਾਨ ਤੇ ਫਰਜ਼ ਨੇ ਰੁਕਨ ਹੈ ਬਹੁਤ ਬੜਾ ਇਸਲਾਮ ਦਾ ਉਹ ਦਾਦਾ ਪਿਛਲੀ ਵਾਰ ਵੀ ਕੁਛ ਆ ਗਿਆ ਤੇ ਐਤਕੀ ਵੀ ਉਹ ਚਾਨੀ ਪਿਆ ਮਾਰੇ ਅੱਛਾ ਉਹ ਚੌਧਰੀ ਨੇ ਉਹਨੂੰ ਆਖਿਆ ਸੱਦਿਆ ਉਹਨੂੰ ਆਖਿਆ ਵੀ ਦਾਦਾ ਰੋਜ਼ੇ ਰੱਖਣੇ ਆ ਉਹਨੇ ਆਖਿਆ ਜਨਾਬ ਮੇਰੇ ਤੇ ਘਰ ਦੀ ਬਿਮਾਰ ਹੈ ਉਹਦੇ ਤੇ ਹੱਥਾਂ ਤੇ ਖਣੀ ਕੀ ਨਿਕਲਿਆ ਤੇ ਉਹਦੇ ਰੋਟੀ ਪਕਾਉਣ ਵਾਲਾ ਸਾਡੇ ਕੋਲ ਕੋਈ ਸੰਦ ਨਹੀਂ ਤੇ ਅਸੀਂ ਕੱਲ੍ਹ ਰੋਜ਼ੇ ਰੱਖਾਂਗੇ ਸੰਦ ਨਹੀਂ ਸੰਦ ਹੀ ਮੁਸ਼ਕਿਲ ਬਣੀ ਪਈ ਉਹਨੇ ਆਖਿਆ ਵੀ ਗੱਲ ਇਹ ਆਵੇ ਰੋਟੀ ਅਸੀਂ ਘਰੋਂ ਘੱਲ ਦਿਆ ਕਰਾਂਗੇ ਹੁਣ ਉਹਦੀ ਥਾਨਿਓ ਗਈ ਪਈ ਇਹ ਕੋਈ ਇੱਕ ਮੇਰੇ ਕੋਲ ਬਾਨਾ ਸੀ ਇਹ ਵੀ ਗਿਆ ਚੰਗਾ ਬਾਈ ਉਹ ਸ਼ਾਹ ਰਾਤ ਨੂੰ ਜਾ ਕੇ ਸਰਗੀ ਨੇ ਆਵਾਜ਼ ਮਾਰ ਕੇ ਤੇ ਦਾਦਾ ਲੈ ਬਾਈ ਰੋਟੀ ਖਾ ਲੈ ਸਰਗੀ ਖਾ ਲੈ ਉਹਨੇ ਖਾ ਲਈ ਰੋਜ਼ਾ ਰੱਖਿਆ ਜਿਸ ਲਈ ਇੱਕ ਰੱਖਿਆ ਤੇ ਉਹਦੀ ਅਗਲੇ ਦਿਨ ਕੁਦਰਤ ਲਾਈ ਅੱਲਾ ਲੋਈ ਗਾਂ ਮਰ ਗਈ ਦਾਦੇ ਦੀ ਉਹ ਅਗਲੇ ਦਿਨ ਫੇਰ ਚੌਕੀਦਾਰ ਗਿਆ ਰੋਟੀ ਲੈਣ ਦਾਦਾ ਰੋਟੀ ਰੱਖ ਲੈ ਰੋਜ਼ਾ ਆਖਰਕਾਰ ਮੇਰੀ ਇਹਨੂੰ ਹੱਥ ਜੋੜੀ ਤੇ ਚੌਧਰੀ ਨੂੰ ਆਖੀ ਸਲਾਮ ਤੇ ਆਖੀ ਵੀ ਮੇਰੀ ਇੱਕੋ ਘੋੜੀ ਰਹਿੰਦੀ ਆ ਤੇ ਇਹ ਬਹੁਤੇ ਡੰਗਰਾਂ ਵਾਲਿਆਂ ਦਾ ਕੰਮ ਆ ਇਹ ਮੇਰੇ ਕੋਲ ਨਹੀਂ ਰਹਿਣਾ ਹੈ ਉਹਨੇ ਆਖਿਆ ਭੈਣਿਆ ਦੋ ਘਰ ਜੋੜੀ ਤੇ ਰਲਾ ਲੈ ਕਹਿਣਗਾ ਮੇਰਾ ਆਪੇ ਕੱਲਾ ਰੋਲ ਖੋਲ ਕੇ ਪਲ ਪਏਗਾ ਤੇ ਤੂੰ ਮੇਰਾ ਇੱਕੋ ਰਹਿ ਦੇ ਭਰਾਵਾ ਆਸੇ ਮਖੌਲ ਇਹਦੇ ਵਿੱਚੋਂ ਪਹਿਲੂ ਉਹ ਨਿਕਲਦਾ ਅੱਛਾ ਇਹਨਾਂ ਦੀ ਆਦਤ ਇਹ ਆ ਬੜੇ ਨਫਾਸਤ ਪਸੰਦ ਲੋਕ ਹੁੰਦੇ ਨਾਜ਼ੁਕ ਤਬਾਹ ਤੇ ਬੜੀ ਆਲਾ ਚੀਜ਼ ਤੇ ਬੜਾ ਸੁਥਰਾ ਖਾਣਾ ਤੇ ਇਹ ਉਹ ਸਾਰਾ ਕਰਨਾ ਜੀ ਹਾਂ ਗਰਮੀਆਂ ਸਾਰੀਆਂ ਚ ਬਾਲਣ ਪੋਰਿਆ ਕਰਕੇ ਕਰਦੇ ਰਹਿਣਾ ਕਿ ਸਿਆਲ ਨੂੰ ਬਾਲਾਂਗੇ ਗਰਮੀਆਂ ਚ ਪਿਆ ਸਵਾਦ ਲੈਣਾ ਸਿਆਲ ਨੂੰ ਅੱਗ ਬਾਲਾਂਗੇ ਤੇ ਸੇਕਾਂਗੇ ਇਹਨਾਂ ਦੇ ਪਾਲਾ ਪਹਿਲਾਂ ਆਉਂਦਾ ਤੇ ਪਿੱਛੋਂ ਜਾਂਦਾ ਉਹਨੇ ਬਾਲਣ ਬੜਾ ਅੰਦਰ ਜੋੜਿਆ ਮੰਜੀਆਂ 2-3 ਵਿਛਾਈਆਂ ਉਹਦੇ ਉੱਤੇ ਬਾਲਣ ਜੋੜਿਆ ਨਿੱਕੇ ਨਿੱਕਾ ਕਰੂੜ ਚੁੱਕ ਕੇ ਵੱਡੇ ਤੇ ਟੁੱਕ ਕੇ ਮੋੜੇ ਰੱਖੇ ਤੇ ਬੜੇ ਹਿਸਾਬ ਨਾਲ ਇੰਤਜ਼ਾਮਾਤ ਕੀਤੇ ਇੱਕ ਸਿੱਖ ਮਰ ਗਿਆ ਪਿੰਡ ਚ ਤੇ ਉਧਰੋਂ ਮੀਂਹ 5-4 ਦਿਨ ਹੋ ਗਏ ਝੜੀ ਲੱਗੀ ਉਹਨਾਂ ਨੂੰ ਹੁਣ ਬਾਲਣ ਸੁੱਕਾ ਨਾ ਲੱਭੇ ਉਹਨੂੰ ਸਾੜਨ ਲਈ ਉਹਨੇ ਅਰਥੀ ਪਈ ਉਹਨਾਂ ਨੂੰ ਕਿਸੇ ਦੱਸ ਪਾਈ ਪਈ ਦਾਦੇ ਦੇ ਘਰ ਵਿੱਚ ਸੁੱਕਾ ਬਾਲਣ ਹੈਗਾ ਔਰ ਬੜਾ ਆਲਾ ਪਿਆ ਹੈ ਮੈਂ ਕਿਹਾ ਕਮਾਲ ਹੋਈ ਹੈ ਤੇ ਬੜੀ ਤਮੀਜ਼ ਨਾਲ ਰੱਖਿਆ ਬੜੇ ਧਿਆਨ ਸੰਗੀਤ ਸੁਣਾ ਕੇ ਜੋੜ ਕੇ ਉਹਨੇ ਜਾਬੂਆ ਖੜਕਾਇਆ ਦਾਦਾ ਬਈ ਆ ਬਈ ਆਇਆ ਬਾਹਰ ਆਓ ਮਹਾਰਾਜ ਜੀ ਕੀ ਹੁਕਮ ਆ ਉਹਨੇ ਆਖਿਆ ਵੀ ਉਹ ਗੰਡਾ ਹੋ ਮਰ ਗਿਆ ਤੇ ਉਹਨੂੰ ਸਾੜਨਾ ਤੇ ਬਾਲਣ ਚਾਹੀਦਾ ਜਰਾ ਸੁੱਕਾ ਤੇ ਤੇਰੇ ਕੋਲ 10 ਪਈ ਹੈ ਤੇਰੇ ਕੋਲ 10 ਪਈ ਉਹਨੇ ਆਖਿਆ ਜੀ ਮਾਨ ਤੁਹਾਡਾ ਘਰ ਆ ਸਾਰਾ ਬਾਲਣ ਤੁਹਾਡਾ ਮਾਲਕ ਜੋ ਸੀ ਪਿੰਡ ਦੇ ਆਜੋ ਲੱਲੋ ਪਰ ਵੱਡਿਆਂ ਵਾਲਾ ਨਹੀਂ ਬੱਚੇ ਜਿੰਨੇ ਮਰਜ਼ੀ ਸਾੜ ਲਓ ਛੋਟਾ ਬਾਲਣ ਮੈਨੂੰ ਕੋਈ ਇਤਰਾਜ਼ ਨਹੀਂ ਤੇ ਅਣਜਾਣੇ ਭਾਵੇਂ 5-7 ਸਾਲ ਲੋ ਵੱਡੇ ਵਾਲਾ ਬਾਲਣ ਨਹੀਂ ਮੈਂ ਮੁੱਕਰਦਾ ਨਹੀਂ ਤੁਹਾਡੇ ਛੋਟਾ ਕਰਕੇ ਰੱਖਿਆ ਸੀ ਹਾਂਜੀ ਉਹ ਪਿੰਡ ਦੇ ਵਿੱਚੋਂ ਮੋਚੀ ਸੀ ਕਿਸੇ ਪਿੰਡ 'ਚ ਤੇ ਉਹ ਕੋਈ 10-20 ਦਿਨ ਰਿਹਾ ਕਿਸੇ ਦੀ ਜੁੱਤੀ ਗੰਢਣੀ ਆਈ ਕਿਸੇ ਨੇ ਸਾਈ ਦਿੱਤੀ ਕਿਸੇ ਨੇ ਤਲਾ ਲਵਾਉਣ ਲਈ ਦੇਤੀ ਕਿਸੇ ਮਸੀਤ ਦਾ ਬੋਕਾ ਬਣਾਉਣ ਵਾਸਤੇ ਕਿਸੇ ਮਾਸ਼ਕੀ ਨੇ ਮਸ਼ਕ ਬਣਾਉਣ ਵਾਸਤੇ ਕੁਛ ਦਿੱਤਾ ਉਹਨੂੰ ਉਹ ਪਿੰਡੋਂ ਸਾਰਿਆਂ ਦੀਆਂ ਸਾਈ ਸਪਾਈ ਜੁੱਤੀਆਂ ਪੈਸੇ ਧੇਲੇ ਲੈ ਕੇ ਆਪਣਾ
ਬਿਸਤਰਾ ਬੰਦ ਬੋਰੀਆ ਬਲੇਟਿਆ ਤੇ ਚੱਲਦਾ ਹੋਇਆ। ਸਵੇਰੇ ਸਾਰਾ ਪਿੰਡ ਸਮਝੋ ਸ਼ਿਕਵੇ ਸ਼ਿਕਾਇਤਾਂ ਪਈਆਂ ਹੋਣ, ਦੁਕਾਨਾਂ ਤੇ ਬੈਠੇ ਉਰੇ ਪਰੇ, ਮਰਾਸੀ ਸਿਰ ਤੇ ਬਾਂਹ ਰੱਖ ਕੇ ਬੜਾ ਰੋਵੇ, ਮੇਰੇ ਤੇ ਦੰਦਾਂ ਤੇ ਰੇਹ ਨਹੀਂ ਰਹਿ ਗਈ, ਮੇਰਾ ਤੇ ਕੱਖ ਨਹੀਂ ਰਹਿ ਗਿਆ ਹੈ। ਉਹ ਹੋਇਆ ਕੀ? ਉਹਨੇ ਆਖਿਆ ਹੋਇਆ ਇਹ ਵੀ ਜਨਾਬ ਕੀ ਦੱਸਾਂ ਤੁਹਾਨੂੰ। ਉਹਨੇ ਆਖਿਆ ਦੱਸ ਤੇ ਸੀ। ਅੱਖ ਲਗਾ ਮੇਰਾ ਮਾਪ ਲੈ ਗਿਆ। ਉਹ ਮਾਪ ਲੈ ਗਿਆ, ਬੜਾ ਨੁਕਸਾਨ ਹੋਇਆ, ਮੇਰਾ ਮਾਪ ਲੈ ਗਿਆ। ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਕਈ ਵਾਰੀ ਗੱਲਾਂ ਹੋ ਜਾਂਦੀਆਂ ਤੇ ਇਹ ਗੱਲਾਂ ਫਿਰ ਉਹ ਹਾਸੇ ਬਣੇ ਰਹਿੰਦੇ। ਜੀ 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 ਦੇਖੋ ਦਿਲਚਸਪੀ ਦਾ ਬਾਇਸ ਬਣ ਜਾਂਦੀਆਂ ਜੀ। ਲੋਕਾਂ ਨੂੰ ਥੋੜੀ ਦੇਰ ਵਾਸਤੇ ਗਮ ਭੁਲਾਉਣ ਲਈ ਇਹ ਗੱਲਾਂ ਜਿਹੜੀਆਂ ਨੇ ਇਹ ਬੜੀਆਂ ਕੀਮਤੀ ਸਾਬਤ ਹੁੰਦੀਆਂ। ਬੋਲੇ ਜੀ ਇੱਕ ਵਿਆਹ ਤੋਂ ਆਪਣਾ ਸਰਦਾਰ ਹੋਰੀ ਆਏ ਤੇ ਫੱਟਰ ਹੋਇਆ, ਮੱਥਾ ਪਾਟਾ ਪੁੜਪੁੜੀ ਚ ਆ ਸਾਰੀਆਂ ਖੁੱਲੇ ਖੁੱਲੇ ਪਹਿਰਾ ਹਾਲ। ਉਹਨਾਂ ਆਖਿਆ ਤੂੰ ਤੇ ਵਿਆਹ ਤੇ ਗਿਆ ਤੇ ਮੈਂ ਤੂੰ ਤੇ ਆਏ ਮੈਂ ਨਾ ਕਿਤੇ ਜੰਗ ਚੋਂ ਆਇਆ। ਬਣੀਆਂ ਕੀ ਤੈਨੂੰ? ਅੱਗ ਲਗਾ ਗੱਲ ਇਹ ਆ ਵੀ ਜੱਜ ਜਦੋਂ ਢੁੱਕੀ ਹੈ ਨਾ ਉਧਰ ਉਧਰ ਹੀ ਮੁਕਾਬਲੇ ਹੋਣ ਡਿਆ ਪਏ ਮਿਲਣੀ ਦੇ। ਮਾਮਾ ਮਿਲਿਆ, ਤਾਇਆ ਮਿਲਿਆ, ਚਾਚੇ ਇਧਰੋਂ ਧੱਤੇ ਉਧਰੋਂ ਪਤੱਤੇ ਸਾਰੇ ਮਿਲੇ, ਸਾਰੇ ਆਪਸ ਚ ਮਿਲਣੀਆਂ ਹੋਈਆਂ। ਮੈਂ ਵੀ ਲੰਗੋਟਾ ਕਰਕੇ ਨਿਕਲਿਆ। ਮੈਂ ਉਹਨੂੰ ਆਖਿਆ ਵੀ ਮੈਂ ਮੁੰਡੇ ਦਾ ਯਾਰ ਆ। ਅੱਛਾ ਕੱਢੋ ਕੁੜੀ ਦਾ ਯਾਰ। ਮੈਂ ਮੁੰਡੇ ਦਾ ਯਾਰ ਆ, ਕੱਢੋ ਕੁੜੀ ਦਾ ਯਾਰ, ਮੈਂ ਮਿਲਣੀ ਹੋ ਜਾਏ। ਸਰਦਾਰ ਜੀ ਸਾਰਾ ਪਿੰਡ ਉਹਦਾ ਯਾਰ ਸੀ, ਉਹਨਾਂ ਮਾਰ ਮਾਰ ਮੇਰੀ ਧੂੜ ਪੁੱਟ ਦਿੱਤੀ। ਅੱਛਾ ਜੀ ਇਹ ਇਸ ਤਰ੍ਹਾਂ ਦੇ ਸਿੱਖ ਇੱਕ ਗੁਰਦੁਆਰੇ ਗਿਆ ਤੇ ਗੁਰੂ ਗ੍ਰੰਥ ਸਾਹਿਬ ਪਾਠ ਹੋ ਰਿਹਾ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖਲੋ ਕੇ ਹੱਥ ਜੋੜ ਕੇ, ਗੁਰੂ ਜੀ ਤਸਵੀਰ ਦੇ ਸਾਹਮਣੇ ਹੱਥ ਜੋੜ ਕੇ ਤੇ ਫਤਿਹ ਬੁਲਾ ਕੇ ਤੇ ਆਖਣ ਲੱਗਾ ਸੱਚਿਆ ਪਾਤਸ਼ਾਹ ਅੰਨੀਆਂ ਤਾਕਤਾਂ ਦੇਵੀ। ਅੱਛਾ ਹੈ ਭੱਜੇ ਤਰਨ ਤਾਰਨ ਚਲੇ ਜਾਈਏ, ਅੰਮ੍ਰਿਤਸਰੋਂ ਕਦੀ ਸਾਹ ਨਾ ਚੜੇ, ਕਿਤੇ ਡਿਗ ਡਿਗਾ ਪਈਏ ਤੇ ਸੱਟ ਪੇਟ ਤੋਂ ਬਚੇ ਰਹੀਏ, ਕਿਤੇ ਭੱਜੀਏ ਤੇ ਘੋੜੀਆਂ ਨੂੰ ਡਾਹ ਨਾ ਦਈਏ। ਇਹਦੀ ਦੌੜ ਲਾਈਏ। ਹਾਂ ਵੱਡਾ ਥਾਣੇਦਾਰ ਭਾਵੇਂ ਜੁੱਤੀਆਂ ਮਾਰ ਮਾਰ ਹਾਫ ਜਾਏ, ਕਦੀ ਬਕੀਏ ਨਾ। ਕਿੰਨੀ ਤਰੱਕੀ ਕੀਤੀ ਆ। ਉਹ ਇੱਕ ਘੁਮਿਆਰ ਸੀ ਤੇ ਉਹਦੀਆਂ ਦੋ ਲੜਕੀਆਂ ਵਿਆਹੀਆਂ, ਇੱਕ ਘੁਮਿਆਰਾਂ ਤੇ ਇੱਕ ਜ਼ਿਮੀਂਦਾਰਾਂ। ਉਹ ਪਤਾ ਲੈਣ ਗਿਆ ਕੁੜੀਆਂ ਦਾ। ਪਹਿਲੀ ਕੁੜੀ ਵੱਲ ਗਿਆ ਤੇ ਉਹਨੇ ਆਖਿਆ ਸੁਣਾ ਕਾਕੀ ਕੀ ਹਾਲ ਚਾਲ ਹੈ? ਕਹਿਣਗੀ ਚਾਚਾ ਬਾ ਫਸਲ ਕੱਢਿਆ, ਰੱਬ ਦੀ ਮਿਹਰਬਾਨੀ, ਦੁਆ ਕਰਕੇ ਤੇ ਰੱਬ ਮੀਂਹ ਪਾ ਦੇਵੇ ਤੇ ਫੇਰ ਹੀ ਦਾਣਿਆਂ ਦੇ ਕੁਚਾਰ ਫਗੇ ਆ ਜਾਣਗੇ। ਤੇ ਫੇਰ ਹੀ ਪ੍ਰੰਗਤ ਪੈਂਦੀ ਆ ਗੱਲ। ਆਪਣਾ ਛੋਟੀ ਕੁੜੀ ਵੱਲ ਜੇ ਚਲਾ ਗਿਆ, ਉਹ ਘੁਮਿਆਰਾਂ ਵੱਲ ਵਿਆਹੀ ਸੀ, ਉਹਨਾਂ ਆਪਣਾ ਵੀ ਪਕਾਈ ਸੀ। ਕਹਿਣਗੀ ਚਾਚਾ ਗੱਲ ਇਹ ਆ ਵੀ ਬੜਾ ਮਾਲ ਪਾਇਆ ਤੇ ਆ ਵੀ ਬੜੀ ਭਰ ਕੇ ਤੇ ਹੁਣ ਧੁਖ ਰਹੀ ਆ ਵੀ ਐਲੇ ਪਕਾਈ ਆ ਵੀ, ਦੁਆ ਕਰਕੇ ਤੇ ਮੀਂਹ ਨਾ ਪਵੇ। ਜਿਹੜੇ ਘਰ ਆਇਆ ਪਰਤ ਕੇ ਤੇ ਘਰ ਦੀ ਨੇ ਆਖਿਆ ਵੀ ਕੁੜੀਆਂ ਦੀ ਸੁਣਾ। ਕਹਿਣਗਾ ਦੋ ਚੋਂ ਇੱਕ ਅੱਧੀ ਦਾ ਤਾਂ ਬੇੜਾ ਗਰਕ ਹੋ ਗਿਆ ਹੋਣਾ। ਭਈ ਜੇ ਮੀਂਹ ਪੈ ਗਿਆ ਤਾਂ ਹੈ ਨਹੀਂ, ਅੱਜ ਨਾ ਪਿਆ ਮੀਂਹ ਨਾ ਪਿਆ ਤੇ ਤਾਂ ਹੈ ਨਹੀਂ। ਇੱਕ ਸਰਦਾਰ ਵੀ ਕਿਤੇ ਨਹਾਉਂਦੇ ਸੀ ਭਾਈ ਗੁਸਲਖਾਨੇ ਚ, ਤੇ ਬਾਹਰ ਬੰਦੇ ਬੈਠੇ ਜੋ ਨਹਾਉਣ ਗਿਆ, ਅੰਦਰ ਤੇ ਅੰਦਰ ਠਾ ਦਾ ਖੜਾਕ ਆਇਆ ਦਣਾ। ਉਹਨੇ ਆਖਿਆ ਕੀ ਹੋਇਆ ਕੀ? ਮੈਂ ਕਿਹਾ ਕੀ ਆ ਬਲਬੀਰ ਸਿਆ? ਆਖੇਗਾ ਕਮੀਜ਼ ਡਿੱਗ ਪਈ ਆ। ਜਿਹਦਾ ਏਡਾ ਖੜਾਕ ਕੀ ਕੋ ਆਇਆ? ਆਖੇਗਾ ਵਿੱਚ ਮੈਂ ਵੀ ਸਾਂ। ਯਾਦ ਆ ਗਿਆ ਕਿ ਸਾਡੇ ਪਿੰਡਾਂ ਦੇ ਵਿੱਚ ਇੱਕ ਬਰਮਾ ਤੋਂ ਮੁੰਡਾ ਆਇਆ। ਉਹਨਾਂ ਜ਼ਮਾਨੇ ਚ ਬਰਮਾ ਦਾ ਜਿਕੋ ਅੱਜ ਕੱਲ੍ਹ ਦੁਬਈ ਦਾ ਰਿਵਾਜ, ਬਰਮਾ ਤੋਂ ਆਇਆ, ਕੋਈ 1500-1600 ਰੁਪਈਆ ਲਿਆਇਆ। ਹੁਣ ਇਹਨਾਂ ਨੂੰ ਬਦਮਾਸ਼ਾਂ ਨੂੰ ਪਤਾ ਲੱਗ ਗਿਆ ਵੀ ਇਸ ਪਿੰਡ ਇੱਕ ਮੁੰਡਾ ਆਇਆ ਤੇ ਪੈਸੇ ਬੜੇ ਲਿਆਇਆ, 1500 ਰੁਪਈਆ। ਉਦੋਂ 16-17 ਰੁਪਈਏ ਤੋਲਾ ਤੇ ਸੋਨਾ ਸੀ। ਹਾਂਜੀ, ਤੇ ਇੱਕ ਤਰ੍ਹਾਂ ਦਾ ਮਣ ਸੋਨਾ ਲੈ ਆਇਆ। ਉਹ ਗਰੀਬ ਨੂੰ ਆਦ ਉਹਨਾਂ ਰਾਤ ਨੂੰ ਦੀਵਾਨ ਲਾ ਲੈਣੇ, ਕਿਉਂਕਿ ਸਾਡੇ ਇੱਥੇ ਵਾਸਦਾ ਹੁੰਦਾ। ਉਹਨਾਂ ਰਾਤ ਨੂੰ ਤੰਬੂ ਤੇ ਛੈਣੇ ਖੜਕਾਏ, ਜਿਹੜੇ ਸਾਰਾ ਪਿੰਡ ਜਨਾਨੀ ਮਰਦ ਬੁੱਢਾ ਛੋਟਾ ਵੱਡਾ ਸਭ ਇਕੱਠੇ ਹੋ ਗਏ ਸੁਣਨ ਵਾਸਤੇ ਆ ਗਏ। ਹਾਂ, ਜਿਸ ਲਈ ਉਹ ਸੁਣਨ ਵਾਸਤੇ ਆ ਗਿਆ ਤੇ ਉਹਨਾਂ ਨਾਲ ਦੇ ਕੱਲੇ ਪਰ ਤੁਸੀਂ ਸੰਨ ਲਾ ਕੇ ਪੇਟੀ ਕੱਢੋ। ਹੈ ਜੀ, ਝਗੜਾ ਹੀ ਮੁਕਾਓ। ਆਹੋ, ਝਗੜਾ ਵਿੱਚੋਂ ਸਿਆਪਾ ਮੁਕਾਓ। ਜਿਸ ਲਈ ਤੇ ਉਹ ਸੋਚ ਸੀ ਨਾ ਆਪਣੀ, ਉਹ ਹੁਣ ਵਿੱਚੇ ਆਪਣੇ ਪੇ ਸ਼ਬਦ ਆਂਦਾ ਪਿਆ ਤੇ ਉਹਨੇ ਆ ਕੇ ਆਖਿਆ ਉਹ ਪੇਟੀ ਟੁੱਟਦੀ ਨਹੀਂ ਓ ਜਾਨ ਛੁੱਟਦੀ ਨਹੀਂ ਓ। ਹੁਣ ਕਿਸੇ ਨੂੰ ਤੇ ਪਤਾ ਨਹੀਂ ਨਾ ਵਿੱਚੋਂ ਕੀ ਡਿਆ ਕਹਿਣ, ਪਿੱਛੇ ਕੀ ਹੋਣ ਡਿਆ, ਪਿੱਛੇ ਕੀ ਹੋਣ ਡਿਆ। ਉਹ ਜਿਹੜਾ ਉੱਤੇ ਖਲੋਤਾ ਸੀ ਨਾ ਗਿਆਨੀ, ਉਹ ਆਂਦਾ ਉਹ ਦੇ ਕੇ ਨਾਮ ਦੇ ਹਲਾਰੇ ਲੈ ਜੋ ਰੇੜ ਰਾੜ ਕੇ। ਹੁਣ ਦੂਜਿਆਂ ਤੇ ਪਤਾ ਨਾ ਲੱਗਾ ਤੇ ਜਿਹੜੇ ਦੀਵਾਨ ਸੁਣ ਕੇ ਕਰ ਗਿਆ ਤੇ ਅੱਗੇ ਲੁੱਟੇ। ਉਹ ਦੀਵਾਨ ਰਚਾਏ ਇਸ ਵਾਸਤੇ ਗਿਆ, ਉਹਦਾ
जवान दा मरासी दी रजाई मंगण मरासी ने ਉਹ ਬਾਹਰ ਨਿਕਲਿਆ ਰੌਲਾ ਬੜਾ ਪਿਆ ਤੇ ਰਜਾਈ ਲੈ ਕੇ ਸਿਆਲ 'ਚ ਨਿਕਲਦੇ ਇਹਨਾਂ ਦੇ ਘਰ ਪਾਲਾ ਪਹਿਲਾਂ ਆਉਂਦਾ ਜਾਂਦਾ ਪਿੱਛੋਂ ਉਹ ਨਵੀਂ ਰਜਾਈ ਲੈ ਕੇ ਨਿਕਲਿਆ ਚੋਰ ਭੱਜੇ ਭੱਜੇ ਜਾਂਦੇ ਰਜਾਈ ਵੀ ਉਹਦੀ ਖੋ ਖੜੀ ਉਹਦੇ ਘਰ ਦੀ ਨੇ ਪਿੱਛੋਂ ਆਵਾਜ਼ ਮਾਰੀ ਮੀਦੇ ਦੇ ਮੀਆਂ ਕੀ ਰੌਲਾ ਕੀ ਆਇਆ ਕਹਿਣ ਲੱਗਾ ਰਜਾਈ ਦਾ ਸੀ ਉਹ ਨਿਕਲ ਕੇ ਆਈ ਉਹ ਮਰਾਸੀ ਦੇ ਘਰ ਕੋ ਬੱਚਾ ਹੋਣ ਵਾਲਾ ਸੀ ਤੇ ਸ਼ਾਮ ਨੂੰ ਘਰ ਆਇਆ ਤੇ ਉਹਦੀ ਘਰ ਦੀ ਆਖਣਗੀ ਇਹ ਮੀਦੇ ਦੇ ਮੀਆਂ ਜੇ ਲੌਂਡਾ ਰਾਉਂਦਾ ਮੈਨੂੰ ਐਂ ਲੱਗਦਾ ਜੋ ਕਲੇਜੇ ਚੋਂ ਧੂਆਂ ਹੀ ਨਿਕਲਦਾ ਕਹਿਣ ਲੱਗਾ ਪਤਾ ਕਰ ਕਾਕੇ ਸਿਗਰਟੀ ਨਾ ਸ਼ੁਰੂ ਕਰ ਲੈ ਹੁਣ ਉਹ ਫਿਰ ਇਸ ਦੀਆਂ ਗੱਲਾਂ ਤੇ ਹੁੰਦੀਆਂ ਨੇ ਹਾਂਜੀ ਇੱਕ ਬੰਦੇ ਨੇ ਜੀ ਅਖਬਾਰ ਵਿੱਚ ਤਾਜ ਮਹਿਲ ਦੀ ਤਸਵੀਰ ਵੇਖੀ ਅੱਛਾ ਰੋਜ਼ਾ ਤਾਜ ਮਹਿਲ ਦੀ ਜੀ ਤੇ ਤਸਵੀਰ ਦਾ ਅਕਸ ਵੀ ਉਹਦੇ ਨਾਲ ਬਣਿਆ ਹੋਇਆ ਸੀ ਜਾਂ ਉਸੇ ਤਰ੍ਹਾਂ ਹੀ ਪਾਣੀ ਦੇ ਦਰਿਆ ਜੋ ਕੋਲ ਹੋਇਆ ਤੇ ਦਰਿਆ ਦੇ ਉੱਤੇ ਹੀ ਪਾਣੀ ਇਹ ਪੜ੍ਹ ਕੇ ਤੇ ਉਸ ਬੰਦੇ ਨੇ ਬੜਾ ਦੁੱਖ ਹੋਇਆ ਤੇ ਘਰ ਜਾ ਕੇ ਤੇ ਆਪਣੀ ਬੀਵੀ ਨੂੰ ਕਹਿਣ ਲੱਗਾ ਕਿ ਪੜੀਏ ਲੋਕੇ ਅੱਜ ਮੈਂ ਇੱਕ ਬੜੀ ਭੈੜੀ ਖਬਰ ਪੜ੍ਹੀ ਅੱਛਾ ਬੀਵੀ ਕਹਿਣ ਲੱਗੀ ਉਹ ਕਿਹੜੀ ਉਹ ਕਹਿਣ ਲੱਗਾ ਕਿ ਤਾਜ ਮਹਿਲ ਜਿਹੜਾ ਸੀ ਨਾ ਉਹ ਪਾਣੀ ਵਿੱਚ ਡਿੱਗ ਪਿਆ ਅੱਛਾ ਜੀ ਉਹਨੇ ਕਿਹਾ ਉਹ ਪਾਣੀ 'ਚ ਕਿਵੇਂ ਡਿੱਗ ਪਿਆ ਇਹ ਕਿਵੇਂ ਡਿੱਗ ਹੋ ਸਕਦਾ ਉਹ ਕਹਿਣ ਲੱਗਾ ਇਹ ਵੇਖਾਂ ਇਹ ਲਿਖਿਆ ਕਿ ਤਾਜ ਮਹਿਲ ਆ ਗਿਰਾ ਆ ਕੇ ਡਿੱਗ ਪਿਆ ਇਹੋ ਆਗਰੇ 'ਚ ਵਾਕਿਆ ਤੇ ਇਹ ਲਫ਼ਜ਼ ਨੂੰ ਕੈਸਾ ਇਸਤੇਮਾਲ ਉਹਨੇ ਕੀਤਾ ਆ ਗਿਰਾ ਇਹ ਠੀਕ ਹੈ ਤੇ ਗੱਲ ਇਹ ਆ ਵੀ ਕਿਸੇ ਵੇਲੇ ਹਾਸਾ ਵੀ ਆ ਜਾਂਦਾ ਜ਼ਿੰਦਗੀ 'ਚ ਕਿਸੇ ਵੇਲੇ ਹੁੰਦਾ ਨਿੱਕੀ ਜੀ ਗੱਲ 'ਚ ਬੰਦੇ ਦੇ ਇਹ ਤੇ ਉਹਦੇ ਹੁੰਦਾ ਹਾਲਾਤ ਦੇ ਉੱਤੇ ਮਬਨੀ ਹੁੰਦੀ ਹੈ ਗੱਲ ਬਿਲਕੁਲ ਠੀਕ ਕਿ ਉਹਨੂੰ ਕਿਸੇ ਵੇਲੇ ਹਾਸਾ ਵੀ ਤੁਹਾਨੂੰ ਚੰਗਾ ਲੱਗਦਾ ਕਿਸੇ ਵੇਲੇ ਰੋਣਾ ਚੰਗਾ ਲੱਗ ਜਾਂਦਾ ਬਿਲਕੁਲ ਠੀਕ ਹੈ ਜ਼ਿੰਦਗੀ ਦੀ ਗੱਲ ਹੈ ਨਾ ਕੀ ਲੱਗੇ ਹੁਣ ਸੁਣਾਓ ਨਹੀਂ ਮੈਂ ਵਰਤ ਪਿਆ ਕਰਦਾ ਸਾਂ ਜੀ ਭਈ ਇੱਕ ਫਕੀਰ ਆਇਆ ਤੇ ਇੱਕ ਬੇਗਮ ਸਾਹਿਬਾ ਨੂੰ ਆ ਕੇ ਕਹਿਣ ਲੱਗਾ ਬੂਹਾ ਖੜਕਾਇਆ ਆਵਾਜ਼ ਦਿੱਤੀ ਬੇਗਮ ਸਾਹਿਬਾ ਤੇ ਬੜਾ ਬੂਹਾ ਖੜਕਾਉਂਦੇ ਨੇ ਐਂ ਜੀ ਕੋਈ ਸਾਕ ਮਿਲਣ ਆਇਆ ਮੇਰਾ ਭਾਈ ਬਾਤ ਸੁਣਨਾ ਮੇਰੀ ਬਾਤ ਸੁਣਨਾ ਹਾਂਜੀ ਉਹ ਬੇਗਮ ਸਾਹਿਬਾ ਬਾਹਰ ਆਈਆਂ ਤੇ ਉਹਨਾਂ ਪੁੱਛਿਆ ਕੀ ਗੱਲ ਹੈ ਤੇ ਫਕੀਰ ਕਹਿਣ ਲੱਗਾ ਜੀ ਮੈਂ ਭੁੱਖਾਂ ਤੇ ਭੁੱਖੇ ਨੂੰ ਖਵਾਉਣ ਵਾਸਤੇ ਇੱਕ ਰੋਟੀ ਆ ਤੁਹਾਡੇ ਕੋਲ ਜੀ ਉਹਨੇ ਕਿਹਾ ਰੋਟੀ ਤੇ ਹੈਗੀ ਏ ਪਰ ਭੁੱਖਾ ਜੇ ਦਫ਼ਤਰੋਂ ਨਹੀਂ ਆਇਆ ਭੁੱਖਾ ਜਿਹੜਾ ਉਹਨਾਂ ਰੱਖਿਆ ਸੀ ਉਹ ਹੋਰ ਹੀ ਸੀ ਹਾਂ ਇੱਕ ਸਿੱਖ ਸੀ ਗੱਡੀ ਦੇ ਵਿੱਚ ਤੇ ਗੱਡੀ ਚੋਂ ਉਹਨੇ ਤੋਤਾ ਕਿਤੇ ਸ਼ਹਿਰ ਆਇਆ ਤੇ ਲੈ ਲਿਆ ਵੀ ਚਲੋ ਬੱਚਿਆਂ ਵਾਸਤੇ ਜਾਂ ਕਿਤੇ ਫੜ ਲਿਆ ਰਾਹ ਚੋਂ ਅੱਲਾ ਜਾਣੇ ਉਦੋਂ ਤੇ ਵਿਕਦੇ ਵੀ ਨਹੀਂ ਸਨ ਹੁੰਦੇ ਤੋਤੇ ਉਹਨੇ ਫੜ ਲਿਆ ਤੇ ਰਹੀ ਰਾਹ ਚ ਉਹਨੂੰ ਗੱਡੀ ਵਾਲੇ ਟੀਟੀ ਨੇ ਆਖਿਆ ਵੀ ਸਰਦਾਰ ਜੀ ਤੁਸੀਂ ਇਹ ਟਿਕਟ ਲਈ ਹੈ ਤੋਤੇ ਦੀ ਉਹਨੇ ਕਿਹਾ ਜੀ ਇਹਦੀ ਕਾਹਦੀ ਟਿਕਟ ਆ ਉਹਨੇ ਕਿਹਾ ਜੀ ਇਹ ਜਾਨਵਰ ਜਿਹੜਾ ਗੱਡੀ ਸਫ਼ਰ ਕਰੇ ਉਹਦੀ ਟਿਕਟ ਲੱਗਦੀ ਆ ਉਹਨੇ ਆਖਿਆ ਨਹੀਂ ਯਾਰ ਜਾਣ ਉਹਨੇ ਕਿਹਾ ਜੀ ਉਹ ਤੁਸੀਂ ਤੁਹਾਡੀ ਮੇਰੀ ਲੱਗਦੀ ਹੈ ਟਿਕਟ ਨਹੀਂ ਲੱਗਦੀ ਖੈਰ ਉਹ ਜਿਲੇ ਉਹਨੇ ਆਖਿਆ ਨਹੀਂ ਜੀ ਜਾਨਵਰ ਦਾ ਟਿਕਟ ਲੈਣਾ ਪਏਗਾ ਉਹਨੇ ਕੇਸ ਖੋਲ ਕੇ ਤੇ 100 ਜੂਨ ਡੇਕ ਦਿੱਤੀ ਆਖਣ ਲੱਗਾ ਫੇਰ ਨਾ ਸਾਰੀਆਂ ਮਾਵਾਂ ਦੇ ਟਿਕਟ ਕੱਟ ਜੇ ਤੂੰ ਟਿਕਟ ਹੀ ਕੱਟਣੇ ਦਿੰਦੇ ਜੇ ਜਾਨਵਰਾਂ ਦਾ ਟਿਕਟ ਲੱਗਦਾ ਹੈ ਫਿਰ ਇਹ ਮੈਂ ਰੱਖੇ ਨੇ ਇਹਨਾਂ ਦੇ ਵੀ ਲਾ ਹੈ ਜੀ ਉਸਤਾਦ ਨੇ ਕਿਸੇ ਸ਼ਾਗਿਰਦ ਕੋਲੋਂ ਪੁੱਛਿਆ ਕਿ ਬੇਟਾ ਰਿਜ਼ਵਾਨ ਦੁਨੀਆ ਵਿੱਚ ਕਿੰਨੇ ਬਰੇ ਆਜ਼ਮ ਨੇ ਅੱਛਾ ਬਰੇ ਆਜ਼ਮ ਹੈ ਜੀ ਉਹ ਰਿਜ਼ਵਾਨ ਕਹਿਣ ਲੱਗਾ ਸ਼ਾਗਿਰਦ ਜਿਹੜਾ ਸੀ ਕਹਿਣ ਲੱਗਾ ਜੀ 4 ਉਸਤਾਦ ਨੇ ਪੁੱਛਿਆ ਕਿਹੜੇ ਕਿਹੜੇ ਕਹਿਣ ਲੱਗਾ ਜੀ ਜਨਾਬ ਕਾਇਦੇ ਆਜ਼ਮ ਸਿਕੰਦਰ ਆਜ਼ਮ ਮੁਗਲ ਆਜ਼ਮ ਇੱਕ ਮੇਰੇ ਵਾਲਿਦ ਸਾਹਿਬ ਮੁਹੰਮਦ ਆਜ਼ਮ ਨਹੀਂ ਉਹਨੇ ਤੇ ਆਪਣੇ ਇਲਮ ਦੇ ਮੁਤਾਬਕ ਸਹੀ ਦੱਸ ਦਿੱਤੇ ਨਾ ਉਹਨੂੰ ਕਿੰਨੇ ਕੁ ਬਰੇ ਆਜ਼ਮਾਂ ਦਾ ਪਤਾ ਜੀ ਬੱਚੇ ਮੇਰੇ ਉਹ ਗੱਲਾਂ ਕਰਦੇ ਨੇ ਨਾ ਜੀ ਇੱਕ ਸਰਾਂ ਸੀ ਤੇ ਉਹਦੇ ਚ ਹਰ ਕਿਸੇ ਸਰਾਂ ਉਹਨੂੰ ਕਹਿੰਦੇ ਨੇ ਜਿੱਥੇ ਹਰ ਬੰਦਾ ਰਹਿੰਦਾ ਹੋਵੇ ਜੀ ਤੇ ਉਹਦੇ ਵਿੱਚ ਕਿਤੇ ਸਾਰੇ ਸੁੱਤੇ ਸੀ ਤੇ ਉਹ ਇੱਕ ਹਿੰਦੁਸਤਾਨੀ ਸੀ ਉਰਦੂ ਬੋਲਣ ਵਾਲਾ ਉਹਨੇ ਆਪਣੀ बीवी ਨੂੰ ਪੁੱਛਿਆ कि हाफिजन आपके ख्याल में क्या वक्त हो गया होगा वो कहने लगी कि आसमान से सितारे एक एक करके रुखसत हो रहे हैं कुछ नसीमें सहर चलने लगी है और कलियां चटकने लगी हैं और परिंदे चहचहाने लगी हैं मैं जानू सुबह हो रही है ਹੁਣ ਸਿੱਖ ਆਪਣੇ ਹਿਸਾਬ ਨਾਲ ਦੱਸਿਆ ਨਾ ਉਹ ਸਿੱਖ ਵੀ ਪਰਾ ਸੁੱਤਾ ਸੀ ਉਹਨੇ ਆਖਿਆ ਤੇ ਬੜਾ ਸਿਆਪਾ ਪਿਆ ਬਈ ਅਸੀਂ ਵੀ ਪੁੱਛੀਏ ਆਪਣੇ ਘਰ ਵਾਲੀ ਨੂੰ ਆਖੇ ਲੱਗਾ ਬਈ ਮਿੰਦਰ ਕੌਰੇ ਬਈ ਕੀ ਟਾਈਮ ਹੋ ਗਿਆ ਉਹਨੇ ਆਖਿਆ ਸਰਦਾਰ ਜੀ ਤੜਕਾ ਹੋ ਗਿਆ ਹੋਣਾ ਆਖ ਲਗਾ ਤੈਨੂੰ ਕਿੱਦਾਂ ਪਤਾ ਲੱਗਾ ਕਹਿਣਗੀ ਮੈਨੂੰ ਝਾੜਾ ਆ ਗਿਆ ਪੁਰਾਣੇ ਜ਼ਮਾਨੇ ਦੀ ਗੱਲ ਹੈ ਮੈਦਾਨੇ ਜੰਗ ਸੀ ਤੇ ਕੋਈ ਦਾਦਾ ਵੀ ਭਰਤੀ ਹੋ ਕੇ ਚਲਾ ਗਿਆ ਅਸੀਂ ਫੌਜ ਚ ਤੇ ਡਿੱਗੇ ਪਏ ਤੇ ਉਹ ਜਿਹੜੀ ਫਾਟੇ ਫੌਜ ਹੁੰਦੀ ਸੀ ਨਾ ਉਹ ਜ਼ਖਮੀਆਂ ਨੂੰ ਜਿਹੜੇ ਤੀਰ ਵੱਜਦੇ ਹਨ ਉਹ ਇਕੱਠੇ ਕਰ ਲੈਂਦੇ ਹਨ ਤਾਂ ਕਿ ਅਗਲੇ ਮੈਦਾਨ ਚ ਚਲਾਵਾਂਗੇ ਇਹਨਾਂ ਨੂੰ ਬਣਾਉਣਾ ਤੇ ਕਾਰਖਾਨੇ ਤੇ ਅਸਲੇ ਦੀ ਇਹ ਦੌੜ ਤੇ ਨਹੀਂ ਸੀ ਨਾ ਉਦੋਂ
ਉਹ ਦਸਤੀ ਸਾਰਾ ਕਾਰੋਬਾਰ ਸੀ। ਹਾਂ, ਉਹਨੇ ਤੀਰ ਜੋ ਖਿੱਚੀ ਜਾਵੇ ਤੇ ਇੱਕ ਬੰਦੇ ਦਾ ਤੀਰ ਛੱਡਿਆ ਤੇ ਉਹਦੀ ਆਵਾਜ਼ ਸਰ ਗਈ ਤੇ ਉਹਨੇ ਆਖਿਆ ਫੜੋ ਇਹ ਤੇ ਜਿਉਂਦਾ। ਕਹਿਣਗਾ ਨਹੀਂ ਜਨਾਬ, ਇਹ ਆਖਰੀ ਸਾਹ ਸੀ ਜਿਹੜਾ ਨਿਕਲਿਆ। ਫਰਾਂਸੀ ਦਾ ਮੁੰਡਾ ਫੌਜ ਚ ਭਰਤੀ ਹੋ ਗਿਆ, ਉਹਨਾਂ ਦੇ ਘਰ ਇਤਲਾਹ ਆਈ ਉਹ ਤੇਰੇ ਮੁੰਡੇ ਨੂੰ ਗੋਲੀ ਵੱਜ ਗਈ ਆ। ਉਹ ਵਿਚਾਰੀ ਮਾਈ ਬੜੀ ਘਬਰਾਈ ਤੇ ਉਹ ਕਹਿਣਗੀ ਮੈਂ ਸਰ ਕੇ ਜਾਵਾਂ, ਕਿੱਥੇ ਗੋਲੀ ਵੱਜੀ? ਕਹਿਣਗੇ ਹਿੱਕ ਚ। ਕਹਿਣਗੇ ਚੱਲ ਸ਼ੁਕਰ ਆ ਫਿਰ ਵੀ ਅੱਖ ਬਚ ਗਈ। ਲੈ ਉਹਨੇ ਡਰਾਈਵਰੀ ਕਰਨੀ, ਜਾ ਕੇ ਮਰ ਜਾਣੀ। ਆਂਦੀ ਆ ਬਈ ਸ਼ੁਕਰ ਆ ਫਿਰ ਅੱਖ ਬਚ ਗਈ, ਅੱਖ ਬਚ ਗਈ ਆ। ਇੱਕ ਮਾਈ ਤੇ ਉਹ ਥਾਣੇਦਾਰ ਗਿਆ ਚੋਰੀ ਦੀ ਤਫਤੀਸ਼ ਵਾਸਤੇ, ਉਹਨੂੰ ਪੁੱਛੋ। ਮਾਈ ਕਹਿਣਗੀ ਵੇ ਪੁੱਤਰ ਮੈਂ ਤੈਨੂੰ ਦੱਸਾਂ। ਉਹਨੂੰ ਲੈ ਕੇ ਅੰਦਰ ਬਹਿ ਗਈ। ਕਹਿਣਗੀ ਵੇ ਪੁੱਤਰਾ, ਇਹ ਜਿਹੜੀ ਚੋਰੀ ਹੋਈ ਹੈ ਨਾ, ਮੇਰਾ ਤੇ ਖਿਆਲ ਹੈ ਕਿਸੇ ਚੋਰ ਦਾ ਕੰਮ ਹੈ। ਅੱਛਾ ਲਾਲੂ ਰਾਮਦੀਨ ਜੀ, ਕੁਛ ਸ਼ੇਰ ਸੁਣਾਓ। ਕਿਹੜਾ? ਜਿਹੜਾ ਤੁਹਾਡਾ ਦਿਲ ਕਰਦਾ ਹੈ, ਕੋਈ ਬੋਲੀਆਂ ਸੁਣਾ ਦਿਓ। ਅੱਛਾ ਨਹੀਂ, ਉਹ ਬੋਲੀਆਂ ਤੇ ਸਾਡੇ ਅਖੇ ਉਹ ਸੀ ਨਾ ਕਿ ਤੁਹਾਨੂੰ ਮੈਂ ਸੁਣਾਇਆ ਸਨ, ਇਤਨੀ ਬਜ਼ਾਰੇ ਆਉਣਾ ਮੁੰਡੇ ਨੂੰ ਲੈ ਦੇ ਨਾਸ਼ਪਾਤੀਆਂ, ਕਿਤੇ ਟੱਕਰੇ ਤੇ ਹਾਲ ਸੁਣਾਵਾਂ ਮੈਂ ਦੁੱਖਾਂ ਵਿੱਚ ਜੁੰਦ ਰਲੀ। ਵਾਹ ਹੈ ਵਾਹ। ਆਂਦਾ ਗੱਡੀ ਵਿੱਚੋਂ ਲੱਤ ਲਮਕੇ ਨੀ, ਗੋਰਾ ਰੰਗ ਤੇ ਸਲੀਪਰ ਕਾਲੇ। ਵਾਹ। ਕਾਹਨੂੰ ਰੱਖੀਆਂ ਚਬਾਰੇ ਵਿੱਚ ਬਾਰੀਆਂ ਨੀ, ਸਾਰਾ ਪਿੰਡ ਵੈਰ ਪੈ ਗਿਆ। ਵਾਹ ਵਾਹ ਵਾਹ। ਕਾਹਨੂੰ ਰੱਖੀਆਂ ਗੋਰਾ ਰੰਗ ਨੇ, ਸਦਾ ਨਹੀਂ ਰਹਿਣਾ ਨੀ, ਭਰ ਭਰ ਬੁੱਕ ਵੰਡਦੇ। ਵਾਹ ਵਾਹ। ਹੈ ਵਾਹ ਵਾਹ। ਮੱਸਿਆ ਸਵੇਰ ਦੀ ਵਗੇ ਨੀ, ਪੁੱਤ ਸਹੁਰੇ ਦਾ ਨਜ਼ਰ ਨਾ ਆਵੇ। ਵਾਹ ਰੇ ਵਾਹ। ਹੈ ਕੁੰਡ ਕੱਢ ਲੈ ਪੱਤਣ ਤੇ ਖੜੀਏ ਨੀ, ਪਾਣੀਆਂ ਨੂੰ ਅੱਗ ਲੱਗ ਜਾ। ਆਂਦਾ ਖੱਟ ਕੇ ਲਿਆਂਦੇ ਨਾਪੇ ਨੀ, ਨਿੰਮ ਦੇ ਸੰਦੂਕ ਵਾਲੀਏ ਕਿਹੜੇ ਪਿੰਡ ਮੁਕਲਾਵੇ ਜਾਣਾ। ਨਿੰਮ ਦਾ ਸੰਦੂਕ ਵੀ ਬਣਾਉਂਦਾ ਹੈ ਤੇ ਆਂਦੇ ਕਿਹੜੇ ਪਿੰਡ ਮੁਕਲਾਵੇ ਜਾਣਾ। ਆਂਦੀ ਆ ਸੱਜਣਾ ਦੇ ਹਲ ਵਗਦੇ ਨੀ, ਕਿਹੜੇ ਰਾਹ ਮੁਕਲਾਵੇ ਜਾਵਾਂ। ਵਾਹ। ਸਹੁਰਿਆਂ ਦਾ ਪਿੰਡ ਆ ਗਿਆ ਨੀ, ਮੇਰਾ ਘੱਗਰਾ ਰਾਸ ਨਾ ਆਵੇ। ਇਹ ਬੋਲੀਆਂ ਜਿਹੜੀਆਂ ਮੈਂ ਕਹਿੰਦਾ ਜੀ ਸਾਡੇ ਇਸ ਪੰਜਾਬੀ ਦੇ ਵਿੱਚ ਜੀ ਇਹ ਇੰਨੀ ਮੁਖਤਸਰ ਹੈ ਔਰ ਇੰਨੀ ਜਾਮਿਆ ਹੈ ਕਿ ਇੱਕ ਸ਼ੇਰ ਜਿਹੜਾ ਨਾ ਸਾਡਾ, ਉਹਦੇ ਤੇ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਸਿਰਫ ਇਹਦੀ ਰਿਸਰਚ ਦੀ ਲੋੜ ਹੈ। ਲੋਕੀ ਪੜ੍ਹਦੇ ਪੰਜਾਬੀ ਸਮਝ ਕੇ ਇਹਨੂੰ ਘੱਟ ਨੇ। ਇਹਨੂੰ ਜਿੰਨੀ ਰਿਸਰਚ ਕਰੋਗੇ ਨਾ, ਜਿੰਨਾ ਤੁਹਾਨੂੰ ਮਵਾਦ ਇਹਦੇ ਵਿੱਚ ਇਲਮੀ ਤੌਰ ਤੇ ਮਿਲੇਗਾ, ਸ਼ਾਇਦ ਵੇਖੋ ਨਾ ਜੀ ਸਾਡਾ ਮਾਈਆ ਨਾ ਚੁਨ ਦੀਆਂ ਦਰਜ਼ਾਂ ਚੁਣੇ ਦੀਆਂ ਦਰਜ਼ਾਂ ਨੇ, ਨਿੱਕੇ ਨਿੱਕੇ ਗਮ ਰਲ ਕੇ ਬਣ ਜਾਂਦੀਆਂ ਮਰਜ਼ਾਂ। ਵੇ ਮਾਇਆ ਗੱਡੀ ਆ ਗਈ ਵੇ ਸਰਸੇ ਨੂੰ, ਮੇਰਾ ਵੇ ਸਲਾਮ ਆਖੀ ਮੇਰੇ ਮਾਏ ਬਿਤਰ ਸੇ। ਓ ਵੇ ਮਾਇਆ ਵੇ ਕੋਈ ਪਾਣੀ ਨੇ ਬਦਲਾਂ ਦੇ ਬਣੀ ਉੱਤੇ ਢੋਲਾ ਪੱਤੇ ਲੱਗ ਵੈਸਣ ਸੱਜਣਾ ਦੇ। ਵਾਹ। ਓ ਵੇ ਸੋਹਣਾ ਵੇ ਕੋਈ ਕਾਮ ਵੇ ਬੋਲ ਨਹੀਂ, ਇੱਕ ਮੇਰਾ ਦਿਲ ਜ਼ਖਮੀ, ਦੂਜਾ ਮਾਇਆ ਵੀ ਕੋਲ ਨਹੀਂ। ਵੇ ਮਾਇਆ ਕੋਈ ਛਾਂ ਦਰਵਾਜ਼ੇ ਦੀ, ਪਰਦੇਸੀਆਂ ਸੱਜਣਾ ਦੀ ਹੁੰਦੀ ਰੌਣਕ ਲਾਜ਼ਦੀ। ਪਰਦੇਸੀਆਂ ਸੱਜਣਾ ਦੀ ਹੁੰਦੀ ਰੌਣਕ ਲਾਜ਼ਦੀ। ਕੀ ਬਾਤ ਹੈ। ਇਹਦੇ ਚ ਵੇਖ ਲਓ ਨਾ, ਹੁਣ ਪਹਿਲੇ ਸ਼ੇਰ ਦਾ ਦੂਜੇ ਨਾਲ ਤਾਲੁਕ ਨਹੀਂ ਤੇ ਵੱਖਰਾ ਰਹਿ ਨਹੀਂ ਸਕਦਾ ਹੈ। ਕਿਆ ਤਾਲੁਕ ਪੈਦਾ ਹੋਇਆ ਹੈ? ਇਹ ਸਾਡਾ ਕਲਚਰ ਹੈ ਜਿਹੜਾ ਜੇ ਇਹਨੂੰ ਸਾਂਭ ਕੇ ਨਾ ਰੱਖਿਆ ਗਿਆ ਫਿਰ ਇਹਨੇ ਗੁਆਚ ਜਾਣਾ ਜੀ। ਬਿਲਕੁਲ ਠੀਕ ਹੈ, ਬਿਲਕੁਲ। ਦੋ ਫੀਮੀ ਸੁੱਤੇ ਸਨ, ਮਾਵਾ ਡੰਗਿਆ ਸੀ ਉਹਨਾਂ ਦੇ। ਅੱਛਾ 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 ਅੱਛਾ। ਤੇ ਕੋਲੋਂ ਦੀ ਮੱਛਰ ਲੰਘ ਪਿਆ। ਅੱਛਾ।
ਇੱਕ ਫੀਮੀ ਕਹਿਣ ਲੱਗਾ ਉਹ ਮੈਂ ਗਿਆ ਕੁਝ ਵੇਖਿਆ ਹੀ ਉਹ ਕਹਿੰਦਾ ਯਾਰ ਮੇਰਾ ਖਿਆਲ ਹੈ ਕਿ ਕੋਈ ਬੱਸ ਲੰਘ ਗਈ ਹੈ। ਹਾਂ ਵਾਹ ਬੱਸ ਲੰਘ ਗਈ ਮਾਵਾ ਟੰਗਿਆ ਸੀ ਨਾ ਮਾਵਾ ਟੰਗਿਆ ਸੀ ਨਾ ਤੂੰ ਜਾਣਦਾ ਨਹੀਂ ਮੇਰਾ ਖਿਆਲ ਹੈ ਹੈਲੀਕਾਪਟਰ ਗੁਜ਼ਰ ਗਿਆ। ਹਾਂ ਕੋਈ ਦੁਸ਼ਮਣਾਂ ਦਾ ਜਹਾਜ਼ ਹੀ ਲੰਘ ਗਿਆ। ਉਹ ਆਪਸ ਚ ਸੀ ਨਾ ਬੈਠੇ ਫੀਮੀ ਤੇ ਉਹਨੇ ਆਖਿਆ ਯਾਰ ਟੀਕਾ ਪਹਿਲਾਂ ਕਿੰਨੇ ਆਜ਼ਾਦ ਕੀਤਾ? ਕਹਿੰਦਾ ਜੀ ਸਾਡੇ ਸਾਹਮਣੇ ਤੇ ਮੱਛਰ ਨਹੀਂ ਕੀਤਾ ਉਹਨੇ ਹੀ ਪਹਿਲਾਂ ਟੀਕਾ ਕੀਤਾ ਜੀ। ਉਹ ਇੱਕ ਮਰਾਸੀ ਸੀ ਤੇ ਉਹਨੂੰ ਲੰਬੜਦਾਰ ਨੇ ਪੁੱਛਿਆ ਉਹਨੇ ਆਖਿਆ ਕੀ ਨਾਂ ਤੇਰਾ ਦਾਦਾ? ਕਹਿਣਗਾ ਜੀ ਕੁੱਤਾ। ਕਹਿਣਗਾ ਬਹੁਤ ਅੱਛਾ ਨਾਂ ਰੱਖਿਆ। ਕਹਿਣਗਾ ਚੰਗਾ ਲੱਗਾ ਤੁਸੀਂ ਰੱਖ ਲਓ ਅਸੀਂ ਹੋਰ ਰੱਖ ਲਾਂਗੇ। ਕਹਿਣਗਾ ਚੰਗਾ ਲੱਗਾ ਤੇ ਤੁਸੀਂ ਰੱਖ ਲਓ ਅਸੀਂ ਹੋਰ ਰੱਖ ਲਾਂਗੇ। ਸਾਡਾ ਕਾਰੋਬਾਰ ਹੀ ਹੈ ਮਾਈ ਬਾਪ ਹੋਏ ਜੀ ਗੱਲ। ਉਹ ਕਿਤੇ ਲਖਨਊ ਦੇ ਵਿੱਚ ਜਾ ਕੇ ਇੱਕ ਬੰਦਾ ਨੌਕਰ ਹੋ ਗਿਆ ਸਿੱਖ ਤੇ ਉਹਨੂੰ ਨਵਾਬ ਸਾਹਿਬ ਨੇ ਆਖਿਆ ਦੇਖੋ ਮਿਸਟਰ। ਉਹਨੇ ਆਖਿਆ ਜਨਾਬ ਅਗਲੇ ਉਗਾਲਦਾਨ ਨੂੰ ਠੱਕ ਲਿਆ। ਅੱਛਾ ਹੁਣ ਲੱਭਦਾ ਫਿਰ ਉਹਨੂੰ ਉਗਾਲਦਾਨ ਦਾ ਪਤਾ ਹੀ ਨਹੀਂ ਸੀ ਵੀ ਕੀ ਹੁੰਦਾ। ਉਹਨੇ ਉਗਾਲਦਾਨ ਉੱਥੇ ਪਿਆ ਤੇ ਹੋਇਆ ਤੇ ਉਹਦੇ ਵਿੱਚ ਪਾਨ ਥੁੱਕਿਆ ਪੀਕ ਥੁੱਕੀ ਉਹਦੇ ਦਾਗ ਦੂਗ ਤੇ ਲੱਗੇ ਹੋਣੇ ਸੀ। ਉਹ ਢੂੰढਦਾ ਫਿਰ ਕਹਿਣਗਾ ਜਨਾਬ ਹੈ ਨਹੀਂ। ਕਹਿੰਦਾ ਗਧੇ ਹੈ ਤੂੰ ਉਹ ਸਾਹਮਣੇ ਤੋਂ ਪੜਾ ਹੁਆ। ਕਹਿਣਗਾ ਜੀ ਇਹਦੇ ਉੱਤੇ ਕੋਈ ਰਾਮਜਾਦਾ ਥੁੱਕ ਗਿਆ ਅਜੇ ਇਹ ਨਾ ਪਤਾ ਵੀ ਹੈ। ਅੱਛਾ ਉਹ ਲੈਟਰ ਬਕਸ ਚ ਉਹਨੇ ਆਖਿਆ ਨਾ ਫੜ ਖੱਤ ਜਾ ਕੇ ਲੈਟਰ ਬਕਸ ਚ ਪਾਇਆ। ਹੁਣ ਖੱਤ ਸਵੇਰ ਦਾ ਖੜਿਆ ਦੁਪਹਿਰ ਤੱਕ ਬਹਿ ਰਿਹਾ ਉੱਥੇ ਹੀ। ਉਹਨਾਂ ਪਿੱਛੋਂ ਦੂਜਾ ਨੌਕਰ ਕੱਲਿਆ ਵੀ ਉਹਨੂੰ ਬੁਲਾ ਕੇ ਲਿਆਓ ਤੇ ਖੱਤ ਪਾਉਣ ਗਿਆ ਸੀ। ਗੱਲ ਕੀ ਬਣ ਗਈ? ਤੂੰ ਫੜੇ ਨਾ ਗਿਆ ਹੋਵੇ ਮੈਂ ਦਾਣੇ ਕੰਨ ਫੜਾ। ਉਹਨਾਂ ਆਖਿਆ ਉੱਠ ਖਲੋ ਉਹ ਤੂੰ ਇੱਥੇ ਕੀ ਕਰਨ ਡਿਆ? ਕਹਿੰਦਾ ਜਨਾਬ ਤੂੰ ਆਖਿਆ ਨਾ ਖਾਦ ਪਾਇਆ ਤੇ ਇਹਨੂੰ ਤੇ ਤਾਲਾ ਵੱਜਾ ਮੈਂ ਇਹਨੂੰ ਨਾ ਪਤਾ। ਯਾਨੀ ਇਹ ਨਿੱਕੀ ਨਿੱਕੀ ਗੱਲਾਂ ਹੁੰਦੀਆਂ ਨੇ ਲੇਕਿਨ ਇਹਨਾਂ ਚ ਜ਼ਿੰਦਗੀ ਜ਼ਰੂਰ ਮੌਜੂਦ ਹੈ। ਬਿਲਕੁਲ ਠੀਕ ਹੈ ਜੀ। ਇਸੇ ਤਰ੍ਹਾਂ ਆਜ਼ਾਦ ਕਸ਼ਮੀਰ ਦਾ ਇੱਕ ਰਾਜਾ ਸੀ ਤੇ ਉਹਦੇ ਸਿੱਧੇ ਪਿੰਡ ਦੇ ਬੜੇ ਹੀ ਸਾਦੇ ਲੋਕ ਤੇ ਬੜੇ ਹੀ ਚੰਗੇ ਲੋਕ। ਉਹ ਕਿਤੇ ਸ਼ਹਿਰ ਕਿਸੇ ਚ ਆਇਆ ਫਿਰਦਾ ਫਰਾਉਂਦਾ ਤੇ ਉੱਥੇ ਉਹਨੇ ਐਡੇ ਐਡੇ ਵੇਖੇ ਨਾ ਆ ਜਿਹੜੇ ਨੇ ਗੁਲਾਬ ਜਾਮ ਨੂੰ ਗੋਲ ਗੋਲ ਜਿਹੇ ਲੇਟਣੇ ਜਿਹੇ ਚਿਲਮ ਚ ਪਾਉਣ ਵਾਲਾ ਰੋਡ ਹੁੰਦਾ ਇਸ ਤਰ੍ਹਾਂ ਦੇ ਮਿੱਠੇ। ਉਹਨੇ ਉਹਨੂੰ ਆਖਿਆ ਇਹ ਮਾਂ ਕੋਲੋਂ ਰੁਪਇਆ ਕਿੰਨੋ ਨਾ ਜੀ ਇੱਕ ਸੇਰ ਮਾਂ ਵੀ ਆਣ ਦਿਓ। ਅੱਛਾ ਹੁਣ ਉਹਨੂੰ ਕੀ ਪਤਾ ਸੀ ਕਿ ਰੁਪਈਏ ਦੇ ਸੇਰ ਜਾਂ ਚੁਆਨੀ ਦੁਆਨੀ ਨਾਲ ਮਿਲਦਾ। ਦੁਕਾਨਦਾਰ ਵੀ ਸਮਝ ਗਿਆ ਵੀ ਇਹ ਗੱਲ ਇਸ ਤਰ੍ਹਾਂ ਦੀ ਆ। ਉਹਨੇ ਆਖਿਆ ਜੀ ਤੁਸੀਂ ਅੱਗੋਂ ਫੇਰੋ ਰਾਜਾ ਜੀ ਮਾਂ ਤੁਸੀਂ ਆਣ ਦੇ ਸਾਏ। ਅੱਛਾ ਉਹ ਅਜੇ ਲਿਆਇਆ ਤੇ ਉਹਨੇ 5 ਸਾਲ ਲੇਡਣੇ ਵਿੱਚੋਂ ਦੀ ਲਗਾ ਕੇ ਖਾਣੇ ਤੇ ਉਹਨੇ ਪਾ ਦਿੱਤੇ ਲਿਫਾਫੇ ਚ। ਉਹਨੇ ਰੁਪਈਆ ਲੈ ਲਿਆ ਦੇ ਦਿੱਤੇ ਜਾਏ। ਹੁਣ ਉਹ ਪਿੰਡ ਜਾਂਦਾ ਖਾਂਦਾ ਜਾਏ ਤੇ ਆਖੇ ਇਹ ਸ਼ਹਿਰ ਨਾ ਮੇਵਾ ਕਰਕੇ ਖਾਈ ਗਈ ਸੀ ਨਾ ਸਵਾਦ ਲਿਦੂ ਨਾ ਅੱਛਦਾ। ਕਹਿੰਗਾ ਸ਼ਹਿਰ ਨਾ ਮੇਵਾ ਕਰਕੇ ਤੇ ਖਾਈ ਛੱਡਨੇ ਰੁਪਈਏ ਦੇ ਸਿਰ ਇਸੇ ਹਿਸਾਬ ਨਾਲ ਹੀ ਆਉਣਾ ਸਾਨੂੰ ਤੇ ਸਵਾਦ ਅਸਾਂ ਕੀ ਹੈ ਮਾਂ ਲਿਦੂ ਨਾ। ਇੱਕ ਸਿੱਖ ਬੇਰੀ ਤੇ ਚੜਿਆ ਕੱਛਾ ਪਾਇਆ ਤੂੰ ਤੇ ਬੇਰ ਖਾਣ ਡਿਆ। ਉਹਨੇ ਆਖਿਆ ਸਰਦਾਰ ਜੀ ਕੀ ਬਣਦਾ? ਕਹਿੰਦਾ ਤੈਨੂੰ ਪਤਾ ਕਰਮੂ ਦੋ ਹੀ ਤੇ ਸਾਨੂੰ ਸ਼ੌਂਕ ਆ ਜਾਂ ਲੀੜੇ ਪਾਉਣੇ ਜਾਂ ਫਰੂਟ ਖਾਣਾ। ਦੋਵਾਂ ਚੋਂ ਕੋਈ ਕੰਮ ਨਹੀਂ ਪੂਰਾ ਤੇ ਦੋਵੇਂ ਹੀ ਇਹਨੂੰ ਸ਼ੌਂਕ ਨੇ। ਉਹ ਇੱਕ ਮਰਾਸੀ ਜਿਸਲੇ ਮੁਜਰੇ ਚ ਜਾਏ ਨਾ ਕੰਜਰੀ ਦੇ ਨਾਲ ਤੇ ਆਖੇ ਦਾਲ ਦਰਦ ਫਰਾਕ ਨੇ ਮਾਰ ਸੁੱਟਿਆ। ਉਹਨੂੰ ਦਰਦ ਹੀ ਲਈ ਜਾਏ ਦਾਲ ਦਰਦ ਫਰਾਕ ਨੇ ਮਾਰ। ਉਹਨੇ ਆਖਿਆ ਮੈਂ ਮਰ ਜਾਏ ਉਸਤਾਦ ਕਦੀ ਦੋੜਾ ਵੀ ਬਦਲ। ਕਹਿਣਗਾ ਬੀਬੀ ਕੀ ਬਦਲਾ? ਤੁਸੀਂ ਵੀ ਹਾਂਡੀ ਬਦਲੋ ਰੋਜ਼ ਹੀ ਦਾਲ ਖਵਾਉਂਦੇ ਤੇ ਅਸੀਂ ਫੌਰਨ ਦੋੜਾ ਬਦਲ ਜਾਗੇ। ਉਹਨੂੰ ਕਹਿ ਲਗੀ ਕਜਰੀ ਕਹਿ ਲਗੀ ਉਸਤਾਦ ਅੱਜ ਪਤਾ ਨਹੀਂ ਕੀ ਗੱਲ ਮੇਰਾ ਪਿੰਡਾ ਫੁਰਕਦਾ। ਆਖਣਗਾ ਮੇਰਾ ਖਿਆਲ ਹੈ ਤੈਨੂੰ ਥਾਣਿਓ ਜੁੱਤੀਆਂ ਪੈ ਗਈਆਂ। ਤੇ ਇਹ ਹੁੰਦੀਆਂ ਰਹਿੰਦੀਆਂ ਨਾ ਗੱਲਾਂ। ਇਹ ਜ਼ਿੰਦਗੀ 'ਚ ਖੁਸ਼ੀਆਂ ਵੀ ਆਉਂਦੀਆਂ ਰਹਿੰਦੀਆਂ ਇਹਦੇ ਨਸੀਹਤਾਂ ਵੀ ਹੁੰਦੀਆਂ ਨੇ ਇਹਦੀ ਮੱਤ ਵੀ ਹੁੰਦੀ। ਇੱਕ ਬੜਾ ਅੱਛਾ ਸ਼ੇਰ ਹੈ ਜੀ ਕਿ ਗਮ ਵੀ ਗੁਜ਼ਸ਼ਤ ਨਹੀਂ खुशी भी गुज़श्त नहीं कर गम को इख्तियार कि गुजरे तो गम ना हो। हाँ ये जिंदगी इस तरह ही है ना कि पानी की सूरत तुम रहो जो लोटे च पाया तो लोटा बन गया जे अपना पाया तो गिलास की शक्ल बन गई तो जे जिंदगी का भार चुकन लग पई तो फिर तो एक रात नहीं बनता फिर तो रह जाता। बिल्कुल ठीक है। वो मैं तुहानू पिछे सुनाया सी भी चेत विसाख भवें 12 महीनों का तुहानू सारा एक गलबात सुनाई सी भी इन्हां महीनों च इस तरह चले तो साल च उन्होंने तकलीफ नहीं होगी। ਉਹਦੇ ਮੁਕਾਬਲੇ ਤੇ ਸਾਡੇ ਬਜ਼ੁਰਗ ਲਿਖ ਕੇ ਦੇ ਗਏ ਨੇ ਕਿ ਸਾਰੇ ਸਾਲ ਦੇ ਮਹੀਨਿਆਂ 'ਚ ਇਹ ਚੀਜ਼ਾਂ ਨਾ ਖਾਓ। ਆਪ ਫਰਮਾਉਂਦੇ ਆ ਚੇਤਰ ਗੁੜ ਵਿਸਾਖੇ ਤੇਲ ਜੇਠੇ ਪੇਠਾ ਤੇ ਹਾੜੇ ਬੇਲ। ਬੇਲ ਆਂਦੇ ਨੇ ਕੱਦੂ ਨੂੰ। ਚੇਤਰ ਗੁੜ ਵਿਸਾਖੇ ਤੇਲ ਜੇਠੇ ਪੇਠਾ ਹਾੜੇ ਬੇਲ ਸਾਵਨ ਸਾਗ ਤੇ ਭਾਦਰੋਂ ਦਹੀਂ
ਅਕਵਾਰ ਕਰੇਲਾ, ਅਕਵਾਰ ਕਹਿੰਦੇ ਨੇ ਅੱਸੂ ਨੂੰ, ਅਕਵਾਰ ਕਰੇਲਾ, ਕੱਤੇ ਬਈ, ਮੱਗਰ ਮਿਸਰੀ, ਪੋਹ ਧਨੀਆ। अच्छा है जी, पो धनिया ठंड जो होती है। हाँ, माघे हल्दी, फागण चना, इन बातों से बचे जो पाई उसके पास न जहमत आई। वाह, ਉਹਦਾ ਮਤਲਬ ਤੰਦਰੁਸਤ ਰਹਿੰਦਾ ਹੈ, ਉਹਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ, ਪਰੇਸ਼ਾਨੀ ਨਹੀਂ ਆਉਂਦੀ, ਬਿਮਾਰੀ ਨਹੀਂ ਆਉਂਦੀ, ਬਿਮਾਰੀ ਉਹਨੂੰ ਬਿਲਕੁਲ ਨਹੀਂ ਆਉਂਦੀ। ਕਿ ਇਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਅਮਲ ਕਰਕੇ ਹੁਣ ਵੇਖੋ ਨਾ, ਜੇ ਤੁਸੀਂ ਇਹਨੂੰ ਸੁੱਟ ਪਾਓ ਤੇ ਕੁਝ ਨਹੀਂ, ਤੇ ਜਿਸਲੇ ਇਹਨੂੰ ਤੋਲਣ ਲੱਗੋ ਤੇ ਤੁਸੀਂ ਇਹਦਾ ਭਾਰ ਹੀ ਨਹੀਂ ਕਰ ਸਕਦੇ, ਨਹੀਂ ਕਰ ਸਕਦੇ ਹੈ। ਇਹਦੇ ਵਿੱਚ ਮੈਂ ਉਸ ਦਿਨ ਤੁਹਾਨੂੰ ਇਹ ਦੱਸਿਆ ਸੀ ਕਿ ਬਾਤ ਪਾ ਕੇ ਕਿਸ ਤਰ੍ਹਾਂ ਧੀ ਨੇ ਆਪਣੇ ਪੇਕਿਆਂ ਨੂੰ ਸੁਨਾਹ ਕਰਦੀ ਰਹੀ। ਸਾਡੇ ਹਰ ਪੰਜਾਬੀ ਦਾ ਜਿਹੜਾ ਰਹਿਣ ਸਹਿਣ ਹੈ ਨਾ ਸਾਡਾ, ਉਹਦੇ ਵਿੱਚ ਇਹ ਕਲਚਰ ਔਰ ਉਹਦੇ ਮਗਰ ਕੁਝ ਨਾ ਕੁਝ ਚੀਜ਼ ਨਜ਼ਰ ਆਉਂਦੀ। ਇੱਕ ਗੱਲ ਹੈ ਨਾ, ਹਜ਼ਾਰ ਦਾਸਤਾਨ ਲੋਕਾਂ ਨੇ ਕਿਤਾਬਾਂ ਲਿਖੀਆਂ ਨੇ, ਸਾਡੀ ਇੱਕ ਗੱਲ ਪਿੱਛੇ ਇੱਕ ਹਜ਼ਾਰ ਦਾਸਤਾਨ ਹੈ, ਲੋਕਾਂ ਤਲਾਸ਼ ਨਹੀਂ ਕੀਤੀ। ਵੇਖੋ ਜੀ, ਨਿੱਕੀ ਜੀ ਗੱਲ ਹੈ, ਬਾਹਰੋਂ ਆਈਆਂ ਦੋ ਮੁਟਿਆਰਾਂ ਆਉਂਦੀਆਂ ਦਾ ਕੱਟਾ ਝਾੜਾ, ਜੁੱਤੀਆਂ, ਹੈ ਜੀ, ਇਹ ਬਾਤਾਂ ਸਾਡੀਆਂ। ਤੂੰ ਚੱਲ ਤੇ ਮੈਂ ਆਇਆ ਹੈ ਬੂਆ, ਚਾਰ ਭਰਾ ਮੇਰੇ ਅਖਣੇ ਮਖਣੇ, ਚਾਰ ਭਰਾ ਮੇਰੇ ਮਿੱਟੀ ਚਖਣੇ, ਦੋ ਭਰਾ ਮੇਰੇ ਖੜੇ ਮੁਨਾਰੇ, ਦੋ ਭਰਾ ਮੇਰੇ ਚਮਕਣ ਤਾਰੇ, ਇੱਕ ਭੈਣ ਜਿਹੜੀ ਮੱਖੀਆਂ ਮਾਰੇ। ਮੈਂ ਇਹਦਾ ਨਕਸ਼ਾ ਕਿਸ ਤਰ੍ਹਾਂ ਬਿਆਨ ਕੀਤਾ ਨੇ। ਠੀਕ ਹੈ, ਦੂਰੋਂ ਆਈਆਂ ਹੈ ਜੀ, ਆਰ ਦੀਆਂ ਦੋ ਪਾਰ ਦੀਆਂ, ਆਰ ਦੀਆਂ ਦੋ ਪਾਰ ਦੀਆਂ, ਦੋ ਰੰਨਾ ਸ਼ਾਹੂਕਾਰ ਦੀਆਂ, ਸਾਰਾ ਪਿੰਡ ਸੌਂ ਗਿਆ, ਗੜਗੁੱਲੋ ਹੋਰੀ ਜਾਗਦੀਆਂ। ਇਹ ਜੂਆਂ ਇਹਦੇ ਮੁਤਾਬਕ ਸਾਡੇ ਦਾਨਿਆਂ ਨੇ ਕਿਹਾ, ਕੁੱਤਾ ਰਾਜ ਬਹਾ ਲਈਏ ਤੇ ਚੱਕੀ ਚੱਟਣ ਜਾ। ਪੀਰ ਵਾਰਿਸ ਸ਼ਾਹ ਲਿਖਦਾ, ਹੁਕਮ ਹੱਥ ਕਮਜ਼ਾਦ ਦੇ ਸੌਂਪ ਦੇਣਾ। ਠੀਕ, ਬਾਦਸ਼ਾਹ ਸਲਾਮਤ ਜਾ ਰਿਹਾ ਸੀ ਤੇ ਉਹਨਾਂ ਵੇਖਿਆ ਕਿ ਅੱਗੇ ਕੋਈ ਖਾਨਾ ਬਦੋਸ਼ਾਂ ਦਾ ਕਾਫਲਾ ਹੈ ਤੇ ਉਤਰਿਆ ਹੈ, ਤੇ ਇੱਕ ਜਨਾਨੀ ਨੇ ਕੋਈ ਸਵੇਰੇ ਜਾਂ ਰਾਤ ਨੂੰ ਜਾਂ ਲੋਢੜੇ ਕਿਸੇ ਦੇ ਉਹਦੇ ਬੱਚਾ ਹੋਇਆ, ਉਹਨੇ ਛੱਜ 'ਚ ਬਿਲਕੁਲ ਤਾਜ਼ਾ ਜੰਮਿਆ ਬੱਚਾ ਪਾਇਆ ਤੇ ਸਿਰ ਤੇ ਛੱਜ ਰੱਖਿਆ ਤੇ ਤੁਰੀ ਜਾਂਦੀ ਹੈ। ਬਾਦਸ਼ਾਹ ਸਲਾਮਤ ਵੇਖ 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 ਕੇ ਤੇ ਹੈਰਾਨ ਹੋ ਗਿਆ, ਕਹਿਣ ਲੱਗਾ, ਯਾਰ ਸਾਡੀਆਂ ਤੇ ਮਹੀਨਾ ਮਹੀਨਾ ਮੰਜੀ ਤੇ ਲੰਮੀਆਂ ਪਈਆਂ ਰਹਿੰਦੀਆਂ ਨੇ, ਇਹ ਵੀ ਔਰਤ ਆ ਕੇ ਇਹਦੇ ਹੁਣ ਬੱਚਾ ਹੋਇਆ ਜਾਂ ਸਵੇਰੇ ਹੋਇਆ ਜਾਂ ਰਾਤ ਨੂੰ ਹੋਇਆ ਤੇ ਪੈਣੀ ਪਈ ਆ, ਇਹ ਸਾਡੀਆਂ ਜਾਣ ਕੇ ਨਖਰੇ ਕਰਦੀਆਂ। ਉਹਨੇ ਕੀਤਾ ਜਨਾਬ ਆ ਕੇ ਤੇ ਰਾਣੀਆਂ ਨਾਲ ਸਖਤੀ ਕਰਨੀ ਸ਼ੁਰੂ ਕਰਤੀ। ਹੁਣ ਮਹਾਰਾਣੀ ਬੜਾ ਸੋਚੀ, ਉਹ ਆਖੀ ਗੱਲ ਬਾਦਸ਼ਾਹ ਨੂੰ ਸੱਪ ਕੀ ਲੜਿਆ। ਉਹਨੇ ਸੋਚ ਕੇ ਤੇ ਉਹਨੇ ਇੱਕ ਸੂਰਤ ਬਣਾਈ, ਉਹਨੇ ਮਾਲੀ ਨੂੰ ਬੁਲਾਇਆ, ਪਿਆ ਜਿੰਨਾ ਬਾਗ ਹੈ ਇਹਨੂੰ ਪਾਣੀ ਨਹੀਂ ਦੇਣਾ ਕੱਲ ਤੋਂ। ਵਾਹ, ਉਹਨੇ ਆਖਿਆ ਜੀ ਅੱਛਾ, ਪਾਣੀ ਨਾ ਦਿੱਤਾ। ਅਗਲੇ ਦਿਨ ਵੇਖਿਆ ਤੇ ਸ਼ਾਮ ਨੂੰ ਫੁੱਲ ਕਮਲਾਏ, ਕੋਈ ਡਿੱਗੇ ਕੋਈ ਸੁੱਕੇ। ਬਾਦਸ਼ਾਹ ਨੇ ਆਖਿਆ ਇਹ ਕੀ ਹੋਊਗਾ? ਉਹਨੇ ਕਿਹਾ ਜੀ ਮਲਕਾ ਆਲਮ ਨੇ ਹੁਕਮ ਦਿੱਤਾ ਕਿ ਇਹਨਾਂ ਨੂੰ ਪਾਣੀ ਨਹੀਂ ਦੇਣਾ। ਵਾਹ, ਹੈ ਜੀ। ਤੇ ਬਾਦਸ਼ਾਹ ਨੇ ਪੁੱਛਿਆ ਕਿ ਮਲਕਾ ਇਹ ਕੀ ਤੂੰ ਕੀ ਹੁਕਮ ਦਿੱਤਾ, ਸਾਰੇ ਬੂਟੇ ਸੁਕਾਤੇ? ਉਹਨੇ ਆਖਿਆ, ਬਾਦਸ਼ਾਹ ਸਲਾਮਤ ਤੁਸੀਂ ਪਰਸੋਂ ਚੋ ਸ਼ਿਕਾਰ ਗਏ ਸੋ ਖਿਆ, ਉੱਥੇ ਘਾਹ ਦਰਖਤ ਝਾੜੀਆਂ ਸਭ ਕੁਝ ਸੀ ਜੰਗਲ ਚ ਖਿਆ, ਕਹਿਣਗੇ ਕੋਈ ਪਾਣੀ ਦੇਣ ਵਾਲਾ ਮਾਲੀ ਜਾਂ ਕੋਈ ਇੰਤਜ਼ਾਮ ਹੋਇਆ ਸੀ? ਕਹਿਣਗੇ ਨਹੀਂ। ਤੇ ਮਲਕਾ ਕਹਿਣਗੀ, ਜ਼ਾਤ ਕਦੀ ਨਹੀਂ ਕਿਸੇ ਦੀ ਮਲੂਕ ਹੋਈ, ਰਹਿਤ ਮਲੂਕ ਹੁੰਦੀ ਹੈ। ਨਾਲੇ ਜੰਗਲ ਦੇ ਫੁੱਲ ਤੇ ਬਗੀਚੇ ਦੇ ਫੁੱਲ ਚ ਫਰਕ ਕਿੰਨਾ? ਫਰਕ ਕਿੰਨਾ? ਉਹਨਾਂ ਆਖਿਆ ਵੀ ਤੁਸਾਂ ਇਹ ਉਸ ਲਈ ਵੇਖ ਲਿਆ, ਇਹ ਨਾ ਵੇਖਿਆ ਵੀ ਉਹਨਾਂ ਦੇ ਚ ਇਹਨਾਂ ਦੇ ਚ ਤੇ ਫਰਕ ਕਿੰਨਾ। ਜੰਗਲੀ ਫੁੱਲ ਦਾ ਤੇ ਘਰ ਦੀ ਬਗੀਚੀ ਦੇ ਫੁੱਲ ਦਾ ਤਾਂ ਜ਼ਮੀਨ ਅਸਮਾਨ ਦਾ ਫਰਕ। ਬਿਲਕੁਲ। ਹਾਂਜੀ, ਤੇ ਇਹਨਾਂ ਗੱਲਾਂ ਨੂੰ ਜੇ ਅਸੀਂ ਸੋਚਦੇ ਰਹੀਏ ਨਾ ਜੀ, ਤੇ ਇਹਦੇ ਵਿੱਚੋਂ ਕੁਝ ਨਾ ਕੁਝ ਸਾਨੂੰ ਜ਼ਿੰਦਗੀ ਦੇ ਸਬਕ ਮਿਲਦੇ ਰਹਿੰਦੇ ਨੇ। ਦੋ ਨਸ਼ਈ ਸੁੱਤੇ ਸਨ ਨਿਜ਼ਾਮਦੀਨ ਜੀ। ਸੁੱਤੇ ਹੋਣੇ ਨੇ? ਅੱਛਾ ਅੱਛਾ। ਤੇ ਇੱਕ ਚੋਰ ਆਇਆ ਤੇ ਉਹਨਾਂ ਤੋਂ ਕੰਬਲ ਲੈ ਕੇ ਨੱਸ ਗਿਆ। ਠੀਕ ਆ, ਉਹਨਾਂ ਨੇ ਰੌਲਾ ਪਾਤਾ ਕਿ ਫੜ ਲਓ ਫੜ ਲਓ ਫੜ ਲਓ ਫੜ ਲਓ ਫੜ ਲਓ, ਇਹਦਾ ਬੇੜਾ ਗਰਕ ਕੰਬਲ ਹੀ ਲੈ ਕੇ ਨੱਸ ਗਿਆ। ਉਹ ਦੂਜਾ ਜਿਹੜਾ ਸੀ ਉਹਦੀ ਆਵਾਜ਼ ਤੋਂ ਬੜਾ ਆਵਾਜ਼ਾਰ ਹੋਇਆ, ਉਹਨੇ ਕਿਹਾ ਮੇਰਾ ਨਸ਼ਾ ਤੋੜਨ ਲੱਗਾ ਰੌਲਾ ਪਾ ਕੇ। ਤੁਹਾਨੂੰ ਪਤਾ ਨਸ਼ੇ ਕੋਲ ਗਲਾਕ ਕਰੀਏ ਉਹਦਾ ਨਸ਼ਾ ਹੀ ਹਰਨ ਹੋ ਜਾਂਦਾ। ਉਹਨੇ ਕਿਹਾ ਯਾਰ ਤੂੰ ਚੁੱਪ ਕਰ ਚੁੱਪ ਕਰ। ਉਹਨੇ ਕਿਹਾ ਕੀ ਹੋਇਆ? ਉਹਨੇ ਕਿਹਾ ਜਿਹੜੇ ਸਰਾਣਾ ਲੈਣਾ ਹੋਵੇਗਾ ਤੈਨੂੰ ਭਾਲਾਂਗੇ। ਸਰਾਣੇ ਵੀ ਜਵਾਬ ਦਵਾ ਉਹਨੂੰ। ਉਹ ਇੱਕ ਬੰਦਾ ਸੀ ਕਰਫਿਊ ਲੱਗਾ ਤੇ ਬਾਹਰ ਮੰਜੀ ਢਾ ਕੇ ਸੁੱਤਾ। ਉਹ ਆਇਆ ਥਾਣੇਦਾਰ ਨਾਲ, ਗਸ਼ਤ ਵਾਲੇ ਸਿਪਾਹੀ ਨਾਲ ਉਹਦਾ ਹਮਲਾ। ਉਹਨੇ ਆਖਿਆ ਤੂੰ ਬਾਹਰ ਕਿਉਂ ਸੁੱਤਾ? ਉਹਨੇ ਆਖਿਆ ਜਨਾਬ ਫੇਰ ਕੀ ਆ? ਕਹਿਣ ਲੱਗਾ ਕਰਫਿਊ ਆ। ਉਹਨੇ ਕਿਹਾ ਵੀ ਚੱਲ ਥਾਣੇ। ਉਹਨੇ ਕਿਹਾ ਬਹੁਤ ਅੱਛਾ ਗਰੀਬ ਨਾਲ। ਉਹਨੇ ਆਖਿਆ ਜੀ ਮੈਂ ਮੰਜੀ ਨਾਲ ਲੈ ਜਾਣਾ। ਅਖੇ ਕਿਉਂ ਮੰਜੀ ਕੱਲ ਨਹੀਂ ਖੜਨੀ, ਤੂੰ ਚੱਲ। ਕਹਿਣ ਲੱਗਾ ਜੀ ਇਹ ਮੇਰੇ ਨਾਲ ਜੁਰਮ ਕਰਦੀ ਸੀ, ਇਹਨੂੰ ਵੀ ਫੜੋ। ਬਾਹਰ ਪਈ ਸੀ, ਬਾਹਰ ਮੇਰੇ ਨਾਲ ਸੀ, ਮੈਂ ਇਹਦੇ ਤੇ ਸੁੱਤਾ। ਉਹਨੇ ਕਿਹਾ ਨਹੀਂ ਆ ਬਕਵਾਸ ਨਾ ਕਰ, ਇਹਨੂੰ ਚੁੱਕ ਕੇ ਅੰਦਰ ਰੱਖ। ਉਹਨੇ ਕੀਤਾ, ਚੁੱਕ ਕੇ ਮੰਜੀ ਅੰਦਰ ਰੱਖ ਲਈ, ਅੰਦਰ ਰੱਖ ਕੇ ਤੇ ਅੰਦਰੋਂ ਕੁੰਡਾ ਮਾਰ ਲਿਆ। ਉਹਨੇ ਆਖਿਆ ਬਾਹਰ ਰਹਿ ਗਿਆ, ਬਾਹਰ ਆ ਓਏ। ਉਹਨੇ ਕਿਹਾ ਕਿਉਂ ਜੀ? ਬਾਹਰ ਆ ਨਾਲ ਚੱਲ। ਕਹਿਣ ਲੱਗਾ ਨਹੀਂ ਜਨਾਬ ਬਾਹਰ ਕਰਫਿਊ ਲੱਗਾ, ਮਰਨਾ ਮੈਂ ਕੀ ਲੈਣਾ। ਇਹ ਬੰਦਾ ਸਾਡਾ ਗਿਆ ਕਿਤੇ ਪੈਰਿਸ ਚ। ਅੱਛਾ, ਉਹਨੂੰ ਬੋਲੀ ਬਾਲੀ ਤੇ ਉੱਥੋਂ ਦੀ ਆਵੇ ਨਾ। ਉਹਨੂੰ ਇੱਕ ਜਵਾਨ ਕੁੜੀ ਮਿਲੀ, ਉਹਨੂੰ ਉਹਨੇ ਸਾਹਮਣੇ ਕਾਗਜ਼ ਦੇ ਉੱਤੇ ਇਸ ਤਰ੍ਹਾਂ ਦੋ
बना के दिते प्याले ते मेज दे दिते प्याले पै ते रैंक करके समझाया हवाड़ निकलदे ही उतों भी तू चाह पीनी है मेरे नाल ओ खैर उन्हें चाह पीन बह गई समझ गई मुड़ के उन्हें कीता उस तो वेले होके प्लेटां बनाइयां सालन गिलास जग है सारे समान बनाया पी खाना खा लिए वो भी उन्हें खा लिया मुसफर ही चला गया वो भी उन्हें खा लिया वो जिले वेले होए ते उस जनानी ने मुड़ के पेंशन लैके 2 पलंग बनाए ते कमरा बनाया ते वो कह लगा वो तेनू किन्ने दस्या मैं फर्नीचर का काम करना उन्हें किस तरह अपने गद नाल ये गल माकी ना है कि एक औरत सी ते बेचारी बेवा हो गई ਉਹਦੇ घर वाला मर गया ते ਉਹਨੂੰ दब के लिया के ते ਵਿਹੜੇ च मंजी रखी ते भज के कोठे ते चढ़ गई खाली मंजी वेख के वो जिले उन्हें रखी ना लिया के नाई ने मंजी दब आए बेचारे नूं ते लग पई पिटण औंतरे लोग कहंदे सन इहने रंडेपा नहीं कटना अच्छा क्यों वे मुल्का कटिया कि नहीं अजी उन्हें मंजी लिया के विहड़े रखी ते आखे क्यों वे मुल्का रंडेपा कटिया कि नहीं अच्छा अगले दिन गए लोग कबर कुबर ते अब गए ना जिले ते कबर नूं पखा पे चले अच्छा कह लगे ये की कर नहीं तू कह वो आंदे सन कि वो ना हो मेरी कबर दी मिट्टी भी ना सुके तो तू खत्म होर कर लवे ते मैं नहीं वो अपना सिख नूं लैके थाने फड़ के ते ਉਹ ਆਖਣ ਲੱਗੇ ਕਿ ਆਪਣਾ ਚੱਲ ਵੀ ਇੱਧਰ ਅੰਦਰੋਂ ਉਹ ਜਿਹਨੇ ਬਾਹਰ ਆਇਆ ਤੇ ਉਹਨਾਂ ਨੂੰ ਉਹਨੇ ਪੁੱਛਿਆ ਕੀ ਗੱਲ ਭਗਤ ਅੰਦਰ ਖੜਾਕ ਬਣਾਉਂਦਾ ਸੀ ਉਹ ਨਹੀਂ ਖੜਾਕ ਕਾਹਦਾ ਹੋਣਾ ਸੀ ਮੈਂ ਪਹਿਲਾਂ ਮੁਰਲ ਕਿਤਾਬੂ ਜਿਹਾ ਝਾੜਦਾ ਸੀ ਆਪਣੇ ਅੱਛਾ ਉਸ ਤੋਂ ਬਾਅਦ ਉਹਨਾਂ ਜੁੱਤੀਆਂ 500-700 ਮਾਰੀ ਮੈਨੂੰ ਮੈਂ ਆਖਿਆ ਮੈਂ ਗੱਲ ਹੀ ਕੋਈ ਨਹੀਂ ਉਹ ਮੈਂ ਉਹਨਾਂ ਨਾਲ ਖਰੀ ਕਰ ਲਈ ਸੀ ਇਹ ਗੱਲ ਆ ਭਈ ਤੁਸੀਂ ਇਹ ਕਾਨੂੰਨੀ ਕਾਰਵਾਈ ਛਿੱਤਰ ਮਾਰਨ ਵਾਲੀ ਇਹ ਤੁਸੀਂ ਕਰੀ ਜਾਓ ਬਾਕੀ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਇਹ ਕੰਗਾ ਜਿਹੜਾ ਮੇਰੇ ਭਾਈਏ ਤਰਨਤਾਰਨ ਨੂੰ ਲਿਆਂਦਾ ਇਹ ਨਾ ਟੁੱਟੇ ਮੈਂ ਉਹਨਾਂ ਨਾਲ ਆਖੇ ਪਹਿਲਾਂ ਹੀ ਹਿਸਾਬ ਕਿਤਾਬ ਕਰ ਲਏ ਕਈ ਵਾਰ ਹੁੰਦਾ ਬੰਦਿਆਂ ਨੂੰ ਆਦਤ ਪੈ ਜਾਂਦੀ ਹੈ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮਈਤ ਦੇ ਮੋਢਾ ਦਿੱਤਾ ਮਾਸ਼ਕੀ ਨੇ ਹੈ ਤੇ ਉਹ ਖੱਬੇ ਮੋਢੇ ਤੇ ਹੁੰਦੀ ਹੈ ਨਾ ਮਾਸ਼ਕ ਬੰਦੇ ਨੇ ਤੇ ਉਹਨੂੰ ਪਈ ਉਹਨੂੰ ਚੜੀ ਪੁੜਾ ਪਿਆ ਉਹਨੇ ਪੁੜਾ ਪਿਆ ਜਿਹਲੇ ਉਹਨੇ ਮਈਤ ਦੇ ਕੰਧਾ ਦਿੱਤਾ ਤੇ ਆਂਦਾ ਪਾਣੀ ਆਇਆ ਭੈਣ ਜੀ ਉਹ ਕਹਿੰਦਾ ਸੀ ਜਿਹਨੇ ਕਲਮਾ ਸ਼ਹਾਦਤ ਉਹਨੂੰ ਯਾਦ ਉਹਨੂੰ ਆਦਤ ਪਈ ਇਸੇ ਤਰ੍ਹਾਂ ਇੱਕ ਫਰੂਟ ਵੇਚਦਾ ਹੁੰਦਾ ਸੀ ਸ਼ਤੂਤ ਬਦਾਨਾ ਵੇਚਣਾ ਉਹਨੇ ਤੇ ਮਈਏ ਚੁੱਕੀ ਤੇ ਆਂਦਾ ਸ਼ਤੂਤ ਬਦਾਨਾ ਠੰਡਾ ਥਾ ਹੱਸ ਬੰਦੇ ਲੇਟ ਹੋ ਗਏ ਉਹ ਜਿਹੜੀ ਉਹਨੂੰ ਆਦਤ ਪੈ ਜਾਏ ਨਾ ਉਸੇ ਤਰ੍ਹਾਂ ਹੀ ਬੰਦਾ ਉਹਦੇ ਮੁਤਾਬਕ ਚੱਲਦਾ ਬਾਅਦ ਵੇਲੇ ਭੁਲੇਖੇ ਵਿੱਚ ਵੀ ਐਸਾ ਹੋ ਜਾਂਦਾ ਇੱਕ ਵਾਰੀ ਸਰੰਗੀ ਪਿਆ ਵਜਾਵੇ ਅੱਲਾ ਨੂੰ ਬੈਠ ਕੇ ਯਾਦ ਕਰੀਏ ਸੱਚੇ ਸਾਹਿਬ ਦਾ ਨਾਮ ਤੇ ਆਈਏ ਜੀ ਉਹ ਸਰੰਗੀ ਵਜਾਉਂਦਾ ਅਗਲਿਆਂ ਦੇ ਘਰ ਹੀ ਜਾਵੜੇ ਵਿਹੜੇ ਹੀ ਵੜ ਜਾਂਦੇ ਹੁੰਦੇ ਨੇ ਖੈਰ ਨਹੀਂ ਉਹ ਲੋਰੀਆਂ ਦਿਨ ਮਲੇ ਅੱਜ ਵੀ ਸਾਡੇ ਇੱਥੇ ਫਿਰਦੇ ਨੇ ਇਸੇ ਦਾ ਲਾਲ ਵੇ ਲੇਲਾ ਲੋਰੀ ਲਾਲ ਤੂੰ ਮਰ ਜਾਏ ਛੇਤੀ ਵੇ ਨਾਲ ਤੂੰ ਲੇਲਾ ਲੋਰੀ ਭਾਵੇਂ ਅਗਲੇ ਦਾ ਬਾਲ ਹੀ ਚੁੱਕ ਲਾਇਆ ਅਗਰ ਬਾਲ ਚੁੱਕ ਕੇ ਲਾਇਆ ਕਈ ਵਾਰੀ ਤੁਹਾਨੂੰ ਵੇਖਿਆ ਆ ਰਿਛ ਦਾ ਤਮਾਸ਼ਾ ਕਰਨ ਆਉਣਾ ਵਾਲਾ ਨਾ ਤੇ ਜਿਸ ਲਈ ਆਉਣਾ ਤੇ ਵੇਖਣਾ ਨਾ ਕੋਈ ਰੰਗ ਕੋ ਕਾਲੇ ਰੰਗ ਦੀ ਭੈੜੀ ਕੋਝੀ ਜਨਾਨੀ ਤੇ ਆਖਣਾ ਉਹ ਖਾ ਲੈ ਬਲਾਵਾਂ ਵਿਹੜੇ ਦੀਆਂ ਬਲਾਵਾਂ ਨੂੰ ਖਾ ਜਾ ਧਨ ਕਮਾਈਆਂ ਮਰਦਾਂ ਦੀਆਂ ਉਹ ਬੜੇ ਬੜੇ ਉਸਤਾਦ ਹੁੰਦੇ ਨੇ ਹਰ ਬੰਦਾ ਆਪਣੇ ਕਸਮ ਦਾ ਚੋਰ ਹੁੰਦਾ ਹੈ ਨਾ ਅੱਛਾ ਉਹ ਸੰਗੀ ਉਹ ਅੱਲਾ ਨੂੰ ਬੈਠ ਕੇ ਯਾਦ ਕਰੀਏ ਸੱਚੇ ਸਾਹਿਬ ਦਾ ਨਾਮ ਤੇ ਆਈਏ ਜੀ ਅੱਗੋਂ ਘਰ ਵਾਲਾ ਵੀ ਉੱਠ ਬੈਠਾ ਉਹਨੇ ਸੋਟੀ ਫੜ ਲਈ ਹੱਥ ਆਂਦਾ ਅੰਦਰ ਬਾਹਰ ਜਨਾਨੀਆਂ ਹੁੰਦੀਆਂ ਨੇ ਉਹ ਬਾਹਰ ਹੀ ਵਾਂਗ ਜਿਹੜਾ ਆਈਏ ਜੀ ਉਹ ਜਾ ਪਿਆ ਹੈ ਇੱਕ ਵਾਰੀ ਲਾਲੇ ਕਿਸੇ ਕਰਾੜ ਨੇ ਉਹਨੂੰ ਆਪਣੇ ਦਾਦੇ ਨੂੰ ਆਖਿਆ ਵੀ ਦਾਦਾ ਫੰਡ ਰੁਪਈਆ ਤੇ ਰੁਪਈਏ ਦੇ ਸ਼ਹਿਰੋਂ ਲਈ ਛੁਆਰੇ ਅੰਮ੍ਰਿਤਸਰੋਂ ਤੇ ਕਾਕੀ ਦੇ ਕਿਤੇ ਮੰਗਣੀ ਕਰਿਆ ਕਿਸੇ ਮੁੰਡੇ ਦੇ ਮੂੰਹ ਨੂੰ ਛੁਆਰਾ ਲਾਇਆ ਜਿਵੇਂ ਹੁੰਦਾ ਹੈ ਸਾਡੇ ਪਿੰਡਾਂ ਦੇ ਵਿੱਚ ਨਾਈ ਜਾਂ ਦਾਦੇ ਜਾਂਦੇ ਮੰਗਣੀਆਂ ਕਰਦੇ ਰਿਸ਼ਤਾ ਕਰਦੇ ਸਨ ਜੀ ਜਾ ਕੇ ਬੜਾ ਇਤਬਾਰ ਸੀ ਉਹਨਾਂ ਤੇ ਬੜੇ ਮੋਹਤਮਿਦ ਸਮਝੇ ਜਾਂਦੇ ਤਾਂ ਆਪਣੇ ਤੇ ਇਤਬਾਰ ਨਹੀਂ ਰਿਹਾ ਜਾਂ ਨਿਜ਼ਾਮਦੀਨ ਜੀ ਸਹੀ ਗੱਲ ਮੇਲਾ ਹੀ ਹੋਰ ਦੌਰ ਹੋ ਗਿਆ ਅੱਛਾ ਉਹ ਜਿਹੜੇ ਵਿਦਆਊਟ ਗੱਡੀ 'ਚ ਚੜ ਕੇ ਚਲਾ ਗਿਆ ਉਹਨੂੰ ਟੀਟੀ ਨੇ ਫੜ ਪਹਿਲਾਂ ਛੁਆਰਾ ਉਹਨੂੰ ਲਾਤਾ ਟੀਟੀ ਨੂੰ ਅੱਛਾ ਭਈ ਇਹ ਲਿਹਾਜ਼ 'ਚ ਹੀ ਲੰਘ ਜੂ ਫੇਰ ਕਿਤੇ ਪੁਲਿਸ ਵਾਲੇ ਨੇ ਫੜ ਲਿਆ ਇੱਕ ਛੁਆਰਾ ਉਹਨੂੰ ਲਾਤਾ ਫਿਰ ਹੋਰ ਨੂੰ ਉਹ 5-7 ਛੁਆਰੇ ਲਾ ਕੇ ਤੇ ਘਰ ਆ ਗਿਆ
ਉਹਨੇ ਲਾਲੇ ਨੇ ਉਹਨੇ ਕਰਾਲ ਦੇ ਪੁੱਛਿਆ ਸੁਣਾ ਵੀ ਕਾਕੀ ਮੰਗਾ ਕਹਿਣਗਾ ਜੀ ਅੱਛੀ ਨਵੀਂ ਥਾਂ ਹੀ ਮੰਗਾ ਆ ਉਹਦੇ ਬੱਚੇ ਮਰ ਜਾਣ ਉਹ ਇੱਕ ਮੇਰੀ ਕੁੜੀ ਤੇ ਤੂੰ ਇੰਨੀਆਂ ਨੂੰ ਛੁਹਾਰਾ ਲਾਇਆ ਕਹਿਣਗਾ ਜੀ ਮੈਂ ਉਹਨਾਂ ਨਾਲ ਖੜੀ ਕਰ ਲਈ ਸੀ ਵੀ ਉਹਨਾਂ ਕੋਲ ਐਸਲੇ ਹਾਜ਼ਰ ਮਾਲ ਤੇ ਇੱਕੋ ਹੀ ਆ ਅੱਗੋਂ ਜਿਉਂ ਜਿਉਂ ਜੰਮਦੀਆਂ ਜਾਣਗੀਆਂ ਤੁਹਾਨੂੰ ਦੇਈ ਜਾਣਗੇ ਮੈਂ ਇਹ ਨਹੀਂ ਕੀਤਾ ਵੀ ਅੱਜ ਹੀ ਦੇਣੇ ਕੀ ਉਡਾਰ ਕਰਦਾ ਫਿਰਦਾ ਹਾਂ ਜਿਕੂ ਮਹਾਰਾਜ ਰਣਜੀਤ ਸਿੰਘ ਨੇ ਪੁੱਛਿਆ ਆਪਣੇ ਵਜ਼ੀਰ ਨੂੰ ਜੀ ਕਿ ਯਾਰ ਕਿਤੇ ਕੁਰਾਨ ਚ ਸਾਡਾ ਵੀ ਜ਼ਿਕਰ ਆਉਂਦਾ ਲੈ ਕਹਿਣ ਲੱਗਾ ਜੀ ਆਹੋ ਆਇਆ ਹੈ ਕਾਣਾ ਫਿਰ ਨਾਰੇ ਜਨਮ ਤੁਹਾਡਾ ਹੀ ਤੇ ਜ਼ਿਕਰ ਹੈ ਉਹਦੇ ਵਜ਼ੀਰ ਸੀ ਨਾ ਬੁੱਧ ਸਿੰਘ ਤੇ ਅਤਰ ਸਿੰਘ ਤੇ ਲਹਿਣਾ ਸੀ ਉਹਦੇ ਕੋਲ ਆਏ ਨਾ ਉਹ ਤੇ ਉਹ ਰੋਣ ਡੈ ਪਏ ਆਈ ਮਾਈ ਜਿੰਦਾ ਤਲਾ ਬੁਲਾਵੇ ਆਈ ਮਾਈ ਜਿੰਦਾ ਰਾਣੀ ਜਿੰਦਾ ਸੀ ਨਾ ਉਹਨੇ ਕੀਤਾ ਬਰੂਦ ਜਿਹੜਾ ਸੀ ਨਾ ਬੋਰੀਆਂ ਜਾਂਦਾ ਜੰਗ ਨੂੰ ਉਹਦੀ ਥਾਂ ਉਹਨੇ ਸਰੋਂ ਦੀਆਂ ਬੋਰੀਆਂ ਭਰ ਕੇ ਭੇਜ ਦਿੱਤੀਆਂ ਅੱਛਾ ਕਿੱਸਾ ਮਸ਼ਹੂਰ ਹੈ ਜੀ ਮਸ਼ਹੂਰ ਹੈ ਆਈ ਮਾਈ ਜਿੰਦਾ ਖੇ ਤਲਾ ਮੁਲਾ ਵੇਚ ਕੇ ਤੇ ਹੱਥ ਫੜਾਈਆਂ ਢਿੱਡਾਂ ਮਹਾਰਾਜ ਕੋਲ ਜਿਹੜੇ ਤਿੰਨੇ ਵਜ਼ੀਰ ਲਹਿਣਾ ਸਿੰਘ ਬੁੱਧ ਸਿੰਘ ਤੇ ਅਤਰ ਸਿੰਘ ਪੇਸ਼ ਹੋਏ ਤੇ ਮਹਾਰਾਜ ਅਕਲਮੰਦ ਬੜਾ ਸੀ ਉਹ ਬਾਬੇ ਬੁੱਲੇ ਸ਼ਾਹ ਸਾਹਿਬ ਨੇ ਇੱਕ ਥਾਂ ਫਰਮਾਇਆ ਭਈ ਮੁਗਲਾਂ ਜ਼ਹਿਰ ਪਿਆਲੇ ਪੀਤੇ ਤੇ ਪੂਰਿਆਂ ਵਾਲੇ ਰੱਬ ਰਾਜੇ ਕੀਤੇ ਹੈ ਮਹਾਰਾਜ ਦੀ ਅੱਗੇ ਵੀ ਦੱਸੀ ਨਾ ਬਈ ਇੱਕੋ ਅੱਖ ਸੁਲੱਖਣੀ 100 ਟੀਪਾਂ ਢਾਲੇ ਤੇ ਨਿਉ ਨਿਉ ਕਰਨ ਸਲਾਮ ਦੋਹਾਂ ਅੱਖਾਂ ਵਾਲੇ ਬੜਾ ਦਰਿਆ ਦਿਲ ਜੱਟ ਪੰਜਾਬੀ ਬਾਦਸ਼ਾਹ ਸੀ ਬੱਗੀ ਤੇ ਜਾ ਰਿਹਾ ਸੀ ਘੋੜੇ ਤੇ ਸਵਾਰੀ ਜਾ ਰਹੀ ਸੀ ਤੇ ਉਹਨੂੰ ਰੋੜਾ ਆ ਕੇ ਵੱਜਾ ਇੱਕ ਅੱਛਾ ਮਹਾਰਾਜ ਦੇ ਇੱਥੇ ਲੱਕ ਚ ਉਹ ਸਿਕਿਉਰਿਟੀ ਵਾਲੇ ਜਾਂ ਜਿੰਨੇ ਫਾਸਟ ਵਾਲੇ ਸੀ ਉਹਨਾਂ ਜਿਹੜੇ ਬੰਦੇ ਨੇ ਰੋੜਾ ਮਾਰਿਆ ਸੀ ਮਹਾਰਾਜ ਨੇ ਪੇਸ਼ ਕੀਤਾ ਮਹਾਰਾਜ ਨੇ ਪੁੱਛਿਆ ਕਿ ਮੈਂ ਤੈਨੂੰ ਏਡਾ ਹੀ ਬੁਰਾ ਲੱਗਦਾ ਹੈ ਤੂੰ ਰੋੜਾ ਕੱਢ ਮਾਰਿਆ ਮੈਨੂੰ ਕਹਿਣ ਲੱਗਾ ਮਹਾਰਾਜ ਇਹ ਨਹੀਂ ਗੱਲ ਮੈਂ ਤੁਹਾਨੂੰ ਰੋੜਾ ਨਹੀਂ ਮਾਰਿਆ ਮੈਂ ਮਾਰਿਆ ਸੀ ਬੇਰੀ ਨੂੰ ਮੈਂ ਗਰੀਬ ਆਦਮੀ ਆ ਭੁੱਖਾ ਸਾਂ ਮੈਂ ਕਿਹਾ ਬੇਰੀ ਨੂੰ ਵੱਜੇਗਾ ਕੋਈ 5-7 ਬੇਰ ਡਿੱਗਣਗੇ ਖਾਵਾਂਗਾ ਕੋਈ ਪੇਟ ਦਾ ਆਸਰਾ ਬਣੇਗਾ ਤੇ ਉਹ ਤਕਦੀਰੀ ਤੁਹਾਨੂੰ ਜਾ ਵੱਜਾ ਨਹੀਂ ਤੇ ਮਹਾਰਾਜ ਨੂੰ ਮੈਂ ਰੋੜਾ ਮਾਰਾਂਗਾ ਕਿਵੇਂ ਹੋ ਸਕਦਾ ਮੇਰੀ ਮਜਾਲ ਨਾ ਹੋਈ ਇਹ ਹੁੰਦੇ ਨੇ ਰਾਜੇ ਇਹ ਹੁੰਦੇ ਨੇ ਰਾਜੇ ਉਹਨੂੰ ਕਹਿਣਗੇ ਕੋਈ ਬਾਤ ਨਹੀਂ ਤੂੰ ਬੇਰੀ ਨੂੰ ਰੋੜਾ ਮਾਰੇ ਤੇ ਤੈਨੂੰ ਬੇਰ ਲੱਭਣ ਤੇ ਰਣਜੀਤ ਸਿੰਘ ਨੂੰ ਰੋੜਾ ਮਾਰੇ ਤੇ ਤੈਨੂੰ ਫਾਂਸੀ ਮਿਲੇ ਨਹੀਂ ਹੋ ਸਕਦਾ ਇਹਨੂੰ 5 ਮੁਰੱਬੇ ਜ਼ਮੀਨ ਦੇ ਦੇ ਵਾਹ ਵਾਹ ਜੀ ਕਿਆ ਲੋਕ ਸਾਨੂੰ ਇਹੋ ਹੀ ਗੱਲ ਹੈ ਨਾ ਲੋਹੇ ਸੰਗ ਪਾਰਸ ਲੱਗ ਬਣੇ ਸੋਨਾ ਤੇਰੇ ਸੰਗ ਮੇਰਾ ਉੱਚਾ ਸ਼ਾਨ ਕੀਤਾ ਵਾਹ ਆਦਮ ਜਾਮ ਸੁਲਤਾਨ ਦੇ ਦਰਬਾਰ ਚ ਜਿਸ ਲਈ ਅੱਤੇ ਧੋਪੀ ਨੂੰ ਤਲਬ ਕੀਤਾ ਗਿਆ ਆਦਮ ਜਾਮ ਸੁਲਤਾਨ ਨੇ ਆਖਿਆ ਅੱਤੇ ਨੂੰ ਤੇਰੇ ਘਰ ਰਿਸ਼ਤਾ ਜਵਾਨ ਹੈ ਮੈਨੂੰ ਆਪਣੀ ਧੀ ਦਾ ਰਿਸ਼ਤਾ ਦੇ ਠੀਕ ਜਿਸ ਲਈ ਅੱਤੇ ਨੂੰ ਹਕੀਕਤ ਦਾ ਪਤਾ ਸੀ ਤੇ ਇਹ ਤੇ ਸੱਸੀ ਜਿਹੜੀ ਆਦਮ ਜਾਮ ਦੀ ਆਪਣੀ ਧੀ ਹੈ ਜਿਹਦਾ ਰਿਸ਼ਤਾ ਮੰਗਣ ਡਿਆ ਓਏ ਹੋਏ 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 ਅੱਤੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਵਾਹ ਹਾਂਜੀ ਇਥੋਂ ਗੱਲ ਸ਼ੁਰੂ ਹੋ ਗਈ ਹਾਂ ਆਂਦਾ ਅੱਜ ਦਿਓ ਰੁਖਸਤ ਕੱਲ ਵਿੱਚ ਖਿਦਮਤ ਕਰਾਂ ਜੋ ਉਸ ਐਲਾਨ ਕੀਤਾ ਹੈ ਪਰ ਧੀ ਦੀ ਸਮਝ ਲੈਣ ਮਰਜ਼ੀ ਕਿਉਂ ਕਰ ਉਸ ਨੂੰ ਰੱਬ ਜਵਾਨ ਕੀਤਾ ਤੇ ਲੋਹੇ ਸੰਗ ਪਾਰਸ ਲੱਗ ਬਣੇ ਸੋਨਾ ਤੇਰੇ ਸੰਗ ਮੇਰਾ ਉੱਚਾ ਸ਼ਾਨ ਕੀਤਾ ਵਾਹ ਵਾਹ ਹਾਂਜੀ ਇਹ ਬਾਦਸ਼ਾਹ ਕਿੱਡੇ ਸਾਹਿਬੇ ਉਹਦੇ ਆਂਦਾ ਤੇਰੇ ਸੰਗ ਮੇਰਾ ਉੱਚਾ ਸ਼ਾਨ ਕੀਤਾ ਵਾਹ ਜੀ ਤੁਸੀਂ ਸ਼ਾਇਰ ਦੇ ਕੁਰਬਾਨ ਜਾਓ ਨਾ ਜਿੰਨੇ ਉਹ ਮਿਸਾਲ ਕਿਵੇਂ ਦਿੱਤੀ ਹੈ ਉਹਨੇ ਨਾਲ ਨੂੰ ਐਸਾ ਜੋੜਿਆ ਲੋਹੇ ਸੰਗ ਪਾਰਸ ਲੱਗ ਬਣੇ ਸੋਨਾ ਵਾਹ ਵਾਹ ਜੋ ਉਹ ਸ਼ਾਇਰ ਨਿਜ਼ਾਮੁਦੀਨ ਜੀ ਵੱਡਾ ਹੁੰਦਾ ਜੇ ਕਿ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਜ਼ਰਬੁਲ ਮਿਸਲਾਂ ਮਿਸਾਲਾਂ ਪੇਸ਼ ਕਰ ਸਕਦਾ ਜੀ ਬਿਲਕੁਲ ਮਹਾਰਾਜ ਰਣਜੀਤ ਸਿੰਘ ਬੜੀ ਸਾਦੀ ਤਬੀਅਤ ਦਾ ਆਦਮੀ ਸੀ ਤੇ ਬਹਿਣ ਵਾਲੇ ਦੇ ਸਹੁਰੇ ਹਨ ਪੱਤੋਕੀ ਦੇ ਕੋਲ ਜੀ ਮਹਾਰਾਜ ਦਾ ਮਰਾਸੀ ਬੜਾ ਮੂੰਹ ਲੱਗਾ ਸੀ ਸੈਨ ਬਖਸ਼ੋ ਵੀ ਉੱਥੇ ਸਹੁਰਿਆਂ ਦੇ ਬਹਿਣਵਾਲ ਪਿੰਡ ਦਾ ਸੀ ਵੱਡੇ ਵਾਲੇ ਤੁਰਿਆ ਜਾ ਤੇ ਉਹਨੇ ਆਖਿਆ ਕਿੱਧਰ ਚੱਲਿਆ ਮਹਾਰਾਜ ਵੱਲ ਜਰਾ ਚੱਲਿਆ ਸਲਾਮ ਕਰਨਾ ਮਹਾਰਾਜ ਬੇਲੀ ਆਪਣਾ ਮਹਾਰਾਜ ਨੂੰ ਜਾ ਕੇ ਸਲਾਮ ਕੀਤਾ ਮਹਾਰਾਜ ਰੁਪਈਏ 50 ਦੇ ਦਿਓ ਅਖੇ ਕਹਿਣ ਲੱਗਾ ਜੀ ਰਾਤੀ ਤੁਹਾਡੇ ਭਾਈਏ ਦੀ ਖਾਬ ਚ ਆਏ ਸਨ ਤੇ ਆਂਦੇ ਸਣ ਪਈ 50 ਰੁਪਈਏ ਲੈ ਵੀ ਸਵੇਰੇ ਮਹਾਰਾਜ ਕੋਲੋਂ ਕਹਿਣ ਲੱਗਾ ਮੇਰੀ ਰਾਤੀ ਖਾਬ ਚ ਆਏ ਨੇ ਤੇ ਮੈਨੂੰ ਆਂਦੇ ਹੁਸੈਨ ਬਖਸ਼ ਆਵੇ ਤੇ ਉਹਦੀਆਂ ਦਾੜਾ ਕੱਢਦੇ ਮਾਰ ਮਾਰ ਕੇ ਜੁੱਤੀਆਂ ਝਾੜ ਮਾਰਨ ਕਹਿਣਗਾ ਬੜਾ ਉਤਰਾ ਤੇਰਾ ਪਿਓ ਸਾਨੂੰ ਕੁਛ ਕਹਿ ਜਾਂਦਾ ਤੈਨੂੰ ਕੁਛ ਕਹਿ ਦਿੰਦਾ ਇਹੋ ਹੀ ਮਾਸਟਰ ਤਾਰਾ ਸਿੰਘ ਮਰਹੂਮ ਸੀ ਨਾ ਸਿੱਖਾਂ ਦਾ ਲੀਡਰ ਉਹਦੇ ਨਾਲ ਹੋਈ ਸੀ ਉਹ ਕਿਤੇ ਗਿਆ ਕਲਕੱਤੇ ਤੇ ਉੱਥੇ ਉਹਦੀ ਤਕਰੀਰ ਸੀ ਬੰਬਈ ਕੇ ਕਲਕੱਤੇ ਕਿਸੇ ਐਸੇ ਵੱਡੇ ਸ਼ਹਿਰ ਚ ਉੱਥੇ ਉਹ ਟੈਕਸੀ ਹੋਣੀ ਸੀ ਨਾ ਜੀ ਕਿਉਂ ਇੱਧਰ ਬੋਲੇ ਸਨ ਲੋਕ ਅੱਛਾ ਖੈਰ ਉੱਥੇ ਟੈਕਸੀ ਤੇ ਬਹਿ ਗਿਆ ਤੇ ਉੱਥੇ ਟੈਕਸੀ ਫਿਰਦਾ ਰਿਹਾ 15-20 ਮਿੰਟ ਤੇ ਬੜਾ ਸ਼ਹਿਰ ਚੰਗਾ ਲੱਗਾ ਤੇ ਉਹਨੂੰ ਟੈਕਸੀ ਵਾਲੇ ਨੂੰ ਕਹਿਣ ਲੱਗਾ ਵੀ ਮੈਨੂੰ ਸੈਰ ਕਰਾ ਦੇ ਸ਼ਹਿਰ ਦੀ ਕਿੰਨੇ ਪੈਸੇ ਲੈਗਾ ਉਹਨੇ ਕਿਹਾ ਮੈਂ 50 ਰੁਪਏ ਲਾਂਗਾ ਉਹਨੇ ਕਿਹਾ ਤੂੰ 50 ਰੁਪਏ ਲੈ ਲੈ ਉਹਨੇ ਕਿਹਾ ਬਈ ਮੈਂ ਸਾਰੀ ਦਿਹਾੜੀ ਨਹੀਂ ਅੱਜ ਫਰਾਉਣਾ ਹੈ ਉਹਨੇ ਆਖਿਆ ਕਿਉਂ ਉਹਨੇ ਕਿਹਾ ਜੀ ਅੱਜ ਆਪਣਾ
ਮਾਸਟਰ ਤਾਰਾ ਸਿੰਘ ਹੋਰਾਂ 2 ਵਜੇ ਤਕਰੀਰ ਕਰਨੀ ਹੈ, ਇਸ ਕਰਕੇ ਮੈਂ 2 ਵਜੇ ਤੱਕ ਪਰਾਵਾਂਗਾ। ਬੜਾ ਖੁਸ਼ ਹੋਇਆ ਮੈਂ, ਮੇਰੀ ਤਕਰੀਰ ਸੁਣਦੇ ਲੋਕ। ਕਹਿਣ ਲੱਗਾ ਆਪਣਾ ਤੈਨੂੰ ਤੇ ਮੈਂ ਆਖਿਆ ਇੰਨੇ ਪੈਸੇ ਲੈ ਲੈ। ਕਹਿਣ ਲੱਗਾ ਜੀ ਫਿਰ ਇਸ ਤਰ੍ਹਾਂ ਕਰੋ, ਖਸਮਾਂ ਨੂੰ ਖਾਵੇ ਤਾਰਾ ਸਿੰਘ, ਤੁਸੀਂ ਰੁਪਈਏ 50 ਦਿਓ, ਅੱਜ ਤੁਸੀਂ ਅਗੇ ਸੈਲ ਕਰੋ। ਉਹਨੇ ਆਖਿਆ ਉਹਦਾ ਕਰੋ ਮੇਰੇ ਪੈਸੇ ਮੈਂ ਉਹੀ ਹਾਂ। ਮੈਂ ਉਹੀ ਹਾਂ। ਇੱਕ ਮਰੀਜ਼ ਨੂੰ ਡਾਕਟਰ ਨੇ ਆਖਿਆ ਤਾਂ ਉਹ ਮਰੀਜ਼ ਹਿੰਦੁਸਤਾਨੀ ਸੀ ਤੇ ਉਹ ਡਾਕਟਰ ਵੀ ਅੱਗੋਂ ਹਿੰਦੁਸਤਾਨੀ ਸੀ। ਉਹ ਕਹਿਣ ਲੱਗਾ ਮਿਆਂ वो कल दवाई जो मानो बिल्ली होती है उन्होंने कहा मियाँ अरे वो कल दवाई पी ली थी आपने? उन्हें कहा नहीं अल्लाह वो तो खाली थी, पीली तो नहीं थी वो। एक बंदा आया अपने घर ਤੇ ਉਹਨੇ ਆਪਣੀ ਬੀਵੀ ਨੂੰ ਆਖਿਆ ਵੀ ਮੈਂ ਇੱਥੇ ਇੰਨਾ ਗੋਸ਼ਤ ਰੱਖ ਗਿਆ ਸਾ 1.5 ਸਿਰ, ਉਹ ਗੋਸ਼ਤ ਕਿੱਥੇ ਗਿਆ? ਬੀਵੀ ਵੇਖੂ ਕਿ ਕਹਿੰਦੀ ਮੈਨੂੰ ਤੇ ਪਤਾ ਨਹੀਂ ਹੈ, ਬਿੱਲੀ ਨਾ ਖਾ ਗਈ ਹੋਵੇ। ਉਹਨੇ ਆਖਿਆ ਚਲੋ ਬਿੱਲੀ ਤੋਲ ਕੇ ਵੇਖ ਲੈਂਦੀ ਹੈ ਕਿ ਕਿੰਨਾ ਕਿਹਨੇ ਗੋਸ਼ਤ ਖਾਧਾ। ਉਹਨਾਂ ਬਿੱਲੀ ਖੜ ਕੇ ਤੋਲੀ ਤੇ 1.5 ਸਿਰ ਉਹਦਾ ਬਾਹਰ ਨਿਕਲਿਆ। ਉਹ ਕਹਿਣ ਲੱਗਾ ਗੋਸ਼ਤ ਤੇ ਗਿਆ ਸਾਡਾ ਲੱਭ, ਤੇ ਹੁਣ ਬਿੱਲੀ ਕਿੱਧਰ ਗਈ? ਇੱਕ ਸਿੱਖ ਸੀ ਤੇ ਉਹਦੇ ਘਰ ਪ੍ਰਾਹੁਣਾ ਗਿਆ ਦੂਜਾ, ਕਿਤੇ ਵਲੈਤ ਦੀ ਗੱਲ। ਉਹਨੇ ਆਖਿਆ ਅਮਰੀਕ ਸੇ ਆਏ, ਬਿੱਲੀ ਬੜੀ ਤੇਰੀ ਮੈਰੀ ਜੀ ਹੋਈ, ਇਹਨੂੰ ਕਦੀ ਭਰਿਆ ਨੂੰ ਆਇਆ ਤੂੰ ਆਇਆ ਕਰ, ਇਹ ਬਹੁਤ ਅੱਛਾ। ਅਗਲੇ ਦਿਨ ਲੰਘਿਆ ਤੇ ਉਹ ਬੜੇ ਅਫਸੋਸ ਨਾਲ ਅਮਰੀਕ ਸੋਂ ਬੈਠਾ। ਉਹਨੇ ਆਖਿਆ ਕੀ ਗੱਲ ਹੋਈ ਹੈ? ਕਹਿੰਦਾ ਬਿੱਲੀ ਮਰ ਗਈ। ਤੂੰ ਇਹ ਆ ਗਿਆ ਬੇੜਾ ਗਰਕ ਹੋਣਿਆ, ਮੈਂ ਬਿੱਲੀ ਨਵਾਈ ਤੇ ਮਰ ਗਈ। ਇਹ ਪਾਲਾ ਲੱਗ ਗਿਆ ਹੋਣਾ ਜਾਂ ਗਰਮ ਪਾਣੀ ਨਾਲ ਨਹੀਂ ਨਵਾਈ? ਨਹੀਂ ਨਹੀਂ ਨਹੀਂ, ਨਹਾਉਣ ਨਾਲ ਮੋਈ ਨਹੀਂ, ਜਦੋਂ ਮੈਂ ਨਿਚੋੜੀ ਹੈ ਨਾ ਉਦੋਂ ਬਿੱਲੀ ਬਿੱਲੀ ਇਹ ਨਿਚੋੜਨ ਨਾਲ ਮਰ ਗਈ ਆ। ਹਾਂ ਅੱਜ ਦੀ ਮਹਿਫਲ ਕਰੀਏ ਅਸੀਂ ਬਰਖਾਸਤ ਜੀ। ਗੱਲ ਇਹ ਮੈਨੂੰ ਲਤੀਫਾ ਗੱਲ ਸੁਣ ਲਓ ਪਹਿਲੇ, ਇੱਕ ਸੁਣਾ। ਅੱਛਾ ਸੁਣਾ ਲੈ। ਉਹ ਮੁੰਡਿਆਂ ਨੂੰ ਲਈ ਜਾ ਮਾਸਟਰ ਸੋਟੀ ਅੱਗੇ ਲਾਇਆ ਸੀ, ਉਹ ਭੇਡਾਂ ਲਜਾਈਦੀਆਂ ਤੇ ਉਹ ਕਹਿਣਗੇ ਕਿੱਧਰ ਲੈ ਚੱਲੇ ਹੋ? ਇਹ ਕਾਕਿਆਂ ਨੇ ਤੇ ਇਹਨਾਂ ਨੂੰ ਖੜਨ ਲੱਗਿਆ ਕਿ ਦੁਆ ਕਰੋ ਅੱਲਾਹ ਤਾਲਾ ਬਾਰਿਸ਼ ਦੇਵੇ। ਜੀ ਜੀ, ਬਾਰਿਸ਼ ਪਾ ਜਾ ਖੁਸ਼ਖਸਾਰੀ ਦਾ ਦੌਰ ਹੋਣਾ ਜੀ। ਉਹਨੇ ਆਖਿਆ ਬਈ ਯਾਰ ਮਸਜਿਦ ਚ ਕਹਿਣਾ ਸੀ ਦੁਆ ਕਰਨੀ, ਇਹਨਾਂ ਦੀ ਦੁਆ ਜੀ ਕਬੂਲ ਹੋਣ ਲੱਗਦੀ ਤੇ ਇੱਕ ਮਾਸਟਰ ਨਾ ਦੁਨੀਆ ਤੇ ਦਿਸਦਾ। ਅੱਛਾ ਗੱਲ ਇਹ ਹਾਂਜੀ ਕਿ ਯਾਰ ਜ਼ਿੰਦਾ ਤੇ ਸੁਹਬਤ ਬਾਕੀ ਜੀ। ਤੇ ਮੀਆਂ ਮੁਹੰਮਦ ਸਾਹਿਬ ਲਿਖਿਆ ਹੈ ਕਿ ਬਾਗ ਬਹਾਰਾਂ ਤੇ ਗੁਲਜ਼ਾਰਾਂ ਬਿਨ ਯਾਰਾਂ ਕਿਸ ਕਾਰੀ, ਯਾਰ ਮਿਲਨ ਦੁੱਖ ਜਾਵਨ ਸਾਰੇ ਤੇ ਸ਼ੁਕਰ ਕਰਾਂ ਲੱਖ ਵਾਰੀ। ਦੁਆ ਕਰੋ ਇਸੇ ਤਰ੍ਹਾਂ ਮਿਲਦੇ ਰਹੀਏ, ਇਹ ਮਹਿਫਲਾਂ ਤੇ ਮਜਲਿਸਾਂ ਲੱਗਦੀਆਂ ਰਹਿਣ ਤੇ ਰੌਣਕਾਂ ਅਸੀਂ ਲੋਕਾਂ ਲਈ ਪੈਦਾ ਕਰਦੇ ਰਹੀਏ। ਆਮੀਨ।